ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਦੋ ਅਹਿਮ ਮਸਲਿਆਂ ਨੂੰ ਲੈ ਕੇ, ਦੋ ਖਾਸ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਗੱਲ ਜਿਹੜੀ ਆ ਉਹ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ ਕਿ ਅਕਸਰ ਹੀ ਆਪਾਂ ਪੜ੍ਹਦੇ ਹਾਂ ਕਿ ਅਧਿਆਪਕ ਇੱਕ ਮੋਮਬੱਤੀ ਦੀ ਤਰ੍ਹਾਂ ਹੈ ਜੋ ਆਪ ਜਲ ਕੇ ਦੂਜਿਆਂ ਨੂੰ ਰੌਸ਼ਨੀ ਦਿੰਦਾ ਹੈ। ਸੋ ਅਧਿਆਪਕ ਦਿਵਸ ਹੈ ਤੇ ਤੁਹਾਨੂੰ ਸਭ ਨੂੰ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਇਸ ਵੇਲੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣ ਰਹੇ ਹੋ, ਦੇਖ ਰਹੇ ਹੋ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ, ਤਾਂ ਤੁਹਾਨੂੰ ਸਭ ਨੂੰ ਅਧਿਆਪਕ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਨਾਲ ਹੀ ਸਾਡੀ ਗੁਜ਼ਾਰਿਸ਼ ਤੁਹਾਨੂੰ ਇਹ ਹੈ ਕਿ ਆਪਣੇ ਅਧਿਆਪਕਾਂ ਦੇ ਨਾਲ ਬੀਤੀ ਤੁਹਾਡੀ ਸਾਂਝੀ ਕੋਈ ਕਹਾਣੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਗੱਲਾਂ ਮਸਲੇ ਹੋਰ ਵੀ ਨੇ, ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਸਾਂਝੀ ਸਾਥੀ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹਨੂੰ ਆਖਦੇ ਹਾਂ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸੋ ਜਿੱਦਾਂ ਪ੍ਰਵੀਨ ਨੇ ਦੱਸਿਆ, ਅੱਜ ਆਪਾਂ ਅਧਿਆਪਕ ਦਿਵਸ ਦੇ ਉੱਤੇ, ਅਧਿਆਪਕ ਦਿਹਾੜੇ ਦੇ ਉੱਤੇ ਗੱਲਬਾਤ ਕਰਾਂਗੇ। ਤੇ ਨਾਲ ਦੇ ਨਾਲ ਅਮਰੀਕਾ ਦੇ ਵਿੱਚ ਲੇਬਰ ਡੇ ਆ ਅੱਜ। ਮਜ਼ਦੂਰਾਂ ਦਾ ਕਹਿ ਲਓ ਵੀ ਉਹਨਾਂ ਦੇ ਹੱਕਾਂ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਦਿਨ ਆ ਇੱਥੇ ਇਹਨਾਂ ਨੇ ਦੇਣੇ ਪੱਕਾ ਵੀਕਡੇ ਦੇ ਵਿੱਚ ਰੱਖਦੇ ਆ। ਉਹਦੇ ਤੇ ਵੀ ਆਪਾਂ ਚਰਚਾ ਜਿਹੜੀ ਉਹ ਕਰਾਂਗੇ ਤੇ ਹੋਰ ਜਿਹੜੇ ਮਸਲੇ ਆ ਉਹਨਾਂ ਨਾਲ ਵੀ ਆਪਾਂ ਤੁਹਾਨੂੰ ਰੂਬਰੂ ਜਿਹੜਾ ਉਹ ਕਰਵਾਉਂਦੇ ਆ। ਤੇ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਵੀ ਧੰਨਵਾਦ, ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਤੇ ਜ਼ੈਂਡਰ ਗਰੁੱਪ, ਜਿਨ੍ਹਾਂ ਦੇ ਕੋਲੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਜਿਹੜੀਆਂ ਉਹ ਲੈ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਸੋ ਬਿਲਕੁਲ ਪ੍ਰਵੀਨ, ਅੱਜ ਦੋ ਅਹਿਮ ਦਿਨ ਆਪਾਂ ਕਹਿ ਸਕਦੇ ਹਾਂ ਇਸ ਮੁਲਕ ਦੇ ਵਿੱਚ ਜਿੱਥੇ ਆਪਾਂ ਇਸ ਟਾਈਮ ਰਹਿ ਰਹੇ ਹਾਂ। ਇੱਥੇ ਤੇ ਨਾਲ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਅੱਜ ਲੇਬਰ ਡੇ ਜਿਹੜਾ ਉਹ ਮਨਾਇਆ ਜਾਂਦਾ। ਉੱਦਾਂ 1 ਮਈ ਮਜ਼ਦੂਰ ਦਿਵਸ ਯੂਜਲੀ ਆਪਾਂ ਪੂਰੀ ਦੁਨੀਆ ਭਰ ਦੇ ਵਿੱਚ ਦੇਖਦੇ ਹਾਂ, ਪਰ ਇੱਥੇ ਜਿਹੜਾ ਸਤੰਬਰ ਦਾ ਪਹਿਲਾ ਸੋਮਵਾਰ ਹੁੰਦਾ ਹੈ ਉਸ ਦਿਨ ਲੇਬਰ ਡੇ ਮਨਾਇਆ ਜਾਂਦਾ। ਸੋ ਆਪ ਸਭ ਨੂੰ ਇਸ ਚੀਜ਼ ਦੀਆਂ ਵਧਾਈਆਂ। ਦੇਖੋ, ਜਿਹੜਾ ਵੀ ਇੱਥੇ ਹੈਗਾ ਆ, ਸਾਰੇ ਜਾਣਿਆਂ ਨੇ ਸਿੱਧਾ ਹੀ ਕੰਮ ਨਹੀਂ ਸ਼ੁਰੂ ਕੀਤਾ, ਕਦੀ ਨਾ ਕਦੀ ਕਿਤੇ ਨਾ ਕਿਤੇ ਕੰਮ ਜਿਹੜਾ ਉਹ ਕਰਕੇ ਫਿਰ ਬੰਦਾ ਉਸ ਪਾਸੇ ਦੇ ਵਿੱਚ ਅੱਗੇ ਬਿਜ਼ਨਸ ਜਿਹੜਾ ਉਹ ਤੋਰਦਾ ਆ। ਮਜ਼ਦੂਰਾਂ ਦੇ, ਕੰਮ ਕਰਨ ਵਾਲਿਆਂ ਦੇ ਹੱਕਾਂ ਨੂੰ ਲੈ ਕੇ ਇਹ ਜਿਹੜਾ ਲੇਬਰ ਮੂਵਮੈਂਟ ਜਿਹੜੀਆਂ ਉਹ ਚੱਲਦੀਆਂ ਸੀਗੀਆਂ ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ। ਸੋ ਉਹਨਾਂ ਦੇ ਜੇ ਸਮਾਜਿਕ ਪੱਖ ਤੋਂ ਤੇ ਆਰਥਿਕ ਪੱਖ ਤੋਂ ਜਿਹੜੀਆਂ ਉਹਨਾਂ ਦੀਆਂ ਅਚੀਵਮੈਂਟਸ ਰਹੀਆਂ ਹੁਣ ਤੱਕ, ਜਿੱਥੇ ਤੱਕ ਇਹ ਪਹੁੰਚੇ ਆ, ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਦਾ ਦਿਨ ਜਿਹੜਾ ਇਹ ਰੱਖਿਆ ਗਿਆ। 19ਵੀਂ ਸਦੀ ਦੇ ਅਖੀਰ ਜਿਹਦੇ ਵਿੱਚ ਜਾ ਕੇ 1800 ਸਮਥਿੰਗ ਕਹਿ ਲਓ ਵੀ 80-90 ਦੇ ਦਹਾਕੇ ਦੇ ਵਿੱਚ ਜਾ ਕੇ ਇਹ ਜਿਹੜੀ ਛੁੱਟੀ ਆ ਉਹ ਜਿਹੜੀ ਉਹ ਜੁੜ ਗਈ ਸੀ। ਤੇ ਫਿਰ ਹੌਲੀ ਹੌਲੀ ਜਿਹੜੇ ਇਹਦੇ ਐਕਟਿਵਿਸਟ ਸੀਗੇ, ਇਹਦੇ ਹੱਕ ਵਾਲੇ ਸੀ, ਉਹਨਾਂ ਨੇ ਇਸ ਨੂੰ ਫੈਡਰਲ ਛੁੱਟੀ ਦਾ ਜਿਹੜਾ ਉਹ ਦਰਜਾ ਜਿਹੜਾ ਉਹ ਦਵਾਇਆ ਹੈਗਾ ਆ। ਸੋ ਲੇਬਰ ਡੇ ਫਲੋਟਸ ਜਿਹੜੇ ਆ ਅਰਲੀ 1916 1916-17 ਤੋਂ ਫਿਰ ਇਹ ਪਰੇਡ ਵਗੈਰਾ ਜਿਹੜੀਆਂ ਆ ਇਸ ਹਿਸਾਬ ਦੇ ਨਾਲ ਲੋਕਾਂ ਨੂੰ ਜਿਹੜੇ ਕਾਮਿਆਂ ਦੇ ਹੱਕਾਂ ਦੇ ਲਈ ਜਾਗਰੂਕ ਕਰਨਾ ਜਾਂ ਉਹਨਾਂ ਦੇ ਪ੍ਰਤੀ ਜਿਹੜਾ ਉਹ ਲੈ ਕੇ ਆਉਣਾ, ਤਾਂ ਉਹ ਦੇਖਿਆ ਜਾਂਦਾ ਆ। 1885 1886 ਸੰਨ ਦੇ ਵਿੱਚ ਲੇਬਰ ਡੇ ਪਹਿਲੀ ਵਾਰੀ ਜਿਹੜਾ ਲੇਬਰ ਐਕਟਿਵਿਸਟ ਦੇ ਦੁਆਰਾ ਆਪੋ ਆਪਣੇ ਜਿਹੜੇ ਸੂਬਿਆਂ ਦੇ ਵਿੱਚ ਇਸ ਨੂੰ ਜਿਹੜਾ ਉਹ ਰੱਖਿਆ ਗਿਆ ਸੀ। ਨਿਊਯਾਰਕ ਪਹਿਲਾ ਸੂਬਾ ਬਣਿਆ ਸੀ ਜਿਨ੍ਹਾਂ ਨੇ ਇਸ ਦੇ ਉੱਤੇ ਬਿੱਲ ਲੈ ਕੇ ਆਂਦਾ ਸੀਗਾ, ਤੇ ਓਰੇਗਨ ਪਰ ਪਹਿਲਾ ਸੂਬਾ ਬਣਿਆ ਜਿਨ੍ਹਾਂ ਨੇ ਇਸ ਬਿੱਲ ਨੂੰ ਕਾਨੂੰਨ ਦਾ ਰੂਪ ਅਖਤਿਆਰ ਦਿੱਤਾ। ਸੋ 1887 ਦੇ ਵਿੱਚ ਲੇਬਰ ਡੇ ਨੂੰ ਮਾਨਤਾ ਜਿਹੜੀ ਆ ਉਹ ਪਹਿਲੀ ਵਾਰੀ ਅਮਰੀਕਾ ਦੇ ਜੇ ਕਿਸੇ ਸੂਬੇ ਨੇ ਦਿੱਤੀ, ਤਾਂ ਉਹ ਜਿਹੜਾ ਓਰੇਗਨ ਆਪਣਾ ਗਵਾਂਢੀ ਸੂਬਾ, ਕੈਲੀਫੋਰਨੀਆ ਦਾ ਜਿਹੜਾ ਗਵਾਂਢੀ ਸੂਬਾ ਆ ਉਹ ਬਣੇ। ਫਿਰ ਇਉਂ ਪਿਰਤ ਜਿਹੜੀ ਉਹ ਅੱਗੇ ਵੱਧਦੀ ਗਈ, ਤਾਂ ਹੁਣ ਸਾਰੇ ਹੀ ਅਮਰੀਕਾ ਦੇ ਸੂਬਿਆਂ ਦੇ ਵਿੱਚ, ਤੇ ਫਿਰ ਹੁਣ ਫੈਡਰਲ ਲੈਵਲ ਦੇ ਉੱਤੇ ਯਾਨੀ ਕਿ ਪੂਰੇ ਰਾਸ਼ਟਰ ਪੱਧਰ ਦੇ ਉੱਤੇ ਇਸ ਨੂੰ ਲੇਬਰ ਡੇ ਨੂੰ ਜਿਹੜਾ ਉਹ
ਮਨਾਇਆ ਜਾਂਦਾ ਹੈਗਾ ਆ। ਸੋ ਇਹ ਬਹੁਤ ਵਧੀਆ ਜਿਹੜਾ ਇਹ ਦਿਨ ਆ। ਅੱਜ ਆਪਾਂ ਜਿਹੜੀਆਂ ਵੱਖ-ਵੱਖ ਚੀਜ਼ਾਂ, ਵੱਖ-ਵੱਖ ਹੱਕ ਕਾਮਿਆਂ ਦੇ ਹਾਂਜੀ ਵੀ ਇੰਨੇ ਘੰਟੇ ਕੰਮ ਕਰੂੰਗੇ, ਇੱਦਾਂ ਆ। ਜੇ ਮਿਨੀਮਮ ਓਵਰ ਵੇਜਸ ਮਿਨੀਮਮ ਵੇਜ, ਓਵਰ ਟਾਈਮ ਹੋਵੇ ਤਾਂ 1.5 ਮਿਲਣਾ ਆ ਹਾਂਜੀ ਤੁਹਾਨੂੰ। ਮੈਡੀਕਲ ਹੋਰ ਸਹੂਲਤਾਂ ਜਿਹੜੀਆਂ ਹੌਲੀ-ਹੌਲੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਉਪਜਦੀਆਂ ਹੋਈਆਂ ਇੱਥੇ ਤੱਕ ਪਹੁੰਚੀਆਂ ਆ। ਤੇ ਜਦੋਂ ਗੁੱਡ ਟਾਈਮਸ ਹੁੰਦੇ ਆ, ਜਦੋਂ ਕੋਈ ਇੱਦਾਂ ਕੋਈ ਜ਼ਿਆਦਾ ਦਿੱਕਤ ਨਹੀਂ, ਉਹ ਤਾਂ ਮੂਵਮੈਂਟਸ ਚੱਲਦੀਆਂ, ਅਜੇ ਵੀ ਚੱਲਦੀਆਂ ਮਿਨੀਮਮ ਵੇਜ ਨੂੰ ਵਧਾਉਣ ਦੀਆਂ। ਜਿਹੜੇ ਖਾਸ ਕਰਕੇ ਫਾਸਟ ਫੂਡ ਫਰੈਂਚਾਈਜ਼ੀ ਆ, ਰੀਸੈਂਟਲੀ ਕੈਲੀਫੋਰਨੀਆ ਨੇ ਵੀ ਇੱਕ ਹੋਰ ਕਾਨੂੰਨ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਪਾਸ ਕੀਤਾ ਸੀਗਾ। ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਆ, ਪਰ ਹੁਣ ਕਮਰਸ਼ੀਅਲਾਈਜ਼ ਇੰਨਾ ਕੁ ਜ਼ਿਆਦਾ ਹੋ ਗਿਆ ਵੀ ਇਹ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਤੇ ਛੁੱਟੀ ਵੱਲ ਨੂੰ, ਲੌਂਗ ਵੀਕਐਂਡ, ਇੰਜੋਇਮੈਂਟ, ਫੈਮਿਲੀ ਦੇ ਨਾਲ ਆਊਟਿੰਗ, ਕੋਈ ਮਾੜੀ ਚੀਜ਼ ਨਹੀਂ ਆ, ਉਹ ਵੀ ਚੀਜ਼ ਕਰੋ, ਪਰ ਕਿੱਥੋਂ ਆਇਆ, ਕਿੱਥੇ ਪਹੁੰਚ ਚੁੱਕੇ ਆ, ਉਸ ਦਾ ਧਿਆਨ ਵੀ ਜਿਹੜਾ ਉਹ ਨਾਲ ਰੱਖੀਏ। ਬਿਲਕੁਲ, ਇਹ ਤੁਹਾਡੀ ਗੱਲ ਸਹੀ ਆ। ਦੇਖੋ, ਜਦੋਂ ਸੰਸਾਰ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ ਸੀ ਤਾਂ ਉਦੋਂ ਜਿਹੜਾ ਸ਼ੋਸ਼ਣ ਸੀਗਾ ਕਿਰਤੀਆਂ ਦਾ ਉਹ ਜ਼ਿਆਦਾ ਹੁੰਦਾ ਸੀ, ਬਹੁਤ ਜ਼ਿਆਦਾ ਸ਼ੋਸ਼ਣ ਸੀਗਾ। ਪਰ ਇਹ ਇੱਕ ਮਨੁੱਖੀ ਸਮਾਜ ਦੀ ਇੱਕ ਤਰਾਸਦੀ ਰਹੀ ਹੈ ਵੀ ਜਦੋਂ ਤੋਂ ਮਨੁੱਖ ਸੱਭਿਅਕ ਸਮਾਜ ਦੇ ਵਿੱਚ ਆਇਆ, ਜੰਗਲਾਂ ਤੋਂ ਬਾਅਦ ਦੇ ਇੱਥੇ ਆਇਆ ਸੋਸਾਇਟੀ ਦੇ ਵਿੱਚ, ਤਾਂ ਉਹਨੇ ਹਰ ਤਰੀਕੇ ਨਾਲ ਆਰਥਿਕ ਪੱਖੋਂ, ਸਮਾਜਿਕ ਪੱਖੋਂ ਤੇ ਧਾਰਮਿਕ ਪੱਖੋਂ ਸ਼ੋਸ਼ਣ ਕੀਤਾ ਆਪ ਤੋਂ ਨਿਗੂਣੇ ਦਾ। ਜਿੱਥੇ ਦਾ ਦਾਬਾ ਚੱਲਿਆ ਉਹਨੇ ਚਲਾਇਆ। ਲੋਕਾਂ ਨੇ ਇਲਾਕੇ, ਮੱਲੇ, ਬੋਲੀਆਂ, ਭਾਸ਼ਾਵਾਂ ਨੱਪੀਆਂ, ਇੱਕ ਦੂਜੇ ਧਰਮਾਂ ਤੇ ਅਟੈਕ ਕੀਤਾ। ਪਰ ਸਾਡੇ ਪਹਿਲੇ ਪਾਤਸ਼ਾਹ ਨੇ 700 ਸਾਲ ਪਹਿਲਾਂ ਹੀ ਕਹਿਤਾ ਸੀ ਕਿਰਤ ਕਰੋ, ਨਾਮ ਜਪੋ। ਬਿਲਕੁਲ, ਕਿਰਤੀਆਂ ਦੇ ਹੱਕ ਦੇ ਵਿੱਚ, ਔਰਤਾਂ ਦੇ ਹੱਕ ਦੇ ਵਿੱਚ ਨਾਰਾ। ਔਰ ਉਸ ਸਮਾਜ ਦੇ ਵਿੱਚ ਜਦੋਂ ਕੋਈ ਇਸ ਬਾਬਰ ਬਾਰੇ ਸੋਚ ਵੀ ਨਹੀਂ ਸਕਦਾ ਸੀ। ਬਾਬਰ ਨੂੰ ਜਾਬਰ ਕਹਿਣਾ ਛੋਟੀ ਗੱਲ ਨਹੀਂ ਸੀ, ਬਹੁਤ ਵੱਡੀ ਗੱਲ ਸੀ, ਕਿਉਂਕਿ ਧੁੰਦੂਕਾਰਾ ਹੀ ਇਹੋ ਜਿਹਾ ਸੀ। ਤੇ ਉਹ ਬਾਅਦ ਦੇ ਵਿੱਚ ਵੀ ਇਹ ਚੀਜ਼ਾਂ ਦੇਖੋ, ਭਾਵੇਂ ਉਹ ਇੰਨੇ 100 ਸਾਲ ਪਹਿਲਾਂ ਕਹਿ ਗਏ ਸੀ ਕਿਰਤੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰ ਗਏ, ਮਜਲੂਮਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ, ਪਰ ਤੁਸੀਂ ਦੇਖੋ ਉਦਯੋਗਿਕ ਕ੍ਰਾਂਤੀ ਵੇਲੇ ਵੀ ਲੋਕਾਂ ਨੂੰ ਬਹੁਤ ਵੱਡੀ ਇੱਕ ਜੱਦੋਜਹਿਦ ਕਰਨੀ ਪਈ ਸੀ ਹੱਕ ਲੈਣ ਵਾਸਤੇ, ਕਿਰਤੀਆਂ ਨੂੰ ਖਾਸ ਕਰਕੇ। ਉਸ ਤੋਂ ਬਾਅਦ ਦੇਖੋ ਕਈ ਥਾਂ ਤੇ ਆਈਡੀਓਲੋਜੀ ਕੰਟਰਾਡਿਕਸ਼ਨਸ ਆ ਜਾਂਦੀਆਂ, ਆਪਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਹਾਂ, ਪਰ ਇਸ ਬਾਬਤ ਖੱਬੇ ਪੱਖੀਆਂ ਧਿਰਾਂ ਨੇ ਵੀ ਸੰਘਰਸ਼ ਕੀਤਾ। ਉਹਨਾਂ ਨੇ ਵੀ ਕਈ ਦੇਸ਼ਾਂ ਦੇ ਵਿੱਚ, ਕਈ ਥਾਈਂ ਜਿਹੜਾ ਕਿਰਤੀਆਂ ਕਾਮਿਆਂ ਦੇ ਹੱਕਾਂ ਨੂੰ ਲੈ ਕੇ ਜਿਹੜਾ ਸੰਘਰਸ਼ ਕੀਤਾ। ਸੋ ਉਸ ਤੋਂ ਬਾਅਦ ਹੁਣ ਅਸੀਂ ਉਹ ਜਿਹੜੀਆਂ ਲੜਾਈਆਂ, ਮੁਹਿੰਮਾਂ, ਮੋਰਚੇ ਲੱਗੇ, ਉਹਨਾਂ ਦਾ ਅਸੀਂ ਸੁਧਰਿਆ ਹੋਇਆ ਰੂਪ ਦੇਖ ਸਕਦੇ ਹਾਂ ਹੁਣ। ਜੀ। ਤੇ ਤਾਂ ਕਰਕੇ ਆ, ਚਲੋ ਜਿੰਨੇ ਵੀ ਲੋਕ ਕਿਰਤ ਕਰਕੇ ਖਾਣ ਵਾਲੇ ਨੇ ਜਾਂ ਆਪਦੀ ਹੱਕ ਦੀ ਖਾਂਦੇ ਨੇ ਬਈ, ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਾਂ। ਤੇ ਲੇਬਰ ਡੇ ਤੇ ਜਿਹੜੀਆਂ ਇਹ ਚੀਜ਼ਾਂ ਹੋਣ ਦੇ ਵਿੱਚ ਹੌਲੀ ਹੌਲੀ ਮਨੁੱਖੀ ਸੁਸਾਇਟੀ ਨੇ ਇਹਨਾਂ ਨੂੰ ਅਡੋਪਟ ਕੀਤਾ। ਨਹੀਂ ਤਾਂ ਮੇਰੇ ਵਰਗਾ ਜਿਹਦੇ ਕੋਲੇ 4 ਛਿੱਲੜ ਹੁੰਦੇ ਸੀ, ਉਹ ਕਹਿੰਦਾ ਸੀ ਬਸ ਮਨੁੱਖਾਂ ਦੇ ਨਾਲ ਪਸ਼ੂਆਂ ਵਰਗਾ ਵਤੀਰਾ ਵੀ ਕੀਤਾ ਜਾਂਦਾ ਸੀ। ਮਾੜੇ ਨੂੰ ਲਤਾੜਨਾ, ਲਤਾੜੇ ਹੋਏ ਨੂੰ ਹੋਰ ਦੱਬਣਾ। ਇਹ ਸਾਡੀ ਸਾਈਕੀ ਚ ਇਹ ਅਜੇ ਵੀ ਇਹ ਨਹੀਂ ਆ ਵੀ ਇਹ ਮੁੱਕ ਗਿਆ। ਜਿਹਦਾ ਜ਼ੋਰ ਚੱਲਦਾ ਉਹ ਇਸ ਹਿਸਾਬ ਦੇ ਨਾਲ ਜਿਹੜਾ ਉਹ ਚਲਾਈ ਜਾਂਦਾ। ਪਰ ਹੁਣ ਬਹੁਤ ਸਾਰੇ ਅਜਿਹੇ ਕਾਨੂੰਨ ਬਣ ਚੁੱਕੇ ਆ ਜਿਹੜਾ ਕਿ ਤੁਹਾਡੇ ਨਾਲ ਖੜਦੇ ਨੇ ਆ ਕੇ। ਸੋ ਲੇਬਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਹੋਪਫੁਲੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ, ਸਹੀ ਸਲਾਮਤ ਹੋਵੋਗੇ, ਇੰਜੋਏ ਕਰਨਾ ਕਰੋ, ਗਰਮੀ ਤੋਂ ਬਚੋ। ਇਸ ਟਾਈਮ ਜਿਹੜੇ ਸਾਨੂੰ ਕੈਲੀਫੋਰਨੀਆ ਦੇ ਖਾਸ ਕਰਕੇ ਸੈਨ ਮਕੀਨ ਕਾਊਂਟੀ ਦੇ ਵਿੱਚ, ਸੈਨ ਮਕੀਨ ਵੈਲੀ ਦੇ ਵਿੱਚ, ਇੱਕ ਕਾਊਂਟੀ ਨਹੀਂ, ਇੱਥੇ ਬਹੁਤ ਸਾਰੀਆਂ ਕਾਊਂਟੀਜ਼ ਨੇ ਜਿਹੜੇ ਪੂਰੇ ਹੀ ਕੈਲੀਫੋਰਨੀਆ ਦੇ ਵਿੱਚ ਸਦਰਨ ਵਾਲਾ ਜਿਹੜਾ ਉਹ ਪਾਸਾ ਆ, ਇੱਥੇ ਚੰਗੀ ਗਰਮੀ, ਭਰ ਗਰਮੀ ਜਿਹੜੀ ਉਹ ਪੈ ਰਹੀ ਆ। ਸੋ ਜੇ ਇੰਜੋਏ ਵੀ ਕਰ ਰਹੇ ਆ ਜਾਂ ਕਰਨ ਜਾ ਰਹੇ ਆ ਜਾਂ ਜਿੱਧਰੋਂ ਵੀ ਆ, ਉਹਦਾ ਧਿਆਨ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਜਾਵੇ। ਬਾਕੀ ਕੋਈ ਵਿਚਾਰ ਹੋਏ, ਕੋਈ ਗੱਲਬਾਤ ਕਰਨੀ ਹੋਈ ਤਾਂ ਇਸ ਵਿਸ਼ੇ ਦੇ ਉੱਤੇ ਤੁਸੀਂ ਆਪਣੇ ਵਿਚਾਰ ਵੀ ਸਾਂਝੇ ਰੱਖ ਸਕਦੇ ਹੋ 408-272-52-100 ਦੇ ਉੱਤੇ। ਇਹਨਾਂ ਦੋਨਾਂ ਦਿਹਾੜਿਆਂ ਦੇ ਨਾਲ ਨਾਲ ਇੱਕ ਹੋਰ ਬੜਾ ਅਹਿਮ ਮਸਲਾ ਹੈ। ਉਹ ਮਸਲਾ ਇਹ ਹੈ ਕਿ ਕਈ ਵਾਰੀ ਨਾ ਅਸੀਂ ਪ੍ਰੂਵ ਕਰਨ ਲੱਗ ਪੈਂਦੇ ਕਿ ਅਸੀਂ ਰਾਸ਼ਟਰਵਾਦੀ ਹਾਂ, ਪਰ ਜਿਹੜੇ ਅੰਨੇ ਰਾਸ਼ਟਰਵਾਦੀ ਹੈ, ਜਿਹੜੇ ਕਹਿ ਲਈ ਕਿ ਇੱਕ ਨਜ਼ਰੀਏ ਤੋਂ ਕਾਣੇ ਰਾਸ਼ਟਰਵਾਦੀ ਹੈ, ਉਹਨਾਂ ਨੇ ਇਹ ਜਿਹੜਾ ਤੁਹਾਡੀ ਦੇਸ਼ ਭਗਤੀ ਦਾ ਮੁੱਲ ਨਹੀਂ ਪਾਉਣਾ। ਅਰਸ਼ਦੀਪ ਮੁੰਡਾ ਕੈਚ ਛੁੱਟ ਗਿਆ ਇੱਕ ਖੇਡ ਦੇ ਮੈਦਾਨ ਦੇ ਵਿੱਚ, ਔਰ ਉਹ ਬੜੀ ਕਾਮਨ ਜੀ ਇੱਕ ਗਲਤੀ ਆ, ਉਹ ਹੁੰਦੀ ਰਹਿੰਦੀ, ਵਾਪਰਦੀ ਰਹਿੰਦੀ, ਖੇਡ ਦਾ ਹਿੱਸਾ। ਪਰ ਜਿਹੜੇ ਕੁਛ ਅਕਲ ਦੇ ਅੰਨੇ ਆ ਜਾਂ ਅਕਲ ਦੇ ਦੁਸ਼ਮਣ ਆ ਜਾਂ ਬਾਹਲੇ ਅੰਨੇ ਰਾਸ਼ਟਰਵਾਦੀ ਆ, ਉਹਨਾਂ ਨੇ ਉਹਨੂੰ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਤਾਂ ਖਾਲਿਸਤਾਨੀ ਆ, ਪਾਕਿਸਤਾਨ। ਦੇਖੋ, ਖਾਲਿਸਤਾਨੀ ਕਹਿਣ ਜਾਂ ਕੁਛ ਕਹਿਣ ਉਹ ਇੱਕ ਡਿਫਰੈਂਟ ਗੱਲ ਆ, ਪਰ ਕਹਿਣਾ ਕਿ ਗੱਦਾਰ ਆ, ਹਾਂਜੀ, ਪਾਕਿਸਤਾਨੀ ਕਹਿਣਾ ਇਹ ਨਹੀਂ ਹੈ ਉਹਨਾਂ ਦੇ ਨਾਲ ਮਿਲਿਆ। ਇਹ ਚੀਜ਼ ਜਿਹੜੀ ਹੈ ਉਹ ਬਹੁਤ ਮਾੜੀ ਆ। ਇਹਨਾਂ ਦੇ ਜਿਹੜੇ ਰਾਸ਼ਟਰਪਿਤਾ ਨਾ, ਜਦੋਂ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ,
ਜਦੋਂ ਨਨਕਾਣਾ ਸਾਹਿਬ, ਕਿਉਂਕਿ ਆਜ਼ਾਦੀ ਤੋਂ ਪਹਿਲਾਂ ਨਾ ਸਿੰਘਾਂ ਦੇ ਮੋਰਚੇ ਬੜੇ ਮਸ਼ਹੂਰ ਹੋਏ ਪੰਜਾਬੀਆਂ ਦੇ, ਬਹੁਤ ਸਾਰੇ ਮੋਰਚਿਆਂ ਦੇ, ਬੱਬਰ ਅਕਾਲੀ ਲਹਿਰ, ਕਿੰਨੇ ਹੀ ਮੋਰਚੇ ਲੱਗੇ ਸੀ। ਤੇ ਜਦੋਂ ਨਨਕਾਣਾ ਸਾਹਿਬ ਦਾ ਮੋਰਚਾ ਲੱਗਿਆ ਸੀ ਨਾ, ਤੇ ਉਦੋਂ ਮਹਾਤਮਾ ਗਾਂਧੀ ਨੇ ਕਿਹਾ ਸੀਗਾ ਕਿ ਕਹਿੰਦੇ ਹੁਣ ਸਿੱਖਾਂ ਨੇ ਜਿਹੜੀ ਹੈ ਉਹ ਜੰਗੇ ਆਜ਼ਾਦੀ ਦੀ ਲੜਾਈ ਨੂੰ ਅਮਲੀ ਰੂਪ ਦੇ ਦਿੱਤਾ, ਤੇ ਇਹਨਾਂ ਤੋਂ ਬਿਨਾਂ ਦਿੱਤਾ ਨਹੀਂ ਸੀ ਜਾਣਾ। ਕਿਉਂਕਿ ਆਪਾਂ ਦੇਖਿਆ ਕਿ 200 ਸਾਲ ਹਿੰਦੁਸਤਾਨ ਗੁਲਾਮ ਰਿਹਾ, ਤੇ ਜਿਹਦੇ ਚੋਂ ਪੰਜਾਬ ਦਾ ਖਿੱਤਾ ਸ਼ੇਰੇ ਪੰਜਾਬ ਤੋਂ ਬਾਅਦ ਤੁਸੀਂ ਲਾ ਲਓ ਵੀ ਸ਼ਾਇਦ 100 ਸਾਲ ਵੀ ਨਹੀਂ ਰਿਹਾ, 90 ਸਾਲ ਅਸੀਂ 95 ਸਾਲ ਗਿਣਦੇ ਉਹਦੇ ਵਿੱਚੋਂ। ਤਾਂ ਇਸੇ ਤਰ੍ਹਾਂ ਜਦੋਂ ਜੈਤੋ ਦਾ ਮੋਰਚਾ ਲੱਗਿਆ ਸੀਗਾ, ਤੇ ਉਦੋਂ ਨਹਿਰੂ ਨੇ ਗ੍ਰਿਫਤਾਰੀ ਦਿੱਤੀ ਸੀ ਸਿੱਖਾਂ ਦੇ, ਕਹਿ ਲਓ ਜਾਂ ਪੰਜਾਬੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਆਇਆ। ਉਹ ਬੇਸ਼ੱਕ ਆਪ ਦੇ ਵਿੱਚ ਕਾਂਗਰਸ ਪਾਰਟੀ ਜਾਂ ਨਹਿਰੂ ਜਿੱਡੇ ਮਰਜ਼ੀ ਵੱਡੇ ਲੀਡਰ ਬਣੇ ਫਿਰਦੇ ਸੀ, ਪਰ ਉਹ ਕਹਿੰਦੇ ਕਿ ਜੇ ਕਿਸੇ ਨੂੰ ਮੋਟੀਵੇਟ ਕਰ ਸਕਦੇ ਆ ਤਾਂ ਉਹ ਇਹ ਨੇ। ਤੇ ਅੱਜ ਤੁਸੀਂ ਵੇਖ ਲਓ ਵੀ ਉਹ 1900 ਦੀਆਂ ਗੱਲਾਂ ਨੇ, ਤੇ ਅੱਜ ਅਸੀਂ 2022 ਦੇ ਵਿੱਚ ਵੀ ਲੋਕਾਂ ਨੂੰ ਦੱਸਤਾ ਵੀ ਜੇ ਹਕਾਮਤਾਂ ਤਾਂ ਬਾਅਦ ਦੀਆਂ ਗੱਲਾਂ, ਜੇ ਅਸੀਂ ਅੜ ਗਏ ਨਾ ਤੇ ਅਸੀਂ ਉਹਨਾਂ ਲੋਕਾਂ ਨੂੰ ਝੁਕਾ ਲੈਂਦੇ ਹਾਂ ਜਿਹੜੇ ਲੋਕ ਕਹਿੰਦੇ ਵੀ ਇਸ ਤੇ ਕਦੇ ਪਿੱਛੇ ਨਹੀਂ ਮੁੜੇ ਕਿਸਾਨੀ ਅੰਦੋਲਨ। ਸੋ ਇਹ ਤੁਸੀਂ ਸਾਡੇ ਤੋਂ ਪ੍ਰੂਫ ਕਿੱਥੋਂ ਮੰਗਦੇ ਭਾਈ ਦੇਸ਼ ਭਗਤ ਕੌਣ ਹੈ? ਤੁਸੀਂ ਸਾਨੂੰ ਥੋੜ੍ਹਾ ਦੱਸੋਗੇ ਕਿ ਦੇਸ਼ ਭਗਤ ਕੌਣ ਹੈ। ਸਹੀ ਗੱਲ। ਸੋ ਇਹ ਆ ਅਰਸ਼ਦੀਪ ਮੁੰਡੇ ਤੋਂ ਕੈਚ ਛੁੱਟਿਆ, ਉਸ ਤੋਂ ਬਾਅਦ ਉਹਨੂੰ ਟਰੋਲ ਕੀਤਾ ਗਿਆ ਬਹੁਤ ਬੁਰੀ ਤਰੀਕੇ ਨਾਲ, ਗੱਦਾਰ ਕਿਹਾ ਗਿਆ, ਖਾਲਿਸਤਾਨੀ ਕਿਹਾ ਗਿਆ। ਪਰ ਚੰਗਾ ਪੱਖ ਇਹ ਵੀ ਹੈ ਰਾਜਕਰਨਵੀਰ ਸਿੰਘ ਜੀ ਵੀ ਇਸ ਵਾਰੀ ਸਾਡੇ ਜਿਹੜੇ ਲੋਕ ਆ ਥੋੜ੍ਹੇ ਜਾਗਰੂਕ ਆ, ਬਹੁਤ ਸਾਰੇ ਬੁੱਧੀਜੀਵੀ, ਚਿੰਤਕ ਔਰ ਮਾਨਸਿਕ ਤੌਰ ਤੇ ਇੱਕ ਤਰੀਕੇ ਨਾਲ ਕਹਿ ਲਓ ਸਿਹਤਮੰਦ ਲੋਕ, ਔਰ ਜਿਹੜੇ ਸੱਚ ਨੂੰ ਸੱਚ ਕਹਿੰਦੇ ਆ, ਹੱਕ ਨੂੰ ਹੱਕ ਕਹਿੰਦੇ ਆ, ਉਹਨਾਂ ਨੇ ਅਰਸ਼ਦੀਪ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ। ਪਰ ਬੇਸ਼ਰਮੀ ਦੀ ਇੰਤਹਾ ਦੇਖੋ ਤੁਸੀਂ ਕਿ ਇੱਕ ਮਾਮੂਲੀ ਗਲਤੀ ਨੂੰ ਤੁਸੀਂ ਅੰਨੀ ਰਾਸ਼ਟਰਵਾਦਤਾ ਦੇ ਨਾਲ ਜੋੜ ਰਹੇ ਹੋ, ਇੱਕ ਮਾਮੂਲੀ ਗਲਤੀ ਨੂੰ ਤੁਸੀਂ ਕਹਿ ਰਹੇ ਹੋ ਕਿ ਇਹ ਤਾਂ ਗੱਦਾਰ ਹੈ, ਇਹ ਤਾਂ ਉਹ ਹੈ। ਇਹ ਲੋਕ ਉਹ ਨੇ ਜਿਨ੍ਹਾਂ ਨੇ ਵਿਰਾਟ ਕੋਹਲੀ ਦੀ 2 ਮਹੀਨਿਆਂ ਦੀ ਕੁੜੀ ਨੂੰ ਵੀ ਉਹਦੇ ਬਾਰੇ ਮੰਦਾ ਚੰਗਾ ਬੋਲਿਆ, ਬਲਾਤਕਾਰ ਦੇ। ਹਾਂਜੀ, ਮਤਲਬ ਇਹ ਏਡੇ ਗਿਰੇ ਸਮਾਜ ਦੇ ਵਿੱਚੋਂ ਬੰਦੇ ਇਹ ਸਾਈਕੀ ਆ, ਏਡੇ ਘਟੀਆ ਸਮਾਜ ਦੇ ਵਿੱਚ ਆਉਣ ਵਾਲੇ ਬੰਦੇ ਆ। ਇਹ ਹਾਕੀ ਦੇ ਖਿਡਾਰਨ ਆ ਹਰਿਆਣੇ ਦੀ, ਤੇ ਉਹ ਸਾਡੇ ਦਲਿਤ ਭਾਈਚਾਰੇ ਦੇ ਵਿੱਚੋਂ ਆ। ਤੁਸੀਂ ਦੇਖੋ ਵੀ ਕਿੰਨੀਆਂ ਤੰਗੀਆਂ ਤੁਰਸ਼ੀਆਂ ਨਾਲ ਖੇਡੀ ਹੋਣੀ ਆ ਉਹ। ਜੇ ਤੁਸੀਂ ਗੂਗਲ ਕਰੋਗੇ ਕਿ ਪ੍ਰੋਟੈਸਟ ਆਊਟਸਾਈਡ ਦਾ ਹਾਕੀ ਪਲੇਅਰ ਇਨ ਹਰਿਆਣਾ, ਤਾਂ ਤੁਹਾਨੂੰ ਸਾਰੀ ਤਫਸੀਲ ਆ ਜਾਣੀ। ਉਹਨਾਂ ਦੇ ਬਾਰ ਮੂਹਰੇ ਜਾ ਕੇ ਗਾਲਾਂ ਕੱਢ ਕੇ ਆਏ ਲੋਕ। ਇੰਨੇ ਮਤਲਬ ਭਾਰਤੀ ਸਮਾਜ ਦਾ ਇੱਕ ਹਿੱਸਾ ਮਾਨਸਿਕ ਪੱਖੋਂ ਗਰਕਿਆ ਹੋਇਆ, ਬਿਲਕੁਲ ਗਰਕਿਆ ਹੋਇਆ, ਗਲਤਾਨ ਹੋ ਚੁੱਕਿਆ, ਮਨੋਰੋਗੀ ਨੇ ਜੀ, ਮਨੋਰੋਗੀ। ਇਹ ਤਾਂ ਹੋਰ। ਔਰ ਦੂਜੀ ਗੱਲ ਇਹ ਆ ਵੀ ਤੁਸੀਂ ਪੀਵੀ ਸਿੰਧੂ ਇੱਕ ਕੁੜੀ ਆ ਬੈਡਮਿੰਟਨ ਦੀ ਖਿਡਾਰਨ, ਉਹਨੇ ਜਦੋਂ ਪਹਿਲਾ ਟੂਰਨਾਮੈਂਟ ਜਿੱਤਿਆ ਤੇ ਦੁਨੀਆ ਦੇ ਵਿੱਚ ਉਹਦੀ ਬੱਲੇ ਬੱਲੇ ਹੋ ਗਈ। ਉਹਦੀ ਜਾਤੀ ਖੋਜੀ ਗਈ ਗੂਗਲ ਤੇ, ਬਕਾਇਦਾ ਖਬਰਾਂ ਚੱਲੀਆਂ ਕਿ ਕਾਸਟ ਆਫ ਪੀਵੀ ਸਿੰਧੂ, ਹਾਂਜੀ ਕਾਸਟ ਆਫ ਪੀਵੀ ਸਿੰਧੂ ਸਰਚ ਚੱਲੀ ਉਹ। ਤੇ ਤੁਸੀਂ ਦੇਖੋ ਵੀ ਜਿਹੜੇ ਸਮਾਜ ਜਿੱਥੇ ਧੀਆਂ ਦੇ ਉੱਤੇ ਮਾਣ ਕਰਨਾ ਚਾਹੀਦਾ, ਹਿਮਾ ਦਾਸ ਕੁੜੀ ਜਿੱਤ ਗਈ। ਹਿਮਾ ਦਾਸ ਵੀ ਦਲਿਤ ਭਾਈਚਾਰੇ ਦੇ ਵਿੱਚੋਂ, ਜੀ। ਹਿਮਾ ਦਾਸ ਕੁੜੀ ਜਿੱਤ ਗਈ, ਹੁਣ ਵੀ ਉਹ ਪਿੱਛੇ ਜੇ ਮੁਕਾਬਲੇ ਜਿੱਤਿਆ ਉਹਨੇ, ਉਹਨੂੰ ਵੀ ਉਹਦੀ ਜਾਤ ਕਾਸਟ ਖੋਜ ਕੀਤੀ ਗਈ ਗੂਗਲ ਦੇ ਉੱਤੇ ਜਾ ਕੇ ਵੀ ਇਹਦੀ ਕਾਸਟ ਕੀ ਹੈ। ਤੁਸੀਂ ਦੇਖ ਲਓ ਵੀ ਰਜਾਈਆਂ ਦੇ ਵਿੱਚ ਬਹਿ ਕੇ 2 ਰੁਪਈਆਂ ਬਦਲੇ ਟਵੀਟ ਕਰਨੇ ਬੜੇ ਸੌਖੇ। ਘਰੇ ਜਾ ਕੇ ਕੀ ਕਹਿੰਦੇ ਹੋਣਗੇ, ਅਸੀਂ ਅੱਜ ਟਰੋਲ ਕਰਕੇ ਆਏ ਹਾਂ। ਇੱਕ ਜਿਹੜਾ ਖਿਡਾਰੀ ਆ ਉਹ ਯੋਧਾ ਹੁੰਦਾ, ਉਹਦੇ ਉੱਤੇ ਜਿਹੜੇ ਅਸੀਂ ਹਾਈ ਗਰਮੀ ਕਰ ਲੈਂਦੇ, ਉਹਦੇ ਪਿੰਡੇ ਉੱਤੇ ਨਹੀਂ ਲੰਘਦੀਆਂ ਗਰਮੀਆਂ ਸਰਦੀਆਂ। ਤੇ ਅਰਸ਼ਦੀਪ ਦਾ ਸਟਰਗਲ ਬਹੁਤ ਜ਼ਿਆਦਾ ਹੈ। ਅਰਸ਼ਦੀਪ ਕੀ ਬਹੁਤ ਹਰੇਕ ਖਿਡਾਰੀ ਨਾਲ ਸਟਰਗਲ ਕਰਨਾ ਹੀ ਪੈਂਦਾ ਜੀ। ਮੋਸਟਲੀ ਖਿਡਾਰੀ ਮੱਧ ਵਰਗੀ ਘਰਾਂ ਚ ਆਉਂਦੇ ਨੇ, ਸਾਧਨਾ ਦੀ ਕਮੀ, ਆਰਥਿਕਤਾ ਇੱਕ ਆਪਦੇ ਆਪ ਚ ਸਟਰਗਲ ਹੁੰਦੀ ਹੈ, ਤੇ ਹੋਰ ਕਿੰਨੇ ਵਕਤਾਂ ਦੇ ਨਾਲ ਬੰਦਾ ਉੱਠ ਕੇ ਆਉਂਦਾ। ਸੋ ਉਹਨੇ, ਪਰ ਤੁਸੀਂ ਦੇਖੋ ਉਹ ਬੰਦੇ ਦਾ ਮਨੋਬਲ, ਉਹਨੇ ਜਿਹੜਾ ਲਾਸਟ ਓਵਰ ਆਪਦੀ ਇਸ ਇਨਿੰਗ ਦਾ ਕੀਤਾ, ਉਹਨੇ ਇੱਕ ਵਿਕਟ ਝਟਕਾਤੀ, ਬਾਵਜੂਦ ਇਸ ਦੇ ਕਿ ਉਹ ਤੋਂ ਇੰਨੇ ਪ੍ਰੈਸ਼ਰ ਦੇ ਵਿੱਚ ਕੈਚ ਇੱਕ ਜਿਹੜਾ ਡਰੋਪ ਹੋ ਗਿਆ। ਸੋ ਇਹ ਮਾੜੀਆਂ ਮੋਟੀਆਂ ਗਲਤੀਆਂ ਨੇ ਜਿਹੜੀਆਂ ਹੋ ਜਾਂਦੀਆਂ ਨੇ। ਹਰ ਇੱਕ ਦੁਨੀਆ ਦੀ ਰਾਜ ਦੀ ਕੋਈ ਐਸੀ ਟੀਮ ਨਹੀਂ ਜਿਹੜੀ ਹਾਰੀ ਨਾ ਹੋਵੇ, ਦੁਨੀਆ ਦਾ ਕੋਈ ਐਸਾ ਪਲੇਅਰ ਨਹੀਂ ਜਿਹੜਾ ਹਾਰਿਆ ਨਾ ਹੋਵੇ। ਦੇਖੋ ਖੇਡ ਨੂੰ ਖੇਡ ਦੀ ਭਾਵਨਾ ਦੇ ਨਾਲ ਖੇਡਣਾ ਤਾਂ ਚੰਗੀ ਗੱਲ ਆ ਜੀ। ਉਹਦੇ ਵਿੱਚ ਚਲੋ ਇਹ ਤਾਂ ਇਸ ਦੇ ਵਿੱਚ ਆ, ਮੈਂ ਇਹਨੂੰ ਨਾ ਟੀਚਰ ਡੇ ਦੇ ਨਾਲ ਜੋੜ ਦਿੰਦਾ ਜੀ। ਟੀਚਰ ਡੇ ਆ ਵੀ ਅੱਜ ਲੋਕਾਂ ਨੂੰ, ਜਿੱਦਾਂ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਵੀ ਇੱਕ ਸ਼ਮਾ ਬਲਦੀ ਆ, ਤੇ ਉਹ ਆਪ ਤਾਂ ਖੁਰਦੀ ਆ ਤੇ ਲੋਕਾਂ ਨੂੰ ਰੋਸ਼ਨੀ ਦਿੰਦੀ ਆ। ਪਤਾ ਨਹੀਂ ਉੱਥੇ ਰੋਸ਼ਨੀਆਂ ਦੇਣ ਵਾਲੇ ਕਿੱਥੇ ਗਵਾਚ ਗਏ ਆ। ਠੀਕ ਹੈ ਨਾ ਵੀ ਅੱਜ ਚਲੋ ਆਪਾਂ ਟੀਚਰ ਡੇ ਆ, ਅੱਜ ਬਹੁਤ ਸਾਰੇ ਅਸੀਂ ਆਪਣੇ ਅਧਿਆਪਕਾਂ ਨੂੰ, ਆਪਣੇ ਮਾਸਟਰਾਂ ਨੂੰ, ਭੈਣ ਜੀਆਂ ਨੂੰ ਯਾਦ ਕਰਦੇ ਹਾਂ ਵੀ ਕਿਸੇ ਨੇ ਡੰਡੇ ਵੀ ਖਾਧੇ, ਕਿਸੇ ਨੇ ਮੁੱਕੇ ਵੀ ਖਾਧੇ ਹੋਣੇ ਆ, ਕਿਸੇ ਨੇ ਝਿੜਕਾਂ ਤੋਂ ਵੀ ਜਿਹੜੇ ਉਹ ਡਰੇ ਆ, ਕਈਆਂ ਨੂੰ ਲਾਡ ਪਿਆਰ ਵੀ ਬਹੁਤ ਮਿਲਿਆ, ਸਾਰਾ ਕੁਛ ਹੀ ਆ।
ਰਲਿਆ ਮਿਲਿਆ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਰਹਿੰਦਾ ਆ। ਪਰ ਇਹਨਾਂ ਲੋਕਾਂ ਦਾ ਇੱਕ ਹੀ ਇਸ ਟਾਈਮ ਟੀਚਰ ਆ, ਨਫ਼ਰਤ। ਇਹਨਾਂ ਨੂੰ ਹੋਰ ਕੁਛ ਨਹੀਂ ਆਉਂਦਾ, ਸਿਰਫ ਨਫ਼ਰਤ ਕਰਨੀ ਆ। ਭਾਈ ਇੰਡੀਆ ਪਾਕਿਸਤਾਨ ਦਾ ਮੈਚ ਹੀ ਚੱਲਦਾ ਸੀ, ਕੋਈ ਦੋ ਜਾਣਿਆਂ ਦੇ ਵਿਚਾਲੇ ਯੁੱਧ ਥੋੜੀ ਚੱਲਣ ਦਿਆ ਸੀਗਾ। ਜੇ ਯੁੱਧ ਵੀ ਚੱਲਦਾ ਹੁੰਦਾ ਉਹਦੇ ਵਿੱਚ ਵੀ ਕੁਝ ਹੋ ਜਾਂਦਾ ਹੋਊਗਾ, ਇਹ ਕੋਈ ਵੱਡੀ ਜਿਹੜੀ ਇਹ ਗੱਲ ਨਹੀਂ ਆ। ਤੇ ਜਿਸ ਹਿਸਾਬ ਦੇ ਨਾਲ ਮੁੰਡੇ ਦੇ ਨਾਲ ਵਿਹਾਰ ਹੋਇਆ ਆ, ਇੱਥੋਂ ਇੱਕ ਚੀਜ਼ ਜਿਹੜੀ ਉਹ ਕਲੀਅਰ ਆ ਪ੍ਰਵੀਨ, ਵੀ ਤੁਸੀਂ ਨਾ ਜਿੰਨੇ ਮਰਜੀ ਆਪਾਂ ਕਈ ਵਾਰੀ ਕਹਿ ਦਿੰਦੇ ਨਾ ਵੀ ਭਾਰਤ ਦੇ ਸਪੂਤ ਜਿਹੜੇ ਉਹ ਬਣ ਕੇ ਦਿਖਾਓ, ਇਹਨਾਂ ਨੇ ਇਵੈਂਚੁਅਲੀ ਕਰਨਾ ਇਹੀ ਆ। ਇਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਦੱਬੀ ਹੋਈ ਭਾਵਨਾ ਆ ਇਹੋ ਜਿਹੇ ਮੌਕਿਆਂ ਤੇ ਉਜਾਗਰ ਹੁੰਦੀ ਆ, ਉਹ ਬਾਹਰ ਜਿਹੜੀ ਆਉਂਦੀ ਆ। ਆਲਦੋ ਅਰਸ਼ਦੀਪ ਦੇ ਹੱਕ ਦੇ ਵਿੱਚ ਮੁੰਡੇ ਦੇ ਵਿੱਚ ਬਹੁਤ ਜ਼ਿਆਦਾ ਲੋਕ ਜਿਹੜੇ ਉਹ ਆਏ ਆ। ਪੰਜਾਬ ਦਾ ਸਰਕਾਰ, ਜੇ ਤੁਸੀਂ ਟਵਿੱਟਰ ਤੇ ਜਾਣੇ ਹੈਂਡਲ ਹੈਗਾ ਤੁਹਾਡਾ ਟਵਿੱਟਰ ਹੈਂਡਲ ਤੇ ਤੁਸੀਂ ਸਪੋਰਟ ਕਰੋ ਸਕੋ ਅਰਸ਼ਦੀਪ ਦੇ ਹੱਕ ਦੇ ਵਿੱਚ, ਉਹਨੂੰ ਸਪੋਰਟ ਕਰੋ। ਔਰ ਉਹਦਾ ਮੋਰਾਲ ਬੜਾ ਤਕੜਾ, ਉਹਦੇ ਮਾਪਿਆਂ ਨੇ ਕੀਤਾ। ਉਹ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਪਰਵਾਹ ਨਾ ਕਰੋ। ਦੇਖੋ ਤੁਸੀਂ ਮੇਰੇ ਖਿਆਲ 20-22 ਸਾਲ ਸ਼ਾਇਦ ਉਹਦੀ ਉਮਰ ਹੈ, ਜ਼ਿਆਦਾ ਨਹੀਂ ਉਹਦੀ ਉਮਰ, ਕੋਈ ਛੋਟਾ ਜਿਹਾ ਮੁੰਡਾ ਤੇ ਉਹਨੇ ਕਿਸੇ ਤਰ੍ਹਾਂ ਦੀ ਟ੍ਰੋਲਿੰਗ ਦੀ ਪਰਵਾਹ ਹੀ ਨਹੀਂ ਕੀਤੀ। ਜੀ ਬਿਲਕੁਲ। ਸੋ ਸਰੋਤੇ ਤੁਸੀਂ ਵੀ ਆਪਣੇ ਵਿਚਾਰ ਇਹਨਾਂ ਸਾਰੇ ਚੀਜ਼ਾਂ ਦੇ ਵਿੱਚ ਜਿਹੜੇ ਉਹ ਤੁਸੀਂ ਕਰ ਸਕਦੇ ਹੋ। ਨੰਬਰ 408-272 5200 4082725200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰੋ। ਲੇਬਰ ਡੇ ਦੀ ਵੀ ਗੱਲ ਚੱਲ ਰਹੀ ਆ, ਆਪਣੇ ਤੁਸੀਂ ਅਧਿਆਪਕ ਨੂੰ ਕਿਸੇ ਨੂੰ ਯਾਦ ਕਰਨਾ ਆ, ਜੀ ਬਿਲਕੁਲ, ਉਹਨਾਂ ਦੀ ਸਿਖਾਈ ਹੋਈ ਕੋਈ ਅਜਿਹੀ ਗੱਲ ਜਿਹੜੀ ਤੁਹਾਨੂੰ ਅਜੇ ਤੱਕ ਚੇਤਾ ਆ, ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਹਾਂ ਜੀਵਨ ਦੇ ਵਿੱਚ ਉਹ ਫਲਸਫਾ ਜਿਹੜਾ ਤੁਹਾਡੇ ਬਹੁਤ ਕੰਮ ਆਇਆ, ਤੇ ਉਹ ਤੁਸੀਂ ਸਾਂਝੇ ਕਰ ਸਕਦੇ ਹੋ। ਤੇ ਬਾਕੀ ਅਰਸ਼ਦੀਪ ਨੂੰ ਲੈ ਕੇ ਪ੍ਰਵੀਨ ਜੋ ਇਸ ਟਾਈਮ ਉੱਥੇ ਦੇ ਹਾਲਾਤ ਚੱਲ ਰਹੇ ਆ, ਜਿੱਦਾਂ ਦੀਆਂ ਉੱਥੇ ਭੈੜੀਆਂ ਭੱਦੀਆਂ ਗੱਲਾਂ ਉਸ ਮੁੰਡੇ ਦੇ ਲਈ ਜਾਂ ਉਹਦੇ ਹੱਕ ਦੇ ਵਿੱਚ ਜਿਹੜੀਆਂ ਚੱਲ ਰਹੀਆਂ, ਤੁਸੀਂ ਉਸ ਸਾਰੇ ਪਾਸੇ ਦੇ ਉੱਤੇ ਕੀ ਸੋਚਦੇ ਆ, ਆਪਣੇ ਜ਼ਰੂਰ ਵਿਚਾਰ ਸਾਂਝੇ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408-272-5200। ਜੀ ਬਿਲਕੁਲ। ਸੋ ਇਹਨਾਂ ਤਿੰਨਾਂ ਅਹਿਮ ਮਸਲਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਅਰਸ਼ਦੀਪ ਜਿਹੜਾ ਖਿਡਾਰੀ ਹੈ, ਉਹ ਖੇਡ ਰਿਹਾ ਸੀ ਭਾਰਤ ਪਾਕਿਸਤਾਨ ਮੈਚ ਦੇ ਵਿੱਚ। 8ਵੇਂ ਮੁਕਾਬਲੇ ਦੇ ਵਿੱਚ ਉਹ ਤੋਂ ਕੈਚ ਡ੍ਰੌਪ ਹੋ ਜਾਂਦਾ ਤੇ ਇਸੇ ਕੈਚ ਡ੍ਰੌਪਿੰਗ ਤੋਂ ਬਾਅਦ ਉਹਨੂੰ ਫਿਰ ਗੱਦਾਰ ਕਿਹਾ ਜਾਂਦਾ, ਉਹਨੂੰ ਪਾਕਿਸਤਾਨ ਦੇ ਨਾਲ ਰਲਿਆ ਕਿਹਾ ਜਾਂਦਾ। ਦੇਖੋ ਦੋ ਟੀਮਾਂ ਹੋ ਰਹੀਆਂ, ਕੋਈ ਜੰਗ ਯੁੱਧ ਨਹੀਂ ਹੋ ਰਿਹਾ। ਖਿਡਾਰੀ ਨੂੰ ਖਿਡਾਰੀ ਰਹਿਣ ਦਿਓ, ਨਫ਼ਰਤਾਂ ਦੀਆਂ ਕੰਧਾਂ ਐਡੀਆਂ ਕੁ ਨਾ ਵਧਾਓ ਕਿ ਉਹ ਬਾਅਦ ਦੇ ਵਿੱਚ ਢਾਉਣੀਆਂ ਔਖੀਆਂ ਹੋ ਜਾਣ। ਖਿਡਾਰੀ ਕੌਮਾਂ, ਫਿਰਕਿਆਂ, ਖਿੱਤਿਆਂ ਦੇ ਸਾਂਝੇ ਹੁੰਦੇ ਆ। ਰਾਸ਼ਟਰਵਾਦ ਬੇਸ਼ੱਕ ਕੋਈ ਮਾੜੀ ਚੀਜ਼ ਨਹੀਂ ਹੈ, ਪਰ ਅੰਨਾ ਰਾਸ਼ਟਰਵਾਦ ਬਹੁਤ ਮਾੜੀ ਚੀਜ਼ ਹੈ। ਇਹਨੂੰ ਕਿਸੇ ਦੀ ਟ੍ਰੋਲਿੰਗ ਕਰਨ ਵਾਸਤੇ, ਐਵੇਂ ਕਿਸੇ ਸਿਆਸੀ ਹੱਥ ਠੋਕੇ ਦੇ ਹਿੱਸਾ ਬਣਨ ਨਾਲੋਂ ਕਿਸੇ ਖਿਡਾਰੀ ਦਾ ਸਤਿਕਾਰ ਕਰਨਾ ਇੱਕ ਜੁਦਾ ਗੱਲ ਔਰ ਕਰਨਾ ਚਾਹੀਦਾ ਜੀ। ਆਪਣੇ ਨਾਲ ਕੁਝ ਕਾਲਰ ਜੁੜੇ, ਆਪਾਂ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਆ, ਉਹਨਾਂ ਦੇ ਵਿਚਾਰ ਲੈਂਦੇ ਆ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200। ਜਰਨੈਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਜਦੋਂ ਮੈਂ ਦੱਸਦਾ ਆਪਣੀ, ਮੈਂ 10ਵੀਂ ਜਮਾਤ ਪੜ੍ਹਦਾ ਸੀ ਜੀ, ਤਾਂ ਅਚਾਨਕ ਸਾਡੀ ਸਕੂਲ ਤੋਂ ਪਹਿਲਾਂ ਇੱਕ ਇੰਗਲਿਸ਼ ਟੀਚਰ ਸੀ, ਉਹਨੇ ਸਾਡੀ ਟਿਊਸ਼ਨ ਰੱਖੀ ਸੀ ਵਿਚਾਰ। ਅੱਛਾ ਜੀ। ਤੇ ਉਧਰੋਂ ਦੁਸਹਿਰੇ ਦਾ ਦਿਨ ਆ ਗਿਆ, ਅਸੀਂ ਦੱਸਿਆ ਨਹੀਂ, ਟੀਚਰ ਨੂੰ ਪੁੱਛਿਆ ਨਹੀਂ ਸੀ, ਅਸੀਂ 3-4 ਜਣੇ ਦੁਸਹਿਰਾ ਦੇਖਣ ਚੱਲ ਗਏ। ਉਹ ਟੀਚਰ ਉਦੋਂ ਸਾਈਕਲਾਂ ਤੇ ਆਉਂਦੇ ਹੁੰਦੇ ਸੀਗੇ। ਠੀਕ ਹੈ। ਉਹਨਾਂ 2 ਟੀਚਰਾਂ ਨੇ ਸਾਈਕਲ ਚੱਕੇ, ਸਾਨੂੰ ਦੁਸਹਿਰੇ ਚੋਂ ਪਤਾ ਨਹੀਂ ਕਿੱਥੋਂ ਉਹਨਾਂ ਨੇ ਲੱਭਿਆ, ਲੱਭ ਕੇ ਸਾਨੂੰ ਸਾਈਕਲ ਤੇ ਬਿਠਾ ਲਿਆ, ਕੁਛ ਨਹੀਂ ਕਿਹਾ, ਸਾਨੂੰ ਵਾਪਸ ਸਕੂਲੇ ਲੈ ਆਏ। ਠੀਕ ਹੈ। ਸਕੂਲੇ ਲਿਆ ਕੇ ਉਹ ਕਹਿਣ ਲੱਗੇ, ਵੇਖੋ ਕਾਕਾ ਜੀ, ਤੁਹਾਡੇ ਮਾਂ-ਬਾਪ ਸਾਨੂੰ ਟਿਊਸ਼ਨ ਦਿੰਦੇ ਆ, ਤੁਸੀਂ ਪੜ੍ਹਨਾ ਨਾ ਪੜ੍ਹਨਾ ਤੁਹਾਡੀ ਆਪਣੀ ਮਰਜ਼ੀ ਆ, ਪਰ ਜੇ ਤੁਸੀਂ ਪੜ੍ਹ ਜਾਓਗੇ ਤਾਂ ਸਾਨੂੰ ਜ਼ਿੰਦਗੀ ਭਰ ਚੇਤੇ ਰੱਖੋਗੇ। ਬਿਲਕੁਲ। ਉਹ ਦਿਨ ਵੀਰ ਜੀ ਅਸੀਂ ਯਾਦ ਰੱਖ ਕੇ, ਵੈਸੇ ਤਾਂ ਅਸੀਂ ਇੱਕ ਵੀ ਛੁੱਟੀ ਨਹੀਂ ਸੀ ਕੀਤੀ ਰੋਜ਼ਾਨਾ, ਪਰ ਮੈਂ ਉਹ ਟੀਚਰ ਦਾ ਅੱਜ ਵੀ ਸਤਿਕਾਰ ਕਰਦਾ ਹਾਂ। ਉਹ ਪਤਾ ਨਹੀਂ ਉਹ ਪਰਮਾਤਮਾ ਕਰੇ ਉੱਪਰ ਗਏ ਹੋਣਗੇ ਜਾਂ ਕਿੱਦਾਂ ਆ, ਪਰ ਉਹਨਾਂ ਨੇ, ਤੁਹਾਨੂੰ ਨਾਮ ਯਾਦ ਆ ਆਪਣੇ ਉਹ ਟੀਚਰ ਦਾ? ਸੈਮਲ ਸਿੰਘ। ਸੈਮਲ ਸਿੰਘ, ਹਾਂਜੀ। ਕਿਹੜੀ ਥਾਂ ਤੇ ਪੜ੍ਹਾਉਂਦੇ ਹੁੰਦੇ ਸੀ, ਕਿਹੜੇ ਪਿੰਡ ਦੇ ਵਿੱਚ, ਕਿਹੜੇ ਸਕੂਲ ਚ? ਇਹ ਜੀ ਜਦੋਂ ਤੁਸੀਂ ਜਲੰਧਰੋਂ ਕਪੂਰਥਲੇ ਨੂੰ ਜਾਂਦੇ ਆ, ਉੱਥੇ DAV ਸਪੋਰਟਸ ਕਾਲਜ ਤੋਂ ਅੱਗੇ ਜਾ ਕੇ ਬਸਤੀ ਬਾਵਾ ਖੇਲ ਆਉਂਦੀ ਆ। ਠੀਕ ਹੈ। ਹਾਂਜੀ।
ਬਸਤੀ ਬਾਬਾ ਖੇਲ ਅਸੀਂ ਪੜ੍ਹਦੇ ਹੁੰਦੇ ਸੀ। ਮੇਰਾ ਪਿੰਡ ਨਾਲਾ ਆ, ਉਹਦੇ ਨਾਲ ਹੀ ਆ 1.5 ਮੀਲ ਤੇ, ਠੀਕ ਹੈ। ਜਲੰਧਰ ਦੇ ਲਾਗੇ। ਹਾਂਜੀ, ਸੋ ਤੁਹਾਨੂੰ ਮੈਂ- ਯਾਦ ਆ ਵੀ ਕਿੱਦਾਂ ਦੁਸ਼ਹਿਰੇ ਚੋਂ ਲੱਭ ਕੇ ਵਾਪਸ ਲੈ ਆਂਦਾ ਉਹਨਾਂ ਨੇ ਤੁਹਾਨੂੰ, ਹੈ? ਮੈਂ ਇਹ ਗੱਲ ਕਹਿਣਾ ਜੀ ਕਿ ਉਹਨਾਂ ਨੇ ਐਡੇ ਦੁਸਹਿਰੇ ਜੋ ਤੁਸੀਂ ਦੇਖੋ ਸਾਨੂੰ ਲੱਭਿਆ ਕਿੱਦਾਂ ਹੋਊਗਾ, ਔਰ ਸਾਈਕਲਾਂ ਦੇ ਵਿਚਾਰਿਆਂ ਨੇ। ਨਾਲੇ ਜ਼ਿੰਮੇਵਾਰੀ ਦੇਖੋ ਸਮਝੀ ਉਹ ਅਧਿਆਪਕ ਨੇ ਵੀ, ਮਾਪਿਆਂ ਨੇ ਮੇਰੇ ਕੋਲ ਘੱਲੇ ਆ ਨਿਆਣੇ ਵੀ ਮੈਂ ਇਹਨਾਂ ਦੇ ਲਈ ਜਵਾਬ ਦੇ ਹਾਂ। ਬਿਲਕੁਲ, ਮੈਂ ਕਿਹਾ ਜੀ ਉਹ ਟੀਚਰ ਉਸ ਵੇਲੇ ਉਹ ਟੀਚਰ ਹੁੰਦੇ ਸੀ, ਰੱਬ ਦਾ ਰੂਪ ਹੁੰਦੇ ਸੀ। ਅੱਜ ਦੇ ਟੀਚਰ ਜਿਹੜੇ ਆ ਸਕੂਲੇ ਪੜਾਉਂਦੇ ਨੇਗੇ ਤੇ ਘਰ ਉਹਨਾਂ ਨੇ ਟਿਊਸ਼ਨਾਂ ਰੱਖੀਆਂ ਆ। ਜੀ ਜੀ, ਥੈਂਕ ਯੂ ਜਰਨੈਲ ਜੀ। ਜੀ ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਬੜੀ ਜਿਹੜੀ ਗੱਲ ਕੀਤੀ ਆ ਵੀ ਅੱਜ ਦੇ ਟੀਚਰ ਦੇ ਹਾਲਾਤ ਇੱਥੇ ਤੱਕ ਕਿੱਦਾਂ ਪਹੁੰਚੇ, ਉਹਦੇ ਵਿਚਾਲੇ ਇੱਕ ਨਾ ਬਹੁਤ ਲੰਮਾ ਚੌੜਾ ਫੈਸਲਾ ਆ। ਹਾਂ, ਫਾਸਲਾ ਬਹੁਤ ਲੰਮਾ ਹੈ। ਆਪਾਂ ਉੱਤੇ ਵੀ ਗੱਲ ਕਰਾਂਗੇ। ਆਪਣੇ ਕੁਝ ਹੋਰ ਕਾਲਰ ਜੁੜੇ, ਉਹਨਾਂ ਦੇ ਵਿਚਾਰ ਲੈ ਲਈਏ। ਜੋਗਾ ਸਿੰਘ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਛੋਟੀ ਜਿਹੀ ਡਿਟੇਲ ਨਾਲ ਦੱਸ ਦਿੱਤਾ ਜੀ। ਅੱਜ ਦੇ ਖੇਡ ਪਲੇਅਰ ਦਾ ਇਹ ਸਾਰੇ ਦਸਤਾਨਾ ਦੂਗੋਗੇ ਚਾਚਾ ਕਿਸ ਗੱਲ ਤੇ ਇੰਨੀ ਹੋ ਰਹੀ ਹੈ ਜੀ? ਕਿਉਂ ਗੱਲ ਚੱਲਵੀਂ ਗੱਲ ਚੱਲੀ ਹੈ, 94 ਗੱਲ ਸੁਣੀ ਪੂਰੀ ਡਿਟੇਲ ਨਾਲ। ਮੈਂ ਸੁਣ ਜਾਣਾ ਚਾਹੁੰਦਾ ਜੀ ਵੀ ਜਿਹੜਾ ਹੈ ਅਰਸ਼ਦੀਪ ਦੀ ਗੱਲ ਠੀਕ ਹੋ ਦੱਸ ਦਿੰਨੇ ਆ ਜੀ, ਦੱਸ ਦਿੰਨੇ ਹੋਰ ਡਿਟੇਲ ਚ ਵੀ ਦੱਸ ਦਿੰਦੇ। ਥੈਂਕ ਯੂ ਜੀ। ਏਸ਼ੀਆ ਕੱਪ ਦੇ ਮੈਚ ਚੱਲ ਰਹੇ ਆ ਜੀ। ਹਾਂਜੀ, ਤੇ ਇਹ ਨਿਊਟਰਲ ਕੰਟਰੀ ਦੇ ਵਿੱਚ ਮੈਚ ਹੋ ਰਹੇ ਆ। ਮੈਨੂੰ ਲੱਗਦਾ ਮਿਡਲ ਸ਼ਾਰਜਾ ਸ਼ਾਇਦ ਜਾਂ ਉੱਥੇ ਉਧਰ ਮੇ ਵੀ ਦੁਬਈ ਦੇ ਵਿੱਚ ਉੱਥੇ ਕਿਤੇ ਹੋ ਰਹੇ ਨੇ। ਤੇ ਉਸ ਦੌਰਾਨ ਇੰਡੀਆ ਪਾਕਿਸਤਾਨ ਦਾ ਮੈਚ 2-4 ਦਿਨ ਪਹਿਲਾਂ ਹੋਇਆ ਸੀ, ਉਹ ਚ ਇੰਡੀਆ ਜਿੱਤ ਗਿਆ ਸੀਗਾ। ਉਸ ਟਾਈਮ ਦੇ ਉੱਤੇ ਇੱਕ ਪਾਕਿਸਤਾਨ ਦੇ ਪਲੇਅਰ ਕੋ ਵੀ ਕੈਚ ਕੁਛ ਛੁੱਟਿਆ, ਉਹਦੀ ਥੋੜੀ ਮਾੜੀ ਪਰਫਾਰਮੈਂਸ ਰਹੀ। ਪਤਾ ਨਹੀਂ ਉਹਨੂੰ ਏਦਾਂ ਟਰੋਲ ਹੋਇਆ ਕਿ ਨਹੀਂ ਹੋਇਆ, ਪਰ ਇਸ ਮੁਕਾਬਲੇ ਦੇ ਵਿੱਚ ਅਰਸ਼ਦੀਪ ਸਿੰਘ ਕੈਚ ਕਰਨ ਦੀ ਫੀਲਡਰ ਸੀਗਾ। ਬਾਲ ਸਿੱਟੀ ਕਿਸੇ ਨੇ ਮਾਰੀ, ਕੈਚ ਚੜ ਗਿਆ, ਮੁੰਡੇ ਕੋ ਹੋਇਆ ਨਹੀਂ। ਤੇ ਉਹਦਾ ਬਾਅਦ ਦੇ ਵਿੱਚ ਜਿਹੜੇ ਮੋਦੀ ਦੀ ਐਨਕਾਂ ਲਾ ਕੇ ਅਮਿਤ ਸ਼ਾਹ ਤੇ ਰਾਸ਼ਟਰਵਾਦ ਦੀਆਂ ਐਨਕਾਂ ਨਾਲ ਦੇਖਦੇ ਆ, ਉਸ ਮੁੰਡੇ ਨੂੰ ਉਹਨਾਂ ਨੇ ਬੇਇੰਤਹਾ ਗਾਲਾਂ ਕੱਢੀਆਂ। ਉਸ ਨੂੰ ਗੱਦਾਰ ਕਿਹਾ, ਖਾਲਿਸਤਾਨੀ ਕਿਹਾ। ਵਿਕੀਪੀਡੀਆ ਤੇ ਉਹਦੇ ਪੇਜ ਦੇ ਵਿੱਚ ਚੇਂਜ ਕਰ ਦਿੱਤਾ ਵੀ ਇਹਦੀ ਨੈਸ਼ਨੈਲਿਟੀ ਵੀ ਖਾਲਿਸਤਾਨੀ ਆ। ਜੇ ਕਿਤੇ ਯੁੱਧ ਲੜਦਾ ਪਿਆ ਤੇ ਇਹ ਖਾਲਿਸਤਾਨ ਦੇ ਵਿੱਚ ਆ, ਤਾਂ ਪੰਜਾਬ ਦਾ ਗ੍ਰੇਟ ਖਾਲਿਸਤਾਨ ਉਹ ਵੀ ਉਹਨਾਂ ਨੇ ਕਰਤਾ। ਉਹ ਤਾਂ ਪੰਜਾਬ ਵਾਲੇ ਕੋਸ਼ਿਸ਼ ਕਰੀ ਜਾਂਦੇ ਵੀ ਉੱਥੇ ਬਣ ਜਾਵੇ ਖਾਲਿਸਤਾਨ, ਪਰ ਇਹਨਾਂ ਨੇ ਵਿਕੀਪੀਡੀਆ ਤੇ ਬਣਾਤਾ ਜਿਹੜੇ ਰਾਸ਼ਟਰਵਾਦ ਦੀਆਂ ਐਨਕਾਂ ਜਿਹੜੇ ਉਹ ਦੇਖਦੇ ਆ। ਉਸੇ ਚੀਜ਼ ਦਾ ਦੇਖੋ ਜੀ ਰੌਲਾ ਆ। ਖੇਡ ਦੀ ਗੱਲ ਆ, ਖੇਡ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਪਲੇਅਰ ਕੋ ਕੋਈ ਨਾ ਕੋਈ ਗਲਤੀ ਹੁੰਦੀ ਹੋਈ ਰਹਿੰਦੀ ਆ। ਇਹ ਅਮੂਮਨ ਜੀ ਜਿਹੜੀ ਉਹ ਕੋਈ ਗੱਲ ਆ। ਤੇ ਦਬਾਅ ਬਾਹਰ ਬੈਠੇ ਜਿਹੜੇ ਦੇਖਣ ਵਾਲੇ, ਉਹਨਾਂ ਤੇ ਇੰਨਾ ਦਬਾਅ ਹੁੰਦਾ, ਅੰਦਰ ਪਲੇਅਰਾਂ ਦਾ ਤਾਂ ਕੀ ਹਾਲ ਜਿਹੜਾ ਹੋਣਾ ਆ, ਇਹ ਤਾਂ ਹੁਣ ਤੁਹਾਡੇ ਸਾਹਮਣੇ ਹੀ ਆ। ਸੋ ਇਹ ਮਸਲਾ ਬਣਿਆ ਜੀ। ਤੇ ਇਹਦੇ ਕਰਕੇ ਇਸ ਨੂੰ ਜਿਹੜਾ ਬੁਰਾ ਚੰਗਾ ਜਿਹੜਾ ਉਹ ਇਸ ਟਾਈਮ ਜਿਹੜਾ ਉਹ ਬੋਲਿਆ ਜਾ ਰਿਹਾ ਆ। ਪਰ ਅਸੀਂ ਉਹਨਾਂ ਦੇ ਧੰਨਵਾਦੀ ਆ ਜਿਹੜੇ ਮੁੰਡੇ ਦੇ ਜਿਹੜੇ ਹੱਕ ਚ ਆਏ ਆ। ਚੀਜ਼ ਹੋਰ ਵੀ ਰਾਜੀ ਐਡ ਕਰਨ ਵਾਲੀ ਆ, ਉਹ ਇਹ ਹੈ ਕਿ ਬਹੁਤੇ ਲੋਕ ਉਹਨੂੰ ਜਿਹੜਾ ਖਾਲਿਸਤਾਨੀ ਆਖਣ ਤੇ ਇਤਰਾਜ਼ ਕਰਦੇ ਨੇ ਕਿ ਖਾਲਿਸਤਾਨੀ ਕਾਹਤੋਂ ਕਿਹਾ। ਅਸੀਂ ਕਹਿੰਦੇ ਕਿ ਗਦਾਰ ਕਹਿਣਾ ਮਾੜਾ ਆ, ਅਸੀਂ ਕਹਿੰਦੇ ਕਿ ਤੁਸੀਂ ਪਾਕਿਸਤਾਨ ਨਾਲ ਰਲਿਆ ਕਹਿਣਾ ਮਾੜਾ ਵਾ, ਪਰ ਕਿਸੇ ਨੂੰ ਖਾਲਿਸਤਾਨੀ ਕਹਿ ਦਿਓ। ਤੁਸੀਂ ਤਾਂ ਕਿਸਾਨ ਅੰਦੋਲਨ ਨੂੰ ਵੀ ਕਹਿੰਦੇ ਸੀਗੇ। ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਖਿਡਾਰੀ ਆ ਉਹ ਸਾਰੀਆਂ ਕੌਮਾਂ ਦੇ ਸਾਂਝੇ ਹੁੰਦੇ ਆ, ਫਿਰਕਿਆਂ ਦੇ ਸਾਂਝੇ ਹੁੰਦੇ ਆ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ। ਉਹ ਮੁੰਡੇ ਨੇ ਬੜਾ ਜ਼ੋਰ ਮਾਰ ਕੇ ਮੈਚ ਦੇ ਵਿੱਚ ਖੇਡਿਆ, ਉਹਦੀ ਪਰਫਾਰਮੈਂਸ ਆ। ਤੇ ਪਰ ਨਾਲ ਹੀ ਇਹ ਕਿ ਬਾਲੇ ਲੋਕ ਇਹ ਕਹਿ ਰਹੇ ਰਾਜੀ ਆਪਣੀ ਲੋਕ ਕੁਛ ਕਿ ਖਾਲਿਸਤਾਨੀ ਕਾਹਤੋਂ ਕਹਿਤਾ। ਖਾਲਿਸਤਾਨੀ ਸ਼ਬਦ ਤਾਂ ਮਾੜਾ ਨਹੀਂ ਆ, ਨਹੀਂ, ਪਰ ਇਹਦੇ ਵਿੱਚ ਨਾ ਓਵਰਆਲ ਜਿਹੜੀ ਗੱਲ ਇਹ ਬਣਦੀ ਆ ਪ੍ਰਵੀਨ ਜੀ ਵੀ ਉੱਥੇ ਦੀ ਇਹ ਭਾਵਨਾ ਪ੍ਰਗਟ ਹੋਈ ਆ। ਇਹ ਦੱਬੀ ਹੋਈ ਜਿਹੜੀ ਭਾਵਨਾ, ਹੁਣ ਤਾਂ ਹੇਟ ਦੀ ਭਾਵਨਾ, ਹਾਂ ਜਿਹੜੀ ਹੇਟ ਦੀ ਭਾਵਨਾ ਤੇ ਜਿਹੜਾ ਦੂਜੇ ਖਾਸ ਕਰਕੇ ਜਿਹੜੇ ਮਾਈਨੋਰਿਟੀ ਦੇ ਵਿੱਚੋਂ ਆ ਜਾਂ ਸਿੱਖ ਆ ਜਾਂ ਕੋਈ ਹੋਰ ਆ, ਏਦਾਂ ਬਹੁਤ ਵਾਰੀ ਹੋਇਆ। ਜਿਹੜੇ ਮੁਸਲਮਾਨ ਪਲੇਅਰਾਂ ਨੂੰ ਏਦਾਂ ਵੀ ਇਹਨਾਂ ਨੇ ਬਹੁਤ ਹਨਾ, ਉਹ ਵੀ ਜਿਹੜਾ ਆਪਾਂ ਦੇਖਿਆ, ਇਹ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਜਿਹੜੀ ਉੱਥੇ ਦੀ ਮੈਜੋਰਟੀ ਆ ਨਾ ਇਸ ਟਾਈਮ, ਜਿਹੜੀ ਉਹ ਇਸ ਐਨਕ ਦੇ ਨਾਲ, ਇਸ ਪਰਦੇ ਦੇ ਹਿਸਾਬ ਦੇ ਨਾਲ ਦੇਖ ਰਹੀ ਆ, ਉਹਨਾਂ ਦੇ ਮਨ ਦੇ ਵਿੱਚ ਨਫ਼ਰਤ ਇੰਨੀ ਕੁ ਜ਼ਿਆਦਾ ਆ ਇਹਨਾਂ ਲੋਕਾਂ ਦੇ ਪ੍ਰਤੀ ਵੀ ਤੁਸੀਂ ਜੋ ਮਰਜ਼ੀ ਕਰ ਲਓ। ਜੇ ਬਾਰਡਰ ਤੇ ਗੋਲੀ ਖਾਓਗੇ ਤਾਂ ਠੀਕ ਆ, ਜੇ ਨਹੀਂ ਤਾਂ ਫਿਰ ਤੁਸੀਂ ਫਿਰ ਇਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਉਹ ਦੇਸ਼ ਧਰੋਹੀ ਆ। ਸੋ ਇਸੇ ਲਈ ਜਿਹੜੇ ਸਿੱਖਾਂ ਦੇ ਵਿੱਚ, ਪੰਜਾਬੀਆਂ ਦੇ ਵਿੱਚ ਜਿਹੜੀ ਭਾਵਨਾ ਨਾ ਵੀ ਵੱਖ ਹੋਣ ਦੀ, ਇਸ ਮੁਲਕ ਅਲੈਦਗੀ ਦੀ ਭਾਵਨਾ, ਬੇਗਾਨਗੀ ਦੀ ਜਿਹੜੀ ਇਹ ਭਾਵਨਾ ਆ, ਇਹ ਇਹਨਾਂ ਸਾਰੀਆਂ ਚੀਜ਼ਾਂ ਚੋਂ ਮਿਲ ਕੇ ਆਉਂਦੀ ਹੈ। ਨਹੀਂ ਦੇਖੋ, ਇਹ ਭਾਵਨਾ ਨਾਰਥ ਈਸਟ ਚ ਵੀ ਬਥੇਰੀ ਹੈ।
ਉੱਥੇ ਹੁਣ ਤੁਸੀਂ ਦੇਖੋ ਹਾਂਜੀ। ਪ੍ਰਵੀਨ, ਕੋਈ ਕਿਤੇ ਨਾਰਥ ਈਸਟ ਵਾਲਾ ਭਾਰਤ ਦੇ ਕਿਸੇ ਹੋਰ ਸੂਬੇ 'ਚ, ਖਾਸ ਕਰਕੇ ਕੈਪੀਟਲ ਰੀਜਨ 'ਚ ਆਵੇ, ਹਾਂਜੀ ਉਹਨੂੰ ਪਤਾ ਕੀ ਕਹਿੰਦੇ ਸਭ ਤੋਂ ਪਹਿਲਾਂ? ਵੈਲਕਮ ਟੂ ਇੰਡੀਆ। ਹਾਂਜੀ, ਦੇਖ ਲਓ ਤੁਸੀਂ, ਉਹਨੂੰ ਕਹਿੰਦੇ ਵੈਲਕਮ ਟੂ ਇੰਡੀਆ। ਹਾਂਜੀ। ਉਹਨੂੰ ਉਹ ਇੰਡੀਆ ਦਾ ਹਿੱਸਾ ਹੀ ਨਹੀਂ ਮੰਨਦੇ। ਹਾਂ ਬਿਲਕੁਲ, ਤੇ ਉਹ ਜਦੋਂ ਤੁਸੀਂ ਅਹਿਸਾਸ ਹੀ ਨਹੀਂ ਕਰਾਉਂਦੇ, ਜੇ ਤੁਸੀਂ ਅਗਲੇ ਕਿਉਂ ਰਹਿਣਾ ਚਾਹਣ? ਕਿਉਂ ਰਹਿਣਾ ਚਾਹੂਗਾ? ਠੀਕ ਹੈ, ਸਾਊਥ ਹੈ, ਸਾਊਥ ਤੇ ਬਹੁਤ ਵੱਡਾ ਹਿੱਸਾ ਰਾਜ ਜੀ, ਸ਼ਾਇਦ ਆਪਾਂ ਨਹੀਂ ਜਾਣਦੇ, ਉਹ ਹਿੰਦੀ ਨਾਲ RSS ਨਾਲ ਸਹਿਮਤ ਨਹੀਂ। ਮੈਂ ਉੱਥੇ ਰਿਹਾ 3 ਹਾਂਜੀ। ਸਾਲ, ਉੱਥੇ ਰਿਹਾ ਬੰਗਲੌਰ ਦੇ ਵਿੱਚ। ਹਾਂਜੀ, ਜਾਂ ਤਾਂ ਉੱਥੇ ਇੰਗਲਿਸ਼ ਚੱਲਦੀ ਆ, ਤੇ ਜਾਂ ਫਿਰ ਉਹਨਾਂ ਦੀ ਆਪਣੀ ਭਾਸ਼ਾ ਕੰਨੜਾ, ਤੇਲਗੂ, ਤਾਮਿਲ ਜਾਂ ਕੰਨੜ, ਜੋ ਵੀ ਹੈ, ਮਲਿਆਲਮ, ਜਿਹੜੇ ਵੀ ਜਿਹੜੀ ਤੁਸੀਂ ਉੱਥੇ ਸੂਬੇ ਦੇ ਵਿੱਚ ਜਿਹੜੇ ਉਹ ਰਹਿੰਦੇ ਆ, ਹਾਂਜੀ। ਉਹ ਨਹੀਂ ਲਾਈਕ ਕਰਦੇ। ਮੈਂ ਇੱਕ ਵਾਰੀ ਚੇਨਈ ਗਿਆ, ਹਾਂਜੀ, ਉੱਥੇ ਵੀ ਨਹੀਂ। ਨਹੀਂ, ਹਿੰਦੀ ਨਹੀਂ ਬੋਲਦੇ, ਇੰਗਲਿਸ਼ ਉਹ ਮਾੜੀ ਮੋਟੀ ਬੋਲ ਲੈਂਦੇ ਆ। ਹਾਂਜੀ, ਉਹ ਕਹਿੰਦੇ ਵੀ ਭਾਈ ਤੁਸੀਂ ਸਾਡੇ ਏਦਾਂ ਥੋਪੋ ਨਾ, ਹਾਂ ਬਿਲਕੁਲ, ਵੀ ਇਹ ਨਹੀਂ ਆ, ਸਾਨੂੰ ਸਾਡੇ ਅਸੀਂ ਜਿੱਦਾਂ ਦੇ ਹੈਗੇ ਆ, ਸਾਨੂੰ ਉਸ ਹਿਸਾਬ ਦੇ ਨਾਲ ਜਿਹੜਾ ਉਹ ਰਹਿਣ ਜਿਹੜਾ ਉਹ ਦਿੱਤਾ ਜਾਵੇ। ਸੋ ਇਹ ਜਿਹੜੀ ਇਸ ਹਿਸਾਬ ਦੇ ਨਾਲ ਪ੍ਰਵੀਨ ਨੇ ਗੱਲ ਜਿਹੜੀ ਉੱਥੇ ਤੁਰੀ ਆ ਨਾ, ਇਹ ਕੋਈ ਬਹੁਤੀ ਜਿਹੜੀ ਉਹ ਚੰਗੀ ਨਹੀਂ ਆ। ਪਰ ਓਵਰਆਲ ਇਹ ਆ ਵੀ ਜਿਹੜੇ ਕੋਈ ਦੁਬਿਧਾ 'ਚ ਹੋਣਗੇ ਨਾ ਸਿੱਖ, ਹਾਂਜੀ, ਵੀ ਇਹ ਕਿਉਂ ਏਦਾਂ ਕਹਿੰਦੇ ਆ, ਇਹ ਤੁਹਾਨੂੰ ਵੀ ਉਹਨਾਂ ਨੇ ਉਦਣ ਏਦਾਂ ਹੀ ਕਹਿਣਾ ਜਿੱਦਣ ਤੁਸੀਂ ਮਾੜੀ ਜੀ ਵੀ ਏਦਾਂ ਦੀ ਗੱਲ ਕਰਤੀ। ਬਿਲਕੁਲ, ਇਹ ਉਹਨਾਂ ਨੇ ਰਾਸ਼ਟਰਵਾਦ ਦੀ ਐਨਕ ਨਾਲ ਹੀ ਵੇਖਣਾ। 1984 ਦੇ ਵਿੱਚ ਜਦੋਂ ਕਤਲੇਆਮ ਚੱਲ ਰਿਹਾ ਸੀ, ਸਿੱਖਾਂ ਦਾ ਜੈਨੋਸਾਈਡ ਹੋ ਰਿਹਾ ਸੀ, ਉਹਨਾਂ ਨੇ ਤੁਹਾਡੇ ਕਿਸੇ ਤੋਂ ਇਹ ਥੋੜੀ ਪੁੱਛਿਆ ਵੀ ਤੂੰ ਕਿਹੜੀ ਪਾਰਟੀ ਦਾ ਨਾ, ਜਾਂ ਤੂੰ ਕਿਹੜੇ ਅਹੁਦੇ ਤੇ? ਹਾਂ, ਤੂੰ ਕਿਹੜੇ ਅਹੁਦੇ ਤੇ ਆ? ਉੱਥੇ ਵੱਡੇ ਫੌਜੀਆਂ ਨੂੰ ਵੀ ਜਿਹੜੀ ਹੈ ਜਾਨ ਬਚਾਉਣੀ ਪਈ। ਮੈਂ ਕਹਿੰਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਭੁਲੇਖਾ ਦੂਰ ਹੋ ਗਿਆ ਸੀ, ਸਾਰਿਆਂ ਦਾ ਹੀ ਹੋ ਗਿਆ, ਸਾਰਿਆਂ ਦਾ ਹੀ ਹੋ ਗਿਆ ਸੀ। ਮਤਲਬ ਰਾਸ਼ਟਰਪਤੀ ਸਭ ਤੋਂ ਵੱਡਾ ਅਹੁਦਾ। ਹਾਂ, ਹੁਣ ਤੁਸੀਂ ਉਹ ਦੇਖ ਲਓ ਵੀ ਉੱਥੇ ਕੀ ਜਿਹੜਾ ਉਸ ਚੀਜ਼ ਦੇ ਵਿੱਚ ਹੈਗਾ ਆ। ਉੱਥੇ ਦੀ ਜਿਹੜੀ ਮਾਨਸਿਕਤਾ ਸਿਰਫ ਤੇ ਸਿਰਫ ਇੱਕੋ ਹੀ ਆ ਵੀ ਮਾਈਨੋਰਟੀਜ਼ ਨੂੰ ਅਸੀਂ ਅੱਗੇ ਨਹੀਂ ਆਉਣ ਦੇਣਾ, ਤੇ ਕੱਲਾ ਦਬਾ ਕੇ ਨਹੀਂ ਰੱਖਣਾ। ਉਹਨਾਂ ਨੂੰ ਇਸ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੇ ਲੈਣਾ ਵੀ ਇਹ ਤੁਸੀਂ ਸਾਡੇ ਨਹੀਂ, ਤੁਸੀਂ ਜਿੰਨੇ ਮਰਜ਼ੀ ਪੈਰ ਧੋ ਕੇ ਇਹਨਾਂ ਦੇ ਜਿਹੜੇ ਉਹ ਪੀਣ ਵਾਲੀ ਗੱਲ ਕਰ ਲਓ, ਇਹਨਾਂ ਦੇ ਮਨ ਦੇ ਵਿੱਚ ਜਿਹੜੀ ਭਾਵਨਾ ਨਿਕਲਦੀ ਇਹ ਹੈਗੀ ਆ, ਇਹੀ ਇਸ ਹਿਸਾਬ ਨਾਲ ਸੋਚਦੇ। ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਾਜਕਮਲ ਸਿੰਘ ਜੀ ਤੇ ਪ੍ਰਵੀਨ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਤੇ ਪਹਿਲਾਂ ਤਾਂ ਉਹ ਅਰਸ਼ਦੀਪ ਵਾਲੀ ਗੱਲ ਕਰ ਲਈਏ ਆਪਾਂ ਜੀ। ਜਿਹੜਾ ਖਾਲਿਸਤਾਨ ਅੱਜ ਟ੍ਰੈਂਡਿੰਗ ਕਰ ਰਿਹਾ, ਕੱਲ੍ਹ ਦਾ ਹੀ ਬਹੁਤ ਜ਼ਿਆਦਾ ਟਵਿੱਟਰ ਦੇ ਉੱਤੇ ਵੀ ਦੇਖੋ ਵੀ ਜਿਹੜੀਆਂ ਪੰਜਾਬੀ ਰੇਡੀਓ USA ਦੀਆਂ ਕਈ ਵਾਰੀ ਰਿਪੋਰਟ ਹੁੰਦੀਆਂ, ਜੇ ਉਹਨਾਂ 'ਚ ਖਾਲਿਸਤਾਨ ਸ਼ਬਦ ਆ ਜਾਏ, ਕਿਸੇ ਨੇ ਕਿਹਾ, ਤੇ ਇਹ ਬਲੌਕ ਕਰ ਦਿੰਦੇ ਆ ਇੰਡੀਆ ਦੇ ਵਿੱਚ ਤੁਸੀਂ ਕਾਹਦੇ ਸ਼ਬਦ ਵਰਤਦੇ ਆ। ਤੇ ਇਹ ਤਾਂ ਹੋ ਗਈ ਇਹ, ਚਲੋ ਜੇ ਉਹ ਕਹਿੰਦੇ ਆ ਤਾਂ ਵਧੀਆ ਆ। ਮੈਂ ਤਾਂ ਹੈਰਾਨ ਆ ਵੀ ਸਿੱਖੇ ਕਹੀ ਜਾਂਦੇ ਕਾਹਦੇ ਗਿਆ, ਵਧੀਆ ਕਹਿਤਾ ਤਾਂ ਠੀਕ ਆ, ਸਮਾਂ ਉਹ 'ਚ ਕੀ ਪ੍ਰੋਬਲਮ ਆ ਹਨਾ, ਨਹੀਂ ਹੋਣੀ ਚਾਹੀਦੀ। ਤੇ ਹਾਂਜੀ, ਤੇ ਦੂਸਰੀ ਮੈਂ ਟੀਚਰਾਂ ਹੀ ਦੱਸਦਾ, ਆਪਣੇ ਇੱਕ ਹਾਈ ਸਕੂਲ ਟੀਚਰ ਦੀ ਗੱਲ। ਜੀ। ਤੇ ਹੁਣ ਮੈਂ ਸਕੂਲ ਦਾ ਨਾਂ ਦੱਸ ਦਿੰਦਾ ਜਿੱਥੇ ਮੈਂ ਹਾਈ ਸਕੂਲ ਕਰਦਾ ਸੀ, ਰਾਮਪੁਰ ਝੰਜੂ ਵਾਲਾ, ਬਿਲਕੁਲ ਮਾਲਪੁਰ ਦੇ ਲਾਗੇ ਆ। ਏਰੀਏ ਦੇ ਲੋਕ ਬਹੁਤ ਇੱਧਰ ਹੈਗੇ, ਅੰਬਾਂ ਦੇ ਬਾਗ ਬਹੁਤ ਜ਼ਿਆਦਾ ਹੁੰਦੇ ਉੱਥੇ। ਠੀਕ ਹੈ ਜੀ। ਤੇ ਜਦੋਂ ਮੈਂ 9ਵੀਂ ਜਾਂ 10ਵੀਂ 'ਚ ਸੀਗਾ ਤੇ ਸਕੂਲੇ ਗਏ, ਤੇ ਸਾਡੇ ਮਾਸਟਰ ਹੁੰਦੇ ਸੀ ਸਾਇੰਸ ਦੇ, ਗੁਰਚਰਨ ਸਿੰਘ, ਬਹੁਤ ਹੀ ਸਖਤ ਮਾਸਟਰ ਹੁੰਦੇ ਸੀ। ਹਰ ਵੇਲੇ ਡੰਡਾ ਉਹਨਾਂ ਦੇ ਨਾ ਹੱਥ 'ਚ ਕੋਲੇ ਹੀ ਹੁੰਦਾ ਸੀ। ਤੇ ਇੱਕ ਦਿਨ ਗਏ ਤਾਂ ਸਾਡੇ ਪਿੰਡ ਦੇ ਜਿਹੜੇ ਮੇਰੇ ਤੋਂ 3 ਸਾਲ ਮੋਰੇ ਪੜ੍ਹਦੇ ਸੀ, ਉਹ ਕੋਈ ਵੀ ਨਹੀਂ ਗਿਆ ਉੱਥੇ। ਤੇ ਉਹਨੇ ਪਹਿਲਾਂ ਤਾਂ ਜਦੋਂ ਦਬਕੇ ਦੁਬਕੇ ਮਾਰੇ, ਉਹ ਕਿੱਥੇ ਗਏ, ਕਿ ਕੋਈ ਚੁੱਪ ਕਰਕੇ ਬੈਠਾ, ਕੋਈ ਦੱਸੇ ਨਾ। ਉਹ ਕਹਿੰਦੇ ਮਾਸਟਰ ਜੀ ਰਸਤੇ 'ਚ ਅੰਬ ਚੂਪਦੇ ਆ, ਕਿਉਂਕਿ ਉਹ 3-4 ਜਾਣੇ ਆ। ਉਹ ਕਹਿੰਦੇ ਵੀ ਅੱਜ ਤਾਂ ਅੰਬ ਚੂਪਦੇ, ਪੱਕੇ ਹੋ ਹੈਗੇ ਅੰਬ। ਮਾਸਟਰ ਹੁਣੀ ਉੱਥੋਂ ਚੱਲ ਪਏ। ਉੱਥੇ ਚੋ ਵੀ ਬਹੁਤ ਪੈਂਦੇ, ਚੋ ਦੇ ਬਿਲਕੁਲ ਪਾਰ ਟੱਪ ਕੇ ਨਾ ਅੰਬਾਂ ਦੇ ਬਹੁਤ ਬਾਗ ਸੀਗੇ, ਉੱਥੋਂ ਹੀ ਫਿਰ ਛਿੱਲਦੇ ਲਿਆਂਦੇ ਉਹਨੇ ਉੱਥੇ ਅੰਬ ਚਬਾਤੇ ਚੰਗੇ, ਫਿਰ ਅੰਬ ਚਬਾ ਕੇ ਸਾਰਾ ਦਿਨ ਨਾਲੇ ਤਾਂ ਬੈਠ ਕੇ ਦੜਾਏ। ਮੁੜ ਕੇ ਫਿਰ ਪਿੰਡ ਵੀ ਰਾਤ ਜਿਹੜੇ ਉਹਨਾਂ ਦੇ ਪੇਰੈਂਟਸ ਨੂੰ ਆ ਕੇ ਦੱਸਿਆ ਕਿ ਦੇਖੋ ਜੀ ਆਹ ਅੰਬ ਚੂਪਦੇ ਸੀ, ਇਹ ਪੜ੍ਹ ਨਹੀਂ ਆਏ ਸੀ। ਏਦਾਂ ਦੀਆਂ ਸਟੋਰੀਆਂ ਬਹੁਤ ਯਾਦ ਹੋਣੀਆਂ। ਜ਼ਰੂਰ ਤੁਸੀਂ ਕਾਲ ਕਰਕੇ ਆਪਣੀ ਸਟੋਰੀ ਵੀ ਜ਼ਰੂਰ ਸ਼ੇਅਰ ਕਰ ਸਕਦੇ ਜੀ। ਥੈਂਕ ਯੂ ਜੀ, ਮਿਹਰਬਾਨੀ ਹਰਜੋਤ ਸਿੰਘ, ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਇਹ ਇਸ ਚੀਜ਼ ਦੇ ਵਿੱਚ ਜਿਹੜੀ ਗੱਲ ਆ ਨਾ, ਅੱਗੇ ਜਿਹੜਾ ਟੀਚਰ ਸੀ ਨਾ, ਉਹਨੂੰ ਬੜੀ ਪ੍ਰਾਈਡ ਹੁੰਦੀ ਸੀ, ਮਾਣ ਹੁੰਦਾ ਸੀਗਾ ਵੀ ਮੇਰੇ ਚੰਡੇ ਨਿਆਣੇ ਵੀ ਕਹਿੰਦੇ ਹੁੰਦੇ ਸੀ, ਤੇ ਪੜ੍ਹਾਏ ਨਿਆਣੇ ਵੀ ਹਨਾ ਕਹਿੰਦੇ ਸੀਗੇ ਵੀ ਭਾਈ ਦੇਖ ਲੈ ਕਿੱਥੇ ਤੱਕ ਪਹੁੰਚ ਗਏ, ਕਿਹੜੇ ਅਹੁਦਿਆਂ ਤੱਕ ਜਿਹੜੇ ਆਪਾਂ ਪਹੁੰਚਾ ਦਿੱਤੇ। ਸਕੂਲਾਂ ਦੇ ਵਿੱਚ ਸਰ ਮੈਡਮ ਨਹੀਂ ਸੀ ਹੁੰਦਾ, ਮਾਸਟਰ ਭੈਣ ਜੀ ਹੁੰਦਾ। ਹਾਂਜੀ, ਮਾਸਟਰ ਭੈਣ ਜੀ ਹੁੰਦਾ ਸੀ। ਤੇ ਮਤਲਬ ਇੱਕ ਨਾ ਰਿਸ਼ਤਾ ਸੀ ਤੁਹਾਡਾ, ਇੱਕ ਸ਼ਰਮ ਦਾ ਰਿਸ਼ਤਾ, ਇੱਕ ਗੁਰੂ ਚੇਲੇ ਵਾਲਾ ਰਿਸ਼ਤਾ, ਡਰ ਦਾ ਵੀ ਰਿਸ਼ਤਾ ਹੁੰਦਾ ਸੀਗਾ, ਡਰ ਦਾ ਰਿਸ਼ਤਾ ਹੁੰਦਾ ਸੀਗਾ। ਔਰ
ਮੈਨੂੰ ਚੰਗੀ ਤਰ੍ਹਾਂ ਯਾਦ ਆ, ਮੈਨੂੰ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਜਿੰਨਾ ਟੀਚਰਸ ਕੋਲੇ ਪੜ੍ਹਿਆ ਮੈਨੂੰ ਸਾਰਿਆਂ ਦੇ ਨਾਂ ਯਾਦ ਨੇ, ਮੂੰਹ ਜ਼ਬਾਨੀ ਯਾਦ ਨੇ। ਔਰ ਬੜੇ ਨੇਕ ਇਨਸਾਨ ਜਿਨ੍ਹਾਂ ਨੇ ਇਸ ਸੁਸਾਇਟੀ ਨੂੰ ਸਰਵ ਕੀਤਾ, ਇਸ ਸੁਸਾਇਟੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਹਨਾਂ ਸਕੂਲਾਂ ਦੇ ਵਿੱਚੋਂ ਜਿਨ੍ਹਾਂ ਨੂੰ ਉਹਨਾਂ ਨੇ ਪੜ੍ਹਾਇਆ, ਬਹੁਤ ਕਾਬਲ ਅਹੁਦਿਆਂ ਤੱਕ ਵੀ ਪਹੁੰਚਾਇਆ। ਔਰ ਕਈ ਮਾਸਟਰ ਭੈਣ ਜੀ ਇੰਨੇ ਨੇਕ ਹੁੰਦੇ ਸੀਗੇ ਨਾ ਰਾਜਕਰਮਵੀਰ ਸਿੰਘ ਜੀ, ਜੇ ਕੋਈ ਬੱਚਾ ਵਧੀਆ ਹੁੰਦਾ ਸੀ ਨਾ ਤੇ ਉਹ ਕਿਉਂਕਿ ਆਮ ਹੀ ਪਿੰਡਾਂ ਦੇ ਵਿੱਚ ਉਦੋਂ ਸਾਧਨ ਵੀ ਆਮਦਨ ਦੇ ਸਾਰਿਆਂ ਦੇ ਸੀਮਤ ਹੀ ਹੁੰਦੇ ਸੀ, ਤਾਂ ਉਹਨਾਂ ਨੇ ਕਿਸੇ ਮੁਕਾਬਲੇ 'ਚ ਲੈ ਕੇ ਜਾਣਾ ਤੇ ਉਹਨੂੰ ਕਹਿਣਾ ਕਿ ਤੂੰ ਮੁਕਾਬਲੇ 'ਚ ਜਾ ਵੜਾ, ਬਸ ਘਰੋਂ ਨਹਾ ਧੋ ਕੇ ਬਸਤਾ ਚੱਕ ਕੇ ਆ ਜਾ, ਤੇਰਾ ਕਿਰਾਇਆ, ਤੈਨੂੰ ਉੱਥੇ ਰਹਿਣ ਸਹਿਣ ਦਾ ਖਰਚਾ ਜੋ ਵੀ ਆ ਅਸੀਂ ਦੇਵਾਂਗੇ। ਇੰਨੇ ਨੇਕ ਵੀ ਜਿਹੜੇ ਆ ਮਾਸਟਰ ਹੋਏ ਨੇ, ਇੰਨੇ ਨੇਕ ਟੀਚਰਸ ਹੋਏ ਨੇ, ਇੰਨੇ ਨੇਕ ਲੋਕ ਹੋਏ ਨੇ ਐਜੂਕੇਸ਼ਨ ਦੇ ਵਿੱਚ। ਔਰ ਬ੍ਰੇਕ ਤੋਂ ਪਾਰ ਜਦੋਂ ਆਪਾਂ ਆਏ ਨਾ ਵਾਪਸ, ਕਾਲਰ ਨੇ ਹੁਣ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹੀ ਸੁਨੇਹਾ ਲੈਣਾ ਚਾਹੁੰਦਾ ਵੀ ਜਿਹੜੇ ਆਪਣੇ ਵੀਰ ਭਰਾਵਾਂ ਨੂੰ, ਪੰਜਾਬੀਆਂ ਨੂੰ ਅਜੇ ਵੀ ਭੁਲੇਖਾ ਹੈਗਾ ਤਾਂ ਵੀ ਆਪਣੇ ਭਰਾ ਖਾਲਿਸਤਾਨ ਕਿਉਂ ਮੰਗਦੇ ਆ, ਤੇ ਹੁਣ ਮੰਗ ਲੈਣਾ ਚਾਹੀਦਾ। ਹੁਣ ਮੌਕਾ ਵੀ ਆ, ਵੋਟਿੰਗ ਰਜਿਸਟਰ ਕਰਾਉਣ ਤੇ ਖਾਲਿਸਤਾਨ ਨੂੰ ਵੋਟਾਂ ਪਾਉਣ ਤੇ ਆਪਾਂ ਆਪਣਾ ਖੁਸ਼ਹਾਲ ਦੇਸ਼ ਬਣਾਈਏ ਜੀ। ਥੈਂਕ ਯੂ ਕੁਲਦੀਪ ਜੀ। ਹਾਂਜੀ, ਥੈਂਕ ਯੂ ਜੀ। ਜਸਪਾਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਰਾਜੀ ਪ੍ਰਵੀਨ ਜੀ। ਹਾਂਜੀ, ਤੇ ਜਿਹੜੀ ਆਪਾਂ ਪੈਟਰੋਲਿੰਗ ਵਾਲੀ ਗੱਲ ਕਰਦੇ ਹਾਂ ਵੀ ਇਹ ਤਾਂ ਇਹ ਜਿਵੇਂ ਆਹ ਦੇਖਦੇ ਹਾਂ ਨਾ, ਇੱਕ ਜਾਤ ਹੈਗੀ ਜਾਨਵਰਾਂ ਦੀ, ਆਪਾਂ ਕਹਿੰਦੇ ਹਾਂ ਕੁੱਤਾ, ਕੁੱਤੇ ਦੀ ਜਾਤ। ਤੇ ਉਹ ਜੇ ਕੋਈ ਇੱਕ ਕੁੱਤਾ ਭੌਂਕਿਆ ਤਾਂ ਦੂਏ ਨੇ ਇਹ ਨਹੀਂ ਦੇਖਣਾ ਵੀ ਉਹ ਕਿਉਂ ਭੌਂਕਿਆ, ਉਹਦੇ ਪਿੱਛੇ ਰੀਜ਼ਨ ਕੀ ਸੀਗਾ। ਤੇ ਮਤਲਬ ਬਿਨਾਂ ਮਤਲਬ ਤੋਂ ਉਹਨੇ ਆਪਣਾ ਭੌਂਕਣਾ ਸ਼ੁਰੂ ਕਰ ਦੇਣਾ। ਜੇ ਇੱਕ ਨੂੰ ਮਤਲਬ ਗਲਤੀ ਲੱਗ ਗਈ ਤਾਂ ਉਹ ਦੂਜਿਆਂ ਨੇ ਇਹ ਨਹੀਂ ਸੋਚਣਾ ਵੀ ਉਹ ਜੈਨੂਨ ਭੌਂਕਿਆ ਜਾਂ ਮਤਲਬ ਬਿਨਾਂ ਮਤਲਬ ਤੋਂ ਹੀ। ਤੇ ਬਸ ਇਹ ਜਾਤ ਉੱਥੇ ਇਹ ਮੈਜੋਰਟੀ ਲੋਕ ਦਿਖਾ ਰਹੇ ਨੇ। ਇਹ ਇੱਕ ਬੰਦੇ ਦੇ ਮਤਲਬ ਉਹਨੂੰ ਫੜ ਲਿਆ ਤੇ ਉਹਦੇ ਪਿੱਛੇ ਮਤਲਬ ਭੌਂਕਣਾ ਸ਼ੁਰੂ ਕਰਤਾ। ਇਹ ਨਹੀਂ ਦੇਖਿਆ ਵੀ ਉਹ ਅਚਾਨਕ ਹੋਇਆ, ਉਹਦੇ ਕੋਲ ਗਲਤੀ ਹੈ ਵੀ ਜਾਂ ਮਤਲਬ ਇਹ ਗੇਮ ਦੇ ਵਿੱਚ ਇਹ ਚੀਜ਼ਾਂ ਨਾਰਮਲ ਨੇ। ਇਹ ਤਾਂ ਜੀ ਖੇਡ ਆ, ਹੁਣ ਇਹ ਕਿਹੜਾ ਕੋਈ ਪਹਿਲਾ ਥੋੜੀ ਆ ਜਿਹਨੇ ਕਦੇ ਕੈਚ ਕੇ ਕੋਈ ਛੁੱਟਿਆ ਹੋ ਹੀ ਜਾਂਦੀਆਂ ਖੇਡਾਂ। ਹਾਂ, ਇਹ ਤਾਂ ਹੁੰਦਾ ਹੀ ਰਹਿੰਦਾ। ਸਵਾਲ ਜਿੱਤ ਹਾਰ ਵੀ ਨਾਰਮਲ ਹੈ। ਇਹ ਛੁੱਟਣਾ ਤੇ ਕੈਚ ਫੜਨਾ ਵੀ ਮਤਲਬ ਇੱਕ ਸਕਿੰਟ ਦਾ ਨਹੀਂ। ਨਿਗਾਹ ਉੱਥੇ ਪਈ ਤੇ ਅੱਗੇ ਕੋਈ ਲਾਈਟ ਆ ਗਈ ਜਾਂ ਕੁਝ ਵੀ, ਅਚਾਨਕ ਕੋਈ ਪੈਰ ਅੱਗੇ ਪਿੱਛੇ ਹੋ ਗਿਆ ਤੇ ਕੈਚ ਛੁੱਟ ਗਿਆ। ਪਰ ਇਹ ਲੋਕ ਆਪਣੀ ਜਾਤ ਦਿਖਾਉਣੋਂ ਨਹੀਂ ਹਟਦੇ। ਅਸੀਂ ਤਾਂ ਕੁੱਤੇ ਜੰਮੇ ਆ ਤੇ ਕੁੱਤੇ ਹੀ ਰਹਿਣਾ, ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਸੁਧਰਨਾ ਨਹੀਂ ਹੈਗਾ। ਆਹ ਚੀਜ਼ ਮਤਲਬ ਪੱਕੀ ਸਮਝੋ ਵੀ ਇਹ ਆਪਣੀ ਜਾਤ ਦਿਖਾ ਰਹੇ ਨੇ। ਥੈਂਕ ਯੂ ਜੀ। ਇਹਨਾਂ ਦਾ ਤਾਂ ਇਹੀ। ਹਾਂਜੀ, ਮੈਂ ਤਾਂ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਇਹ ਜਾਨਵਰ ਵਾਲਾ ਨਾਂ ਦੇ ਕੇ ਵੀ ਉਹ ਜਾਨਵਰ ਦੀ ਤੁਹੀਨ ਆ, ਉਹ ਤਾਂ ਬਹੁਤ ਵਫਾਦਾਰ ਜਾਨਵਰ ਆ। ਉਹ ਵੀ ਚੱਲ ਹਾਂਜੀ, ਚਲੋ ਇਹ ਵੀ ਉਹ ਤਾਂ ਫਿਰ ਵੀ ਕਿਸੇ ਵੇਲੇ ਮਤਲਬ ਆਪਾਂ ਚਲੋ ਵਫਾਦਾਰ ਹੈ ਜੀ। ਏਦਾਂ ਆਪਾਂ ਕਹੀਏ ਵੀ ਜਾਨਵਰ ਵਾਲੇ ਕੰਮ ਨਹੀਂ ਹਟਦੇ ਕਰਨੋਂ। ਹਾਂ, ਇਹ ਗੱਲ ਆ। ਹਾਂਜੀ, ਥੈਂਕ ਯੂ ਜਸਪਾਲ ਜੀ, ਚਲੋ ਬੜੀ ਮਿਹਰਬਾਨੀ। ਉਹ ਤਾਂ ਰਾਜ ਜੀ ਸ਼ੁਕਰਗੁਜ਼ਾਰ ਜਾਨਵਰ ਆ, ਰੋਟੀ ਪਾਉਣੇ ਪੂਛ ਮਾਰਦਾ, ਹਲਾਉਂਦਾ ਆ। ਤੁਹਾਡੇ ਕਿੰਨੇ ਕੰਮ ਕਰਦਾ ਆ ਤੁਹਾਡੇ ਨਾਲ। ਜੀ। ਐਂਡੀ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣਾ ਟੇਬਲ ਡੇ ਦੀਆਂ ਪਹਿਲਾਂ ਤੇ ਭਾਈ ਬਹੁਤ ਬਹੁਤ ਵਧਾਈਆਂ ਤੁਹਾਨੂੰ। ਥੈਂਕ ਯੂ ਜੀ, ਤੁਹਾਨੂੰ ਜੀ। ਹਾਂਜੀ, ਕਿਉਂਕਿ ਆਪਾਂ ਸੁਣਦੇ ਸੀ ਉਦੋਂ ਕਿ ਆਪਣਾ ਕਿ ਹਰ ਕੋਈ ਆਪਣਾ ਛੋਟੇ ਤੋਂ ਹੀ ਸਟਾਰਟ ਕਰਦਾ ਇੱਕ ਦਿਨ। ਜੀ ਜੀ। ਤੇ ਉਹੀ ਗੱਲ ਭਾਈ ਅਰਸ਼ਦੀਪ ਜੀ ਸੁਣਦਾ ਸੀ ਮੈਂ ਕਿ ਜੇ ਅਸੀਂ ਖਾਲਿਸਤਾਨ ਕਹਿੰਦੇ ਆ ਤੇ ਤਾਂ ਵੀ ਮਾੜੇ, ਜੇ ਅਸੀਂ ਨਹੀਂ ਕਹਿੰਦੇ ਤੇ ਤਾਂ ਵੀ ਮਾੜੇ, ਤੇ ਜੇ ਤੁਸੀਂ ਹਿੰਦੁਸਤਾਨ ਕਹਿੰਦੇ ਆ ਤੇ ਉਹ ਗੱਲ ਚੰਗੀ ਹੋ ਜਾਂਦੀ ਸਾਰਿਆਂ ਲਈ ਕਿ ਜਦੋਂ ਹਿੰਦੁਸਤਾਨ ਕਹਿ ਲਓ। ਕਿਉਂਕਿ ਅਸੀਂ ਤਾਂ ਨਹੀਂ ਚਾਹੁੰਦੇ ਕਿ ਹਿੰਦੁਸਤਾਨ ਵੀ ਕਿਹਾ ਜਾਵੇ ਜਾਂ ਖਾਲਿਸਤਾਨ ਵੀ ਕਿਹਾ ਜਾਵੇ। ਅਸੀਂ ਇਹੋ ਚਾਹੁੰਦੇ ਕਿ ਹਿਊਮਨ ਰਾਈਟਸ ਦੀ ਉਲੰਘਣਾ ਨਾ ਕੀਤੀ ਜਾਵੇ, ਕਿਉਂਕਿ ਉਹ ਸਾਰਿਆਂ ਦਾ ਸਾਂਝਾ ਆ। ਰਾਈਟ, ਇਹ ਖਿਡਾਰੀ ਹੈ ਇੱਕ, ਉਹਨੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਲਈ, ਬਟ ਉੱਤੇ ਤੁਹਮਤਾਂ ਲੱਗੀਆਂ। ਤੇ ਤੁਸੀਂ ਜੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਤਾਂ ਵੀ ਖਾਲਿਸਤਾਨੀ ਕਹਿਣ ਲੱਗ ਪੈਂਦੇ ਸਾਨੂੰ। ਕਿ ਉਦੋਂ ਭਿੰਡਰਾਂ ਵਾਲੇ ਸੰਤਾਂ ਕਰਕੇ ਜੋ ਵੀ ਉਸ ਤੋਂ ਬਾਅਦ ਸਿੱਖ ਜੈਨੋਸਾਈਡ ਹੋਇਆ 1984 ਤੋਂ ਬਾਅਦ, ਉਦੋਂ ਉੱਥੇ ਤਾਂ ਨਹੀਂ ਕਿਸੇ ਸਿੱਖ ਨੂੰ ਪੁੱਛਿਆ ਕਿ ਤੂੰ ਖਾਲਿਸਤਾਨੀ ਹੈ ਕਿ ਨਹੀਂ। ਜਿਸਨੇ ਵੀ ਪੱਗ ਬੰਨੀ ਸੀ ਉਹਨੂੰ ਮਤਲਬ ਜੋ ਕੁਝ ਵੀ ਹੋਇਆ ਅਸੀਂ ਜਾਣਦੇ ਹਾਂ ਅੱਜ ਤੱਕ। ਰਾਈਟ, ਕਿ ਜੇ ਹੁਣ ਇੰਨੀ ਨਿੱਕੀ ਨਿੱਕੀ ਗੱਲ ਤੇ ਸਾਨੂੰ ਖਾਲਿਸਤਾਨੀ ਕਹਿਣ ਲੱਗ ਪੈਣਗੇ ਤੇ ਉਹ ਤੇ ਸਿੱਧਾ ਹੀ ਕਹਿ ਲਈਏ ਕਿ ਹੇਟ ਦਾ ਪ੍ਰਤੀਕ ਹੈ। ਰਾਈਟ, ਹਾਂਜੀ, ਉਹ ਹੇਟ ਆ। ਖਾਲਿਸਤਾਨੀ ਕਹਿਣਾ ਚਲੋ ਕੋਈ ਜਿਹੜੇ ਹੈਗੇ ਉਹਨਾਂ ਨੂੰ ਤਾਂ ਕੋਈ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਆ। ਜੋੜ ਕੇ ਕਹਿਣਾ ਉਹ ਇਹ ਆ ਵੀ ਉਹਦੇ ਵਿੱਚ ਉਹਨਾਂ ਦੀ ਉਹ ਭਾਵਨਾ ਜਿਹੜੀ ਆ ਨਾ, ਉਹ ਜਿਹੜੀ ਉਹ ਝਲਕਦੀ ਆ, ਉਹ ਜਿਹੜੀ ਉਹ ਦਰਸਦੀ ਆ ਵੀ ਭਾਈ ਇਹਨਾਂ ਨੇ ਤੁਹਾਨੂੰ ਇਹੀ ਕਹਿਣਾ।
ਹੁਣ ਇਹ ਤੋਂ ਵੱਡਾ ਤਾਂ ਰਾਸ਼ਟਰਪਤੀ ਕੌਣ ਹੋਊਗਾ ਪ੍ਰਵੀਨ, ਜੇ ਆਪਾਂ ਹੁਣ ਗੱਲ ਕਰੀਏ ਹਾਂਜੀ ਹਾਂਜੀ ਭਾਰਤ ਦੀ ਟੀਮ ਵਾਸਤੇ, ਭਾਰਤ ਦੇ ਝੰਡੇ ਲਈ ਜਿਹੜਾ ਉਹ ਉਸੇ ਅਗਲਾ system ਦੇ ਵਿੱਚ ਖੇਡ ਰਿਹਾ। ਸਿਸਟਮ ਦੇ ਵਿੱਚ ਰਹਿ ਕੇ ਜਿਹੜਾ ਉਹ ਖੇਡ ਰਿਹਾ ਆ, ਹਾਂਜੀ ਉਹ ਕਿਹੜਾ ਤੋਂ ਬਾਹਰ ਹੋ ਕੇ ਖੇਡਦੇ ਆ, ਬਿਲਕੁਲ ਹਨਾ, ਉਸੇ ਦੇ ਹਾਂਜੀ। ਨਾਲ ਖੇਡਦਾ। ਹੁਣ ਇਹ ਤੋਂ ਵੱਡੀ ਤਾਂ ਹੁਣ ਰਾਸ਼ਟਰ ਭਗਤੀ ਦੀ ਉਹਦੇ ਕਿਹੜੀ ਜਿਹੜੀ ਉਹਨੇ ਉਹਦੇ ਮੈਦਾਨ ਚ ਉਤਰ ਕੇ ਇੰਡੀਆ ਮੁਰਦਾਬਾਦ ਨਹੀਂ ਕਿਹਾ ਕੈਜੀ ਛੁੱਟਾ ਸੀ ਉਹਦੇ ਕੋਲ। ਕੈਜੀ ਛੁੱਟਿਆ ਪਰ ਇਹ ਆ ਵੀ ਤੁਸੀਂ ਇਹ ਦੇਖੋ ਵੀ ਹਾਂਜੀ। ਉਹ ਦੇਖਦੇ ਆ ਤੁਹਾਡਾ ਚਿਹਰਾ, ਤੁਹਾਡਾ ਨੁਹਾਰ, ਤੁਹਾਡਾ ਸਿਰ ਤੇ ਕੀ ਬੰਨਿਆ ਆ, ਪੱਗ ਹੂੰ। ਬੰਨੀ ਆ, ਹਿਜਾਬ ਪਾਇਆ ਆ, ਤੁਸੀਂ ਕੀ ਆ ਜਾਂ ਫਿਰ ਟੋਪੀ ਉਹ ਲਈ ਆ, ਰਾਏ ਰੱਖਦੇ ਆ ਫੇਰ ਉਹ ਆਪਣੀ ਰਾਏ ਰੱਖਦੇ ਆ। ਪਹਿਲੋਂ ਦੇਖਦੇ ਆ ਵੀ ਰਾਏ ਤੁਸੀਂ ਕਿਹੜੀ ਕੌਣ, ਰੱਖਦੇ ਅੱਗ ਹੀ ਉਗਲਦੀ ਆ ਅੱਗ ਹੀ ਉਗਲਦੇ ਆ, ਅਸਲੀਅਤ ਦੱਸਦੇ ਆ ਅਸਲੀਅਤ ਉਹਨਾਂ ਉਦੋਂ ਦੇ ਜਿਹੜੀ ਨਕਾਬ ਉੱਤਰ ਜਾਂਦੇ ਹਾਂ ਉਦੋਂ ਨਕਾਬ ਜਿਹੜੇ ਉੱਤੇ। ਥੈਂਕ ਯੂ ਐਂਡੀ ਸਿੰਘ ਜੀ ਕਾਲ ਕਰਨ ਦੇ ਲਈ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸਾਧੂ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਹਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਜੀ ਆਪਣਾ ਟੀਚਿੰਗ ਐਕਸਪੀਰੀਅੰਸ ਬਾਰੇ ਦੱਸਣਾ ਚਾਹੁੰਦਾ। ਜ਼ਰੂਰ ਜ਼ਰੂਰ ਸਾਧੂ ਸਿੰਘ ਜੀ। ਮੈਂ ਪੜ੍ਹਾਉਂਦਾ ਸੀਗਾ, ਮੈਨੂੰ ਕਾਫੀ ਦੇਰ ਹੋ ਗਈ ਸੀ ਪੜ੍ਹਾਉਂਦੇ ਨੂੰ। ਠੀਕ ਹੈ। ਤੇ ਸਾਡੇ ਨਾ ਉੱਥੇ ਪੰਜਾਬ ਦੇ ਵਿੱਚ ਜਦੋਂ ਕੋਈ ਨਿਆਣਾ ਦਾਖਲ ਕਰ ਲਈਦਾ ਸੀ ਤੇ ਉਹਦਾ ਫਿਰ ਨਾਂ ਕੱਟਣਾ ਬੜਾ ਔਖਾ ਹੁੰਦਾ ਸੀ। ਉਹ ਕਈ ਵਾਰੀ ਪੁੱਛ-ਗਿੱਛ ਕਰਦੇ ਹੁੰਦੇ ਕੀ ਹੋਇਆ, ਕਿੱਦਾਂ ਹੋਇਆ। ਤੇ ਉਹ ਇੱਕ ਨਿਆਣਾ ਦਾਖਲ ਤਾਂ ਕਰ ਲਿਆ, ਕੋਈ ਤਕਰੀਬਨ 2.5-3 ਮਹੀਨੇ ਲੰਘ ਗਏ, ਨਿਆਣਾ ਸਕੂਲੇ ਨਾ ਆਇਆ। ਠੀਕ ਹੈ। ਤੇ ਉਹਨੂੰ ਬੜੇ ਸੁਨੇਹੇ ਭੇਜੇ, ਨਿਆਣਾ ਨਾ ਜਦੋਂ ਆਇਆ ਤਾਂ ਮੈਂ 2-3 ਨਿਆਣੇ ਨਾਲ ਲਏ। ਮੈਂ ਕਿਹਾ ਉਹਦਾ ਮੈਨੂੰ ਘਰ ਦੱਸੋ ਵੀ ਚਲੋ ਉਹਦੇ ਘਰ ਚੱਲਦੇ ਆ। ਤੇ ਮੈਂ ਜੀ ਨਿਆਣੇ 2-3 ਨਾਲ ਲਏ ਤਾਂ ਮੈਂ ਉਹਨਾਂ ਦੇ ਘਰ ਚੱਲ ਗਿਆ। ਉਹਦਾ ਡੈਡੀ ਵੀ ਮੁੰਡੇ ਦਾ ਘਰ, ਮੁੰਡਾ ਵੀ ਘਰ, ਇੱਕ ਉਹਦੀ ਮੰਮੀ ਤੇ ਇੱਕ ਉਹਦੀ ਰੰਡੀ ਹੋਈ ਸੀ ਤਾਈ, ਉਹ ਤਿੰਨੇ 4 ਜਾਣੇ ਉੱਥੇ ਘਰ। ਜੀ ਜੀ। ਮੈਂ ਕਿਹਾ ਉਹਦਾ ਨਾਂ ਲੈ ਕੇ ਮੈਂ ਕਿਹਾ ਗੁਰਮੀਤ ਸਿੰਘ ਯਾਰ ਤੂੰ ਮੁੰਡਾ ਨਹੀਂ ਭੇਜਿਆ, 3-4 ਮਹੀਨੇ ਹੋ ਗਏ। ਹਾਂਜੀ। ਉਹ ਮੂਹਰੇ ਮੈਨੂੰ ਸਿੱਧਾ ਹੀ ਉਹਨੇ ਜਵਾਬ ਦਿੱਤਾ। ਹਾਂਜੀ। ਕਹਿੰਦਾ ਮਾਸਟਰ ਜੀ, ਉਹ ਬੋਲਦਾ ਏਦਾਂ ਹੀ ਸੀ ਕਰਕੇ, ਹਾਂਜੀ। ਮਾਸਟਰ ਜੀ ਜਦ ਤੁਹਾਡਾ ਨਾਂ ਲੈਨੇ ਮੁੰਡੇ ਨੂੰ ਤਾਪ ਚੜ ਜਾਂਦਾ। ਅੱਛਾ ਜੀ। ਬੜੀ ਸ਼ਰਮ ਆਈ। ਹਾਂਜੀ। ਮੈਂ ਕਿਹਾ ਹੈ ਬਈ ਇੰਨੇ ਨਿਆਣੇ ਮੇਰੇ ਤੋਂ ਡਰਦੇ ਆ ਵੀ ਜਿਹੜਾ ਨਿਆਣੇ ਨੂੰ ਬੁਖਾਰ ਚੜ ਜਾਂਦਾ, ਬੜਾ ਮਨ ਨੂੰ ਦੁੱਖ ਬੜਾ ਲੱਗਾ। ਅੱਛਾ। ਮੈਂ ਕਿਹਾ ਗੁਰਮੀਤ ਸਿੰਘ ਇੱਕ ਕੰਮ ਕਰੇਗਾ? ਕਹਿੰਦਾ ਜੀ ਦੱਸੋ। ਮੈਂ ਕਿਹਾ ਵੀ 1 ਹਫ਼ਤਾ ਨਿਆਣੇ ਨੂੰ ਲਿਆ ਕੇ ਮੇਰੀ ਕੁਰਸੀ ਦੇ ਕੋਲ ਖੜਾ ਕਰਕੇ ਤੇ ਇਹਨੂੰ ਮੋੜ ਲਿਆਉਣਾ। ਸਿਰਫ 1 ਵੀਕ ਕਰਨਾ, ਉਦੋਂ ਬਾਅਦ ਫਿਰ ਜੇ ਇੱਕ ਨਿਆਣਾ ਪੜ੍ਹੇ ਚਾਹੇ ਨਾ ਪੜ੍ਹੇ ਤੇ ਮੁੜ ਕੇ ਫੇਰ ਨਹੀਂ ਮੈਂ ਤੈਨੂੰ ਕਹਿਣਾ। ਠੀਕ ਹੈ। ਅੱਛਾ ਜੀ। ਉਹ ਦੂਜੇ ਦਿਨ ਨਿਆਣੇ ਨੂੰ ਲੈ ਕੇ ਆਇਆ ਤਾਂ ਜਾਂ ਕੁਰਸੀ ਮੇਰੀ ਕੋਲ ਆਇਆ, ਮੈਂ ਪਟਿਆਪ ਨਿਆਣਾ ਬਣਨਾ ਪੈਂਦਾ ਜੀ। ਬਿਲਕੁਲ। ਉਹ ਨਿਆਣੇ ਨੂੰ ਤਾਂ ਡਰ ਗਿਆ, ਕੁਛ ਘਟ ਗਿਆ ਵੀ ਇਹ ਤਾਂ ਮਾਸਟਰ ਹੀ ਬੜੇ ਚੰਗੇ ਆ। ਤਾਂ ਮੈਂ ਕਿਹਾ ਕਿੱਦਾਂ ਕਾਕਾ ਮੇਰੇ ਕੋਲ ਰਹੇਗਾ? ਕਹਿੰਦਾ ਜੀ ਕੱਲ ਨੂੰ ਰਹੂੰਗਾ ਜੀ। ਤੇ ਮੈਂ ਕਿਹਾ ਬਈ ਗੁਰਮੀਤ ਸਿੰਘ ਜਾ। ਉਹ ਨਿਆਣੇ ਨਾਲ ਲੈ ਕੇ ਚਲੇ ਗਿਆ ਤੇ ਦੂਜੇ ਦਿਨ ਉਹ ਫੇਰ ਲੈ ਕੇ ਆਇਆ। ਮੈਂ ਕਿਹਾ ਕਿੱਦਾਂ ਪਤਾ ਅੱਜ? ਮੈਂ ਕਿਹਾ ਮੇਰੇ ਕੋਲ ਰਹੇਗਾ ਜੀ? ਕਹਿੰਦਾ ਜੀ ਹਾਂਜੀ, ਕਹਿੰਦਾ ਰਹੂੰਗਾ। ਉਹ ਨਿਆਣਾ ਉੱਥੇ ਰਹਿ ਪਿਆ ਤੇ ਜਿਆਦਾ ਨਾ ਉਹ ਸਕੂਲ ਦਾ ਗੇਟ ਟੱਪਿਆ ਉਹਦਾ ਡੈਡੀ, ਤਾਂ ਮੁੰਡਾ ਕਹਿੰਦਾ ਮੈਂ ਜੀ ਘਰ ਨੂੰ ਜਾਣਾ। ਮੈਂ ਕਿਹਾ ਕਾਕਾ ਜਾ ਜੀ। ਤੀਜੇ ਦਿਨ ਜੀ ਉਹ ਆਪ ਹੀ ਆ ਗਿਆ। ਅੱਛਾ। ਤੀਜੇ ਨੂੰ ਆਪ ਹੀ ਆ ਕੇ ਤਾਂ ਹੌਲੀ ਹੌਲੀ ਸ਼ੁਰੂ ਹੋ ਗਿਆ ਤੇ ਉਹਨੂੰ ਪਤਾ ਲੱਗਿਆ ਮਾਸਟਰ ਤਾਂ ਕੁੱਟਦੇ ਨਹੀਂ, ਤਾਂ ਐਵੇਂ ਲੋਕਾਂ ਨੇ ਬਹਾਨੇ ਕੀਤੇ ਬਈ। ਉਹ ਹੌਲੀ ਹੌਲੀ ਨਾ ਮੇਰੇ ਨਾਲ ਜਿੱਦਾਂ ਆਪਣੇ ਘਰ ਦਾ ਬੱਚਾ ਹੁੰਦਾ ਏਦਾਂ ਉਹ ਪਿਆਰ ਜਿਹਾ ਕਰਨ ਲੱਗ ਪਿਆ। ਤੇ ਉਹ ਹੌਲੀ ਹੌਲੀ ਕਰਦੇ ਜੋ 3 ਜਮਾਤ ਤੱਕ ਹੋ ਗਿਆ ਜੀ। 3 ਜਮਾਤ ਚ ਉਹ ਕਹੇ ਤਾਂ ਇੱਕ ਦਿਨ ਉਹ ਮੈਨੂੰ ਕਹਿੰਦਾ ਮਾਸਟਰ ਜੀ ਮੈਂ ਤੁਹਾਨੂੰ ਚਾਹ ਬਣਾਉਣੀ ਆ। ਅੱਛਾ। ਠੀਕ ਹੈ। ਮੈਂ ਕਿਹਾ ਕਾਕਾ ਮੈਂ ਏਦਾਂ ਚਾਹ ਨਹੀਂ ਪੀਣੀ। ਕਹਿੰਦਾ ਤੁਸੀਂ ਕਿੱਦਾਂ ਪੀਣੀ ਆ? ਕਾਲਜ ਆਉਂਦੇ ਸੀ। ਮੈਂ ਕਿਹਾ ਕਹਿੰਦਾ ਤੁਸੀਂ ਕਿੱਦਾਂ ਪੀਣੀ ਆ? ਮੈਂ ਕਿਹਾ ਜਿੱਦਣ ਤੂੰ ਜਮਾਤ ਚੋਂ ਅੱਵਲ ਆਵੇਂਗਾ ਮੈਂ ਉਦੋਂ ਪੀਣੀ। ਉਦੋਂ ਤੇ ਕੁਝ ਆ ਲਓ ਦੇਖੋ ਜੀ, ਉਹਨੇ ਤਾਂ ਅਸੀਂ ਪੜ੍ਹਨਾ ਸ਼ੁਰੂ ਕਰਤਾ। ਉਹ ਜਦ ਚੌਥੀ ਵਿੱਚ ਹੋਇਆ ਮੈਂ ਤਾਂ ਇੱਧਰ ਨੂੰ ਆ ਗਿਆ ਤੇ ਉਹ ਮੁੰਡੇ ਨੇ ਕਰਦਾ ਜੀ ਉਹਨੇ MA ਕਰ ਲਈ। ਕਿਆ ਬਾਤ ਹੈ। MA ਕਰਕੇ ਤਾਂ ਉਹ ਲੱਗ ਗਿਆ ਜਿੱਥੇ ਫੂਡ ਵਾਲੇ ਹੁੰਦੇ ਆ, ਉਹਨਾਂ ਉੱਥੇ ਲੱਗ ਗਿਆ। 10,000 ਰੁਪਇਆ ਉਹਦੀ ਮਹੀਨੇ ਤਨਖਾਹ ਹੋ ਗਈ ਤੇ ਉਹਦਾ ਚਿਹਰਾ ਬੜਾ ਹੱਸਮੁਖ ਸੀਗਾ। ਤੇ ਉੱਥੇ ਇੱਥੋਂ ਕੋਈ ਬੰਦਾ ਅਮਰੀਕਾ ਚੋਂ ਗਿਆ ਤੇ ਉਹਦੀ ਲੜਕੀ ਮੰਗਣ ਵਾਲੀ ਸੀ। ਉਹ RPA ਨੂੰ ਕਹਿੰਦਾ ਵੀ ਕੋਈ ਮੁੰਡਾ ਦੱਸ। ਕਹਿੰਦਾ ਆਹ ਦੇਖੋ ਮੁੰਡਾ ਤੁਹਾਡੇ ਸਾਹਮਣੇ, ਕਹਿੰਦਾ MA ਪਾਸ ਆ ਤੇ ਇੱਥੇ ਆ ਜੌਬ ਕਰਦਾ, ਮੋਟਰਸਾਈਕਲ ਉਹਦੇ ਕੋਲ ਸੀ, ਸੋਹਣਾ ਸੁਨੱਖਾ ਜਵਾਨ ਸੀ। ਉਹਨੂੰ ਰਿਸ਼ਤਾ ਹੋ ਗਿਆ ਤੇ ਜਦ ਉਹਨੂੰ ਰਿਸ਼ਤਾ ਹੋ ਗਿਆ ਜੀ ਉਹ ਇੱਥੇ ਅਮਰੀਕਾ ਚ ਆ ਗਿਆ। ਅਮਰੀਕਾ ਦੇ ਵਿੱਚ ਆ ਕੇ ਤਾਂ ਉਹਨੇ ਮੈਨੂੰ ਫੋਨ ਕੀਤਾ। ਕਹਿੰਦਾ ਮਾਸਟਰ ਜੀ ਤੁਸੀਂ ਦੂਰ ਬੈਠੇ ਆ। ਉਹਨੇ ਫੋਨ ਮੇਰਾ ਲੈ ਲਿਆ। ਠੀਕ ਹੈ।
ਕਹਿੰਦਾ ਮਾਸਟਰ ਜੀ ਤੁਸੀਂ ਦੂਰ ਬੈਠੇ ਆ, ਜੇ ਲਾਗੇ ਹੁੰਦੇ ਤਾਂ ਮੈਂ ਲੰਮਾ ਪੈ ਕੇ ਤੁਹਾਡੇ ਪੈਰੀਂ ਹੱਥ ਲਾਉਣਾ। ਵਾਹ ਜੀ ਵਾਹ ਵਾਹ, ਜੀ ਵਾਹ, ਕੀ ਬਾਤ ਹੈ। ਮਾਸਟਰ ਦੇ ਲਈ ਇਹ ਬੜੀ ਸਕੂਨ ਵਾਲੀ ਗੱਲ ਆ ਇਦਾਂ ਦੀ ਚੀਜ਼ ਸੁਣਨੀ। ਮੈਂ ਕਿਹਾ ਵੀ ਕਾਕਾ ਉਹ ਕਾਹਤੇ? ਕਹਿੰਦਾ ਜੇ ਤੁਸੀਂ ਉਦੋਂ ਨਾ ਕਰਦੇ ਏਦਾਂ ਤਾਂ ਮੈਂ ਵੀ ਉੱਥੇ ਝੂਟੇ ਕੁੱਟਦਾ ਹੁਣ ਸੀ ਆਪਣੇ ਭਰਾਵਾਂ ਕਰ। ਹਾਂ ਜੀ ਬਿਲਕੁਲ। ਮੈਂ ਕਿਹਾ ਕਾਕਾ ਇਹ ਤੇਰੀ ਕਿਸਮਤ ਵਿੱਚ ਸੀਗਾ, ਤੂੰ ਏਦਾਂ ਹੋ ਗਿਆ। ਮੈਂ ਕਿਹਾ ਜਿਹੜੇ ਹੁਣ ਉੱਥੇ ਟਾਇਰਾਂ ਨੂੰ ਪੈਂਚਰ ਲਾਉਂਦੇ ਉਹ ਖਰੇ ਕਿੰਨੀਆਂ ਗਾਲਾਂ ਕੱਢਦੇ ਹੋਣੇ ਆ। ਹਾਂਜੀ ਬਿਲਕੁਲ ਜੀ ਬਿਲਕੁਲ। ਜੀ ਸਹੀ ਹੈ। ਹਰ ਕਲਾਸ 'ਚ ਹਰ ਤੇ ਤਰ੍ਹਾਂ ਦਾ ਹੀ ਬੰਦੇ ਦੀ ਬੱਚਾ ਹੁੰਦਾ ਲੱਕ, ਹਰ ਬੰਦੇ ਦੀ ਲੱਕ ਵੀ ਹੁੰਦੀ ਆ। ਹਾਂਜੀ ਪਰ ਜੀ ਮੈਂ ਉਦੋਂ ਐਕਸਪੀਰੀਅੰਸ ਸਿੱਖਿਆ ਵੀ ਬੱਚੇ ਜਿੰਨੇ ਪ੍ਰੇਮ ਨਾਲ ਪੜ੍ਹ ਸਕਦੇ ਉਨੇ ਉਦਾਂ ਨਹੀਂ ਪੜ੍ਹ ਗੁੱਸੇ ਨਾਲ ਨਹੀਂ ਨਹੀਂ ਪੜ੍ਹ ਵੜ ਸਕਦੇ। ਸਕਦੇ। ਇਹ ਗੱਲ ਸਹੀ ਹੈ, ਸਹੀ ਸਹੀ ਹੈ। ਹਾਂਜੀ। ਥੈਂਕ ਯੂ ਜੀ। ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਜੀ ਕਿਆ ਖੂਬਸੂਰਤ ਬਹੁਤ ਇਹਨਾਂ ਨੇ ਸੋਹਣੀ ਹੱਡ ਗੱਲ। ਬੀਤੀ ਜਿਹੜੀ ਹਾਂਜੀ। ਉਹ ਆਪਣੀ ਟੀਚਰਸ ਡੇ ਦੇ ਉੱਤੇ ਸਾਧੂ ਸਿੰਘ ਹੁਣਾਂ ਨੇ ਜਿਹੜੀ ਸੁਣਾਈ, ਉਹ ਖੁਦ ਜਿਹੜੇ ਟੀਚਰ ਰਹੇ ਆ, ਹਾਂਜੀ ਤੇ ਇੱਕ ਨਿਆਣੇ ਦਾ ਜੀਵਨ ਬਦਲਣਾ। ਹਾਂ ਇਹ ਬਿਲਕੁਲ, ਬਹੁਤ ਬਹੁਤ ਵੱਡੀ ਗੱਲ। ਅਕਸਰ ਨਾ ਇੱਥੇ ਆਪਾਂ ਸੁਣਦੇ ਆ, ਕਹਿੰਦੇ ਆ ਯਾਰ ਕਿਸੇ ਇੱਕ ਦਾ ਜੀਵਨ ਬਦਲ ਜਾਵੇ, ਤੁਸੀਂ ਕਿਸੇ ਇੱਕ ਇਨਸਾਨ ਨੂੰ ਜਿੱਦਾਂ ਨਾ ਵੀ ਉਹਨੂੰ ਇਸ ਸਿੱਧੇ ਰਾਹ ਹਿਸਾਬ ਦੇ ਪਾ ਨਾਲ ਦਿਓ। ਸਿੱਧੇ ਰਾਹ ਪਾ ਦਿਓ ਹਾਂਜੀ। ਤਾਂ ਤੁਹਾਡਾ ਜੀਵਨ ਸਫਲ ਆ। ਸੋ ਮਾਸਟਰਾਂ ਦੇ ਕਿਸੇ ਨੂੰ ਇਹ ਫਾਈਨੈਂਸ ਆਈ ਕਰਨਾ ਆ। ਨਹੀਂ ਓਡੀ ਚ ਮਹਾਨ ਗੱਲ। ਕਿਸੇ ਨੂੰ ਮੰਨ ਲਓ ਤੁਸੀਂ ਫਾਈਨੈਂਸ਼ੀਅਲੀ ਹੂੰ, ਜਿੰਨੀ ਹੂੰ, ਮਰਜ਼ੀ ਉਹਨੂੰ ਸਮਰੱਥ ਬਣਾ ਦਿਓ, ਹੂੰ, ਉਹ ਇੱਕ ਜੁਦਾ ਗੱਲ ਹੈ। ਪਰ ਹੂੰ, ਕਿਸੇ ਨੂੰ ਸਿੱਧੇ ਰਾਹ ਤੇ ਵਿਜ਼ਨ ਦੇ ਕੇ ਤੋਰ ਦੇਣਾ, ਔਰ ਉਹ ਬੰਦਾ ਉਸ ਹੂੰ, ਵਿਜ਼ਨ ਨੂੰ ਫੜ ਜਾਵੇ, ਫੜ ਜਾਵੇ, ਉਹ ਜੀ, ਰਾਹ ਦੇ ਉੱਤੇ ਜਿਹੜਾ ਉਹ ਹਾਂਜੀ। ਪੈਂਡਾ ਜਿਹੜਾ ਉਹ ਤੈਅ ਕਰ ਜਾਵੇ, ਹੂੰ ਤਾਂ ਬੜੇ ਸਕੂਨ ਵਾਲੀ ਗੱਲ ਜਿਹੜੀ ਉਹ ਰਹਿੰਦੀ ਆ। ਸੋ ਬਹੁਤ ਸ਼ੁਕਰੀਆ ਸਾਧੂ ਸਿੰਘ ਜੀ ਆਪਣੀ ਗੱਲਬਾਤ ਸੁਣਾਉਣ ਦੇ ਲਈ। ਆਪਣੇ ਅਗਲੇ ਕਾਲਰ ਨੇ ਹਰਨੇਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਜਸਕਰਨ ਜੀ ਤੇ ਪ੍ਰਵੀਨ, ਮੇਰਾ ਭਰਾ ਹਰਜੋਤ ਸਿੰਘ ਖਾਲਸਾ, ਸਾਰਿਆਂ ਨੂੰ ਪੰਜਾਬੀ US ਰੇਡੀਓ ਦੇ ਜੀ ਜੀ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਨੇਕ ਜੀ, ਸਤਿ ਸ਼੍ਰੀ ਅਕਾਲ। ਅੱਛਾ ਜੀ, ਟੀਚਰ ਡੇ ਤੇ ਮੈਂ ਤੁਹਾਡੇ ਨਾਲ ਸਾਂਝ ਕਰਨੀ ਚਾਹੁੰਦਾ ਜੀ। ਜੀ ਮੇਰੇ ਦਾਦਾ ਜੀ ਸਰਦਾਰ ਟੇਕ ਸਿੰਘ ਪੰਜੇਟਾ ਪੰਜਾਬੀ ਟੀਚਰ ਸੀ, ਗਵਰਨਮੈਂਟ ਹਾਈ ਸਕੂਲ ਕੂਮਕਲਾਂ, ਜੀ ਤੇ ਮੈਂ ਉੱਥੋਂ ਹੀ 10ਵੀਂ ਕੀਤੀ ਆ। ਹੂੰ ਤੇ ਉਹਨਾਂ ਪੰਜਾਬੀ ਚ ਬਹੁਤ ਮਾਹਰ ਸੀਗੇ। ਤੇ ਇੱਕ ਸਾਡੇ ਸੀਗੇ ਕੂਨਰ ਬਲਵੰਤ ਸਿੰਘ ਜੀ, ਉਹਨਾਂ ਨੂੰ ਬਹੁਤ ਪਿਆਰ ਕਰਦੇ ਆ, ਉਹ ਅੰਗਰੇਜ਼ੀ ਦੇ ਟੀਚਰ ਸੀ। ਹੂੰ ਤੇ ਇੱਥੇ ਮੇਰਾ ਭਰਾ ਮਹਿੰਦਰ ਸਿੰਘ ਦਸਾਂਝ ਆ, ਉਹ ਵੀ ਟੀਚਰ ਸੀ ਦਸਾਂਝਾ, ਤੇ ਕੱਲ ਮੈਨੂੰ ਮਿਲਿਆ ਸੀਗਾ ਗੁਰਦੁਆਰੇ, ਤੇ ਜੀ ਉਹਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੰਬੀ ਉਮਰ ਬਖਸ਼ੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ। ਅੱਛਾ ਜੀ, ਉਹ 10ਵੀਂ ਚ ਮੈਂ ਵੀ ਉੱਥੇ ਪੜ੍ਹਦਾ ਸੀਗਾ, ਤੇ ਹਾਂਜੀ ਉਹ ਸਾਡੇ ਮਾਸਟਰ ਜੀ ਇੱਕ ਵਾਰੀ ਟਿਊਸ਼ਨ ਤੇ ਬੁਲਾਇਆ, ਮੈਂ ਨਾ ਗਿਆ। ਇੱਕ ਮੇਰਾ ਚਾਚੇ ਦੀ ਥਾਂ ਤੇ ਲੱਗਦਾ ਸੀ ਮੇਰਾ, ਉਹ ਪਰ ਮੇਰੀ ਉਮਰ ਦੇ ਸੀਗਾ, ਉਹ ਸੁਖਦੇਵ ਸਿੰਘ ਪੰਜੇਟਾ। ਠੀਕ ਹੈ। ਅਸੀਂ ਦੋਨਾਂ ਨੇ ਫਰਲੋ ਮਾਰ ਲਈ ਜੀ। ਅੱਛਾ ਜੀ ਅੱਛਾ ਜੀ, ਉਹ ਜਿਹੜੇ ਇੱਕ ਗਿੱਲ ਮਾਸਟਰ ਸੀਗੇ, ਇੱਕ ਬਲਵੰਤ ਸਿੰਘ ਜੀ ਕੂਨਰ ਜੀ, ਤੇ ਉਹ ਅਸੀਂ ਇੱਕ ਚਾਹ ਦੇ ਖੋਖੇ ਤੇ ਚਾਹ ਤੇ ਪਕੌੜੇ ਖਾਣ ਲੱਗ ਗਏ ਦੋਨੋਂ ਨੇ। ਤੇ ਅੱਛਾ ਜੀ, ਉਹ ਮੁੰਡਿਆਂ ਨੇ ਆਪਸ ਵਿੱਚ ਹੀ ਪਤਾ ਹੀ ਹੁੰਦਾ ਵੀ ਬੰਦੇ ਇੱਧਰ ਨੂੰ ਨਿਕਲ ਗਏ ਆ, ਦੇਖਦੇ ਰਹਿੰਦੇ ਆ ਦੂਏ ਮੁੰਡੇ, ਤੇ ਉਹਨਾਂ ਨੇ ਦੱਸਤਾ, ਤੇ ਦੋਹਾਂ ਨੇ ਆ ਕੇ ਸਾਨੂੰ ਉਹ ਸਕੂਟਰ ਹੁੰਦੇ ਸੀਗੇ ਜਿਹੜੇ ਬਜਾਜ, ਤੇ ਦੋਨਾਂ ਤੋਂ ਫੜ ਕੇ, ਤੇ ਪਹਿਲਾਂ ਤਾਂ ਸਾਡੇ ਸਾਈਕਲ ਦੇ ਉਹਨਾਂ ਨੇ ਠੁੱਡਾ ਮਾਰਿਆ, ਅੱਜ ਵੀ ਯਾਦ ਮੇਰੇ ਵਾਲੇ ਕਹਿੰਦੇ ਚੁੱਪ ਕਰਕੇ ਉੱਥੇ ਚਲੋ ਟਿਊਸ਼ਨ ਤੇ। ਮਹਾਰਾਜ ਟਿਊਸ਼ਨ ਪੜ੍ਹਾਈ ਅੱਜ ਵੀ ਯਾਦ ਆ, ਉਹਨਾਂ ਨੂੰ ਪਿਆਰ ਕਰਦੇ ਆ। ਸਾਡੇ ਦਾਦਾ ਜੀ ਟੇਕ ਸਿੰਘ ਜੀ ਪੰਜੇਟਾ, ਉਹ ਤਾਂ ਗੁਜ਼ਰ ਗਏ, ਬਹੁਤ ਦੇਰ ਹੋ ਗਈ ਜੀ, ਤੇ ਪਰ ਅੱਜ ਵੀ ਖਿਆਲ ਆਉਂਦਾ ਉਹਨਾਂ ਦੀ ਪੜ੍ਹਾਈ ਦਾ, ਵੀ ਇੱਥੇ ਬੈਠੇ ਆ। ਤੇ ਸਾਰਿਆਂ ਦਾ ਧੰਨਵਾਦ ਕਰਦੇ ਆ। ਥੈਂਕ ਯੂ ਹਰਨੇਕ ਸਿੰਘ ਜੀ। ਹਾਂਜੀ, ਜਿਹੜੀ ਪੜ੍ਹਾਈ ਗੁਰੂ ਸਾਹਿਬ ਜੀ ਨੇ ਵੀ ਬਖਸ਼ੀ, ਤੇ ਸਾਡੇ ਜਿਹੜੇ ਟੀਚਰ ਉਸਤਾਦ ਨੇ ਉਹ ਵੀ ਬਹੁਤ ਪੂਜਨਯੋਗ ਹੁੰਦੇ ਆ ਜੀ, ਸਤਿਕਾਰਯੋਗ। ਬਿਲਕੁਲ ਜੀ, ਥੈਂਕ ਯੂ ਜੀ, ਥੈਂਕ ਯੂ ਹਰਨੇਕ ਸਿੰਘ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਦੇਖੋ ਗੱਲਾਂ ਬਾਤਾਂ ਕਰਦੇ ਸਮਾਂ ਕਦੋਂ ਬੀਤ ਜਾਂਦਾ ਹੈ ਉਹਦਾ ਪਤਾ ਨਹੀਂ ਲੱਗਦਾ। ਹੁਣ ਆਪਾਂ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਕਰਕੇ ਫਿਰ ਆਪਾਂ ਪ੍ਰੋਗਰਾਮ ਨੂੰ ਜਿਹੜਾ ਉਹ ਸਮੇਟ ਲੈਣਾ ਆ। ਟੀਚਰਸ ਦੀ ਹੋਈ ਜੇ, ਮਾਸਟਰਾਂ ਦੀ, ਅਧਿਆਪਕ ਦੀ ਹੀ ਜੇ ਪ੍ਰਵੀਨ ਗੱਲ ਕਰਦੇ ਜਾਈਏ, ਤਾਂ ਜ਼ਿੰਦਗੀ ਦੇ ਵਿੱਚ ਬੜਾ ਅਹਿਮ ਰੋਲ ਹੁੰਦਾ। ਜਿੱਦਾਂ ਤੁਸੀਂ ਕਿਹਾ ਵੀ ਤੁਹਾਨੂੰ ਚੇਤੇ ਆ, ਤੇ ਇੱਦਾਂ ਜਿੱਦਾਂ ਦੱਸ ਰਹੇ ਆਪਣੇ ਕਾਲਰ ਆ ਕੇ, ਜਿੱਦਾਂ ਉਹਨਾਂ ਨੇ ਆ ਕੇ ਖੁਦ ਇੱਕ ਜਿਹੜੇ ਮਾਸਟਰ ਸਾਧੂ ਸਿੰਘ ਸੀ, ਉਹਨਾਂ ਨੇ ਆਪਣੀ ਕਹਾਣੀ ਇੱਕ ਬੱਚੇ ਦੇ ਉਹਦੇ ਹਿਸਾਬ ਦੇ ਨਾਲ ਜਿਹੜੀ ਉਹ ਆਪਾਂ ਨੂੰ ਦੱਸੀ ਸੁਣਾਈ, ਹਨਾ। ਆਪਾਂ ਨੂੰ ਯਾਦ ਰਹਿੰਦੇ ਆ, ਜਿਨ੍ਹਾਂ ਤੋਂ ਬਹੁਤ ਜ਼ਿਆਦਾ ਸਨੇਹ ਵੀ ਮਿਲਿਆ ਹੁੰਦਾ, ਪਿਆਰ ਵੀ ਬਹੁਤ ਮਿਲਿਆ ਹੁੰਦਾ ਆ। ਉਹ ਬੁੱਕਲ 'ਚ ਲੈ ਕੇ ਆਪਣੇ ਬੱਚਿਆਂ ਵਾਂਗੂ ਕਰਦੇ ਸੀਗੇ। ਅੱਜ ਦੇ ਜ਼ਮਾਨੇ ਦੇ ਵਿੱਚ ਦੇਖੋ, ਪਹਿਲੋਂ ਜਿਹੜੇ ਮਾਪੇ ਆ ਨਾ, ਟੀਚਰਾਂ ਨੂੰ ਦਿੰਦੇ ਸੀ ਪੂਰੀ ਖੁੱਲ, ਬਹੁਤ ਜ਼ਿਆਦਾ, ਵੀ ਭਾਈ ਜੋ ਮਰਜ਼ੀ ਹੋ ਜੇ, ਉਹਦੇ ਵਿੱਚ ਜਾਣ ਜਿਹੜਾ ਉਹ ਕੁਛ ਰਹਿ ਨਾ ਜਾਵੇ, ਕੋਈ ਫਰਕ ਨਾ ਰਹਿ ਜੇ। ਤੁਸੀਂ ਨਿਆਣੇ ਨੂੰ ਆਪਣਾ ਹੀ ਸਮਝ ਕੇ, ਜਿੱਦਾਂ ਤੁਸੀਂ ਚੰਡ ਕੇ ਰੱਖਦੇ ਆ ਆਪਣਿਆਂ ਨੂੰ, ਓਦਾਂ ਹੀ ਇਹਨਾਂ ਨੂੰ ਰੱਖਣਾ,
ਤੇ ਕਹਿਣਾ ਨਹੀਂ ਮੰਨਦਾ, ਕੋਈ ਨਹੀਂ, 2 ਛੱਡੋ ਕੰਮ ਤੇ, ਕੋਈ ਐਸੀ ਗੱਲ ਨਹੀਂ, ਜਿੱਦਾਂ ਵੀ ਕਰਨਾ ਹੈ ਕਰ ਦੋ। ਤੇ ਉਦੋਂ ਇਹ ਧਾਰਨਾ ਵੀ ਸੀ ਤੇ ਮੰਨਿਆ ਜਾਂਦਾ ਸੀ, ਤੇ ਉਹ ਗੱਲ ਸੀਗੀ ਵੀ ਭਾਈ ਏਦਾਂ ਜਿਹੜੇ ਟੀਚਰ ਦੇ ਚੰਡੇ ਆ ਨਾ ਗਾਂਹ ਲੰਘ ਜਾਂਦੇ ਆ। ਤੇ ਉਦੋਂ ਕੋਈ ਮਾਪੇ ਜਿਹੜੇ ਬਿਲਕੁਲ ਵੀ ਮਾੜਾ ਨਹੀਂ ਸੀ ਮਹਿਸੂਸ ਕਰਦੇ ਵੀ ਜੇ ਕਿਸੇ ਨੂੰ ਨਿਆਣੇ ਨੂੰ ਕੁੱਟ-ਕੁੱਟ ਕੇ ਪਏ, ਸਤਿਕਾਰ ਵੀ ਬਹੁਤ ਸੀਗਾ, ਹਨਾ। ਉਹ ਕਿਉਂਕਿ ਉਹ ਦੇਖਦੇ ਸੀਗੇ ਵੀ ਭਾਈ ਇਹਨੇ ਕੋਈ ਨਾ ਕੋਈ ਐਸਾ ਗਿਆਨ ਆਪਣੇ ਜਿਹੜੀ ਆ ਕਲਾਸ ਦੇ ਵਿੱਚ ਸਮਝਾ ਦੇਣਾ ਆ, ਜਿਹੜਾ ਇਹਦੇ ਜੇ ਖਾਨੇ ਪੈ ਗਿਆ ਫਿਰ ਤੇ ਇਹਦਾ ਪਾਰ ਤਾਰਾ ਜਿਹੜਾ ਇੱਕ ਹਿਸਾਬ ਦੇ ਨਾਲ ਹੋ ਜਾਊਗਾ। ਹੁਣ ਕੀ ਬਣ ਗਈ ਹੈ ਸਥਿਤੀ? ਟੀਚਰ ਵਿਚਾਰੇ ਇੱਕ ਤਾਂ ਉਹ ਆਪਾਂ ਦੇਖਦੇ ਹਾਂ ਵੀ ਆਪ ਹੀ ਡੰਡੇ ਖਾਣ ਡੇ ਆ ਹੁਣ ਕਿੰਨੇ ਥਾਵਾਂ ਦੇ ਉੱਤੇ, ਕਿੰਨੇ ਚਿਰ ਤੋਂ ਜਿਹੜਾ ਹਨਾ ਵੀ ਉਹ ਵੀ ਉਹ ਕਿੱਦਾਂ ਦਾ ਮਾਹੌਲ ਟੀਚਰ ਹੀ ਬਣ ਲਿਆ। ਹਨਾ ਵੀ ਮਾਪੇ ਤਾਂ ਹੁਣ ਕਿਉਂਕਿ ਨਿਆਣੇ ਵੀ ਰਹਿ ਗਏ ਸਰਫੇ ਦੇ, ਕਿਸੇ ਦਾ 1 ਕਿਸੇ ਦੇ 2 ਵਿਰਲੇ ਹੀ ਆ ਜਿਨ੍ਹਾਂ ਦੇ ਹੁਣ ਉਸ ਤੋਂ ਵੱਧ ਜਿਹੜੇ ਉਹ ਹੁੰਦੇ ਆ। ਉਹ ਚੀਜ਼ ਹੋ ਗਈ। ਉਹ ਕਹਿੰਦੇ ਵੀ ਇਹਨੂੰ ਕੁਝ ਹੋ ਨਾ ਜਾਵੇ, ਇਹ ਕੁਝ ਕਰ ਨਾ ਲਵੇ, ਏਦਾਂ ਨਾ ਹੋ ਜਾਵੇ, ਓਦਾਂ ਨਾ ਹੋ ਜਾਵੇ। ਕੰਪੀਟੀਸ਼ਨ, ਕੰਪੈਟੀਟਿਵਨੈਸ ਜਿਹੜੀ ਇੰਨੀ ਕੁ ਜ਼ਿਆਦਾ ਜਿਹੜੀ ਬੱਚਿਆਂ ਦੇ ਵਿੱਚ ਵੀ ਜਿਹੜੀ ਉਹ ਵਧੀ ਆ, ਤੇ ਮਾਪਿਆਂ ਦੇ ਵਿੱਚ ਵੀ ਜਿਹੜੀ ਉਹ ਵਧੀ ਆ। ਉਹ ਟੀਚਰ ਨੂੰ ਇਹ ਹੁਣ ਹੱਕ ਨਹੀਂ ਦਿੰਦੇ ਵੀ ਭਾਈ ਤੁਸੀਂ ਏਦਾਂ ਜਿਹੜਾ ਉਹ ਕਰੋ, ਜਾਂ ਕੁੱਟ ਮਾਰ ਕੇ, ਜਾਂ ਕੁਛ ਕਹਿ ਲਓ ਵੀ ਕਿਤੇ ਇੱਕਦਮ। ਹੁਣ ਇਹ ਤਾਂ ਹੈ ਨਹੀਂ ਵੀ ਝਾਂਬੀ ਲਾਈ ਜਾਣੀ, ਇਹ ਤਾਂ ਕੋਈ ਵੀ ਨਹੀਂ ਕਰਦਾ। ਕੋਈ ਕਿਸੇ ਨੂੰ ਵੀ ਪੈਂਦੀ ਹੁੰਦੀ ਸੀ ਪਹਿਲੋਂ ਵੀ, ਹੁਣ ਉਹ ਤਾਂ ਚੀਜ਼ ਚਲੋ ਹੈ ਨਹੀਂ। ਤੇ ਪਰ ਹੁਣ ਤਾਂ ਏਦਾਂ ਵੀ ਉਹਨੂੰ ਕਹਿੰਦੇ ਵੀ ਕੁਛ ਆਖੋ ਬਿਨਾ ਨਹੀਂ ਕੀਤਾ ਕਲਾਸ ਦਾ ਕੰਮ, ਕੁਛ ਆਖੋ ਨਾ। ਟੀਚਰਾਂ ਨੂੰ ਵੀ ਹੁਣ ਇਸ ਹਿਸਾਬ ਦੇ ਨਾਲ ਵਿਚਾਰਿਆਂ ਨੂੰ ਡਰਾ ਕੇ ਰੱਖਿਆ ਜਾਂਦਾ ਆ ਵੀ ਭਾਈ ਕੱਲ ਨੂੰ ਕਿਸੇ ਪਤਾ ਨਹੀਂ ਇਹ ਨਿਆਣਾ ਕਿਹਦਾ ਨਿਕਲ ਆਉਣਾ ਆ, ਤੇ ਬਾਅਦ ਵਿੱਚ ਲੈਣੀ ਨਾ ਦੇਣੀ ਪੈ ਜਾਣ। ਬਾਅਦ ਜਿਹਦੇ ਕੇਸ ਹੋਇਆ ਹੋਵੇ, ਕੁਛ ਹੋਰ ਕਰਾਇਆ ਹੋਵੇ, ਵੀ ਇਹ ਤੋਂ ਪਹਿਲਾਂ ਤਾਂ ਆਪਣਾ ਆਓ, ਮਾੜਾ ਮੋਟਾ ਪੜ੍ਹਾਓ ਤਾਂ ਤੁਰਦੇ ਬਣੋ, ਵੀ ਵੇਖੋ ਸਰਕਾਰ ਤਨਖਾਹ ਦਿੰਦੀ ਆ ਕਿ ਨਹੀਂ ਦਿੰਦੀ ਆ। ਸਹੀ ਹੈ, ਬਿਲਕੁਲ ਮਾਹੌਲ ਦਾ ਹੀ ਫਰਕ ਇੰਨਾ ਕੁ ਪੈ ਚੁੱਕਿਆ ਹੈ ਕਿ ਹੁਣ ਥੋੜਾ ਜਿਹਾ ਸਮਾਂ ਜਿਹੜਾ ਉਹ ਬਦਲ ਗਿਆ, ਤੇ ਜਿਹੜੇ ਟੀਚਰਸ ਨੇ ਉਹ ਵੀ ਇੱਕ ਤਰੀਕੇ ਨਾਲ ਲੁਕ ਕੇ ਦਿਨ ਕੱਟਣ ਵਾਲੀ ਗੱਲ ਹੈ। ਉਹ ਵੀ ਇੰਨਾ ਜ਼ਿਆਦਾ ਜਿਹੜਾ ਉਹ ਨਹੀਂ, ਕਿਉਂਕਿ ਇੱਕ ਨਾ ਜਿਹੜੀ ਸਾਈਕੀ ਜੀ ਬਣ ਚੁੱਕੀ ਹੈ ਅੱਜ ਕੱਲ੍ਹ ਸਟੂਡੈਂਟਸ ਦੀ ਵੀ, ਕਿ ਟੀਚਰ ਨੂੰ ਜ਼ਿਆਦਾ ਸਤਿਕਾਰ ਨਾ ਦੇਣਾ। ਇੱਕ ਛੋਟੀ ਜਿਹੀ ਹਾਸੇ ਦੀ ਗੱਲ ਦੱਸ ਦਿੰਦਾ। ਆਪਣੀ ਟੀਮ ਦੇ ਵਿੱਚ ਇੱਕ ਮੈਂਬਰ ਹੀ ਸੁਣਾਉਂਦਾ ਹੁੰਦਾ ਗੱਲ, ਕਹਿੰਦਾ ਜੀ ਮੁੰਡਾ ਕੋਈ ਕਿਸੇ ਗੱਲ ਕਰਕੇ ਜੇਲ੍ਹ ਚਲਾ ਗਿਆ, ਉਹਦੀ ਜ਼ਮਾਨਤ ਹੋ ਗਈ, ਅਗਲੇ ਦਿਨ ਕਲਾਸ 'ਚ ਗਿਆ ਤੇ ਮੁੰਡੇ ਨੇ ਟੀਚਰ ਨੇ ਪੁੱਛਿਆ, ਕਹਿੰਦਾ ਹਾਂ ਵੀ, ਕਹਿੰਦਾ ਸਰ ਜੀ ਕੱਲ ਹੀ ਜ਼ਮਾਨਤ ਤੋਂ ਆਇਆ। ਸਰ ਵੀ ਟੀਚਰ ਨੂੰ ਦੇਖੋ ਡਰਾਉਣ ਦੀ ਗੱਲ ਹੈ ਨਾ, ਇੱਕ ਦਾਬਾ, ਇੱਕ ਦਹਿਸ਼ਤ ਪਾਉਣ ਦੀ ਗੱਲ। ਉਹ ਕਹਿੰਦਾ ਮੈਂ ਕਿਹੜਾ ਤੈਨੂੰ ਪੁੱਛਿਆ। ਹਾਂ, ਟੀਚਰ ਕਹਿੰਦੇ ਮੈਂ ਕਿਹੜਾ ਤੈਨੂੰ ਪੁੱਛਿਆ। ਇਹ ਵੀ ਇੱਕ ਬਣ ਚੁੱਕਾ। ਹਾਂ ਚਲੋ ਏਦਾਂ ਦੇ ਕੋਈ ਵਿਰਲਾ ਕਰੈਕਟਰ ਹੁੰਦਾ ਆ ਸਕੂਲਾਂ ਦੇ ਵਿੱਚ, ਕੋਈ ਲੱਭ ਜਾਂਦਾ ਹੈ ਜਿਹੜੇ ਕੋਈ ਏਦਾਂ ਦੀਆਂ ਗੱਲਾਂ ਜਿਹੜੀ ਉਹ ਕਰਦੇ ਆ। ਪਰ ਮੋਸਟਲੀ ਜਿਹੜੇ ਆ ਟੀਚਰਾਂ ਦੀ ਰਿਸਪੈਕਟ ਜਿਹੜੀ ਉਹ ਬਹੁਤ ਕਰਦੇ, ਕਰਨੀ ਚਾਹੀਦੀ ਵੀ, ਕਰਦੇ ਵੀ ਆ। ਇਹ ਮੈਂ ਇਹ ਨਹੀਂ ਕਹਿ ਰਿਹਾ ਵੀ ਹੁਣ ਦੇ ਕਰਦੇ ਨਹੀਂ, ਭਾਈ ਕਰਦੇ ਆ, ਮੈਂ ਇਹ ਵੀ ਨਹੀਂ ਕਹਿੰਦਾ। ਪਰ ਵੀ ਉਹ ਜਿਹੜਾ ਇੱਕ ਪਹਿਲਾ ਰਿਸ਼ਤਾ ਹੁੰਦਾ ਸੀ ਨਾ, ਇੱਕ ਅਧਿਆਪਕ ਦਾ ਤੇ ਇੱਕ ਵਿਦਿਆਰਥੀ ਦਾ, ਜਿਹੜਾ ਪਹਿਲੇ ਜ਼ਮਾਨੇ 'ਚ ਕਹਿ ਸਕਦੇ, ਪਹਿਲਾ ਜ਼ਮਾਨਾ ਵੀ ਇੰਨਾ ਨਹੀਂ ਵੀ ਆਪਾਂ ਬਹੁਤ ਪੁਰਾਣੀ ਗੱਲ ਨਹੀਂ ਕਰਦੇ। ਜੇ ਅਸੀਂ ਆਪਣੀ ਵੀ ਗੱਲ ਕਰੀਏ ਤਾਂ ਕੋਈ ਜ਼ਿਆਦਾ ਨਹੀਂ, 20 ਸਾਲ ਪੁਰਾਣੀਆਂ ਜਿਹੜੀਆਂ ਉਹ ਗੱਲਾਂ 15-20 ਸਾਲ ਪੁਰਾਣੀਆਂ ਆ। ਵੀ ਉਹ ਇੱਕ ਰਿਸ਼ਤੇ ਦੇ ਵਿੱਚ ਬਦਲਾਵ ਆਪਾਂ ਬਹੁਤ ਜ਼ਿਆਦਾ ਦੇਖ ਰਹੇ ਆ, ਵੀ ਉਹ ਫਰਕ ਜਿਹੜਾ ਬਹੁਤ ਜ਼ਿਆਦਾ ਪੈ ਗਿਆ। ਕਰਦੇ ਨੇ ਰਿਸਪੈਕਟ, ਪਹਿਲੋਂ ਵੀ ਕਰਦੇ ਸੀ, ਹੁਣ ਵੀ ਕਰਦੇ ਆ, ਪਰ ਵੀ ਉਹ ਰਿਸ਼ਤੇ ਦੇ ਵਿੱਚ ਬਦਲਾਵ ਬਹੁਤ ਜ਼ਿਆਦਾ ਉਸ ਦੇ ਵਿੱਚ ਆ ਚੁੱਕਾ। ਆਪਣੇ ਨਾਲ ਜੁੜੇ ਨੇ ਡਾਕਟਰ ਹੁੰਦਲ। ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵੀ ਉੱਥੇ ਟੀਚਰ ਰਿਹਾ, 30-32 ਸਾਲ ਪੜ੍ਹਾਇਆ ਹੈ ਜੀ, ਤੇ ਆਪਣੇ ਟੀਚਰਾਂ ਦੀ ਅਸੀਂ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ। ਮੈਨੂੰ ਚੇਤਾ ਹੈ ਕਿ ਜਦੋਂ 10ਵੀਂ ਦੇ ਇਮਤਿਹਾਨ ਹੋਣੇ, ਮੈਂ 58 10ਵੀਂ ਕੀਤੀ ਹੈ, ਤੇ ਜਦੋਂ ਇਮਤਿਹਾਨ ਹੋਣੇ ਤਾਂ ਉਹਨਾਂ ਸਾਨੂੰ 2-3 ਮਹੀਨੇ ਪਹਿਲੋਂ ਸਵੇਰੇ ਸੱਦ ਲੈਣਾ, 0 ਪੀਰੀਅਡ ਸੱਦ ਲੈਣਾ, ਔਰ ਬਗੈਰ ਕਿਸੇ ਤਨਖਾਹ ਤੋਂ, ਬਗੈਰ ਕਿਸੇ ਪੈਸਿਆਂ ਤੋਂ ਸਾਨੂੰ ਫ੍ਰੀ ਉਹਨਾਂ ਨੇ ਸਰਵਿਸ ਦੇਣੀ। ਵਾਹ ਜੀ ਜੀ। ਔਰ ਉਹੋ ਹੀ ਫਿਰ ਮੇਰੇ ਤੇ ਲੱਗਣ ਲੱਗ ਗਏ। ਮੈਂ ਵੀ 30-32 ਸਾਲ ਪੜ੍ਹਾਇਆ ਹੈ ਐਜ਼ ਏ ਲੈਕਚਰਰ ਦੇ ਤੌਰ ਤੇ। ਤੇ ਜਦੋਂ ਇਮਤਿਹਾਨ ਹੋਣੇ, ਉਹਦੇ ਤੋਂ ਪਹਿਲੋਂ ਮੈਂ 2-3 ਮਹੀਨੇ ਪਹਿਲੋਂ ਬੱਚਿਆਂ ਨੂੰ ਸਵੇਰੇ 0 ਪੀਰੀਅਡ ਸੱਦ ਲੈਣਾ, ਉਹਨਾਂ ਨੂੰ ਅੰਗਰੇਜ਼ੀ ਪੜ੍ਹਾਉਣੀ, ਜੋ ਵੀ ਉਹਨਾਂ ਦਾ +1 ਵਾਲਿਆਂ ਨੂੰ, +2 ਵਾਲਿਆਂ ਨੂੰ, ਬਗੈਰ ਕਿਸੇ ਸੇਵਾ ਤੋਂ, ਬਗੈਰ ਕਿਸੇ ਬਸ ਤੁਸੀਂ ਸੇਵਾ ਦੇ ਤੌਰ ਤੇ ਕਰਦੇ ਹੋ। ਹਾਂਜੀ, ਸੇਵਾ ਦੇ ਤੌਰ ਤੇ। ਔਰ ਇੱਕ ਮੈਂ ਹੋਰ ਦੱਸਾਂ ਕਿ ਮੈਂ ਅਕਤੂਬਰ 2000 ਦੇ ਵਿੱਚ ਰਿਟਾਇਰ ਹੋ ਗਿਆ, ਤੇ ਮੇਰੇ ਪ੍ਰਿੰਸੀਪਲ ਸਾਹਿਬ ਕਹਿਣ ਲੱਗੇ ਵੀ ਪ੍ਰਗਟ, ਇਹ ਹੁਣ ਇਹਨਾਂ ਨੂੰ ਪੜ੍ਹਾਉਣ ਵਾਲਾ ਕੋਈ ਨਹੀਂ, +1 +2 ਵਾਲਿਆਂ ਨੂੰ ਪੜ੍ਹਾਉਣ ਵਾਲਾ ਕੋਈ ਨਹੀਂ, ਮਾਰਚ 'ਚ ਇਹਨਾਂ ਦੇ ਇਮਤਿਹਾਨ ਹੋਣੇ ਆ। ਤੇ ਮੈਂ ਫਿਰ ਉਹਨਾਂ ਨੂੰ 2 ਪੀਰੀਅਡ +1 ਨਾਲ +2 ਵਾਲਿਆਂ ਨੂੰ ਸਵੇਰੇ 2 ਪੀਰੀਅਡ ਬਗੈਰ ਕਿਸੇ ਸੇਵਾ ਤੋਂ, ਬਗੈਰ ਕਿਸੇ ਸੇਵਾ ਫਲ ਤੋਂ ਮੈਂ ਉਹਨਾਂ ਨੂੰ ਪੜ੍ਹਾਉਂਦਾ ਰਿਹਾ।
ਔਰ ਇੱਥੇ ਇੱਕ ਹੋਰ ਮਜ਼ੇਦਾਰ ਗੱਲ ਦੱਸਾਂ ਕਿ ਮੈਂ ਇੱਥੇ ਯੁਵਾ ਸਿਟੀ ਮੇਲਾ ਸੀਗਾ ਜਿਹੜਾ ਨਗਰ ਕੀਰਤਨ ਹੈ, ਉੱਥੇ ਮੈਂ ਤੇ ਮੇਰੀ ਵਾਈਫ ਜਾ ਰਹੇ ਸਾਂ ਇੱਕ ਮੇਲਾ ਵੇਖਣ, ਤੇ ਉਦੋਂ ਮੀਂਹ ਬਹੁਤ ਪੈ ਰਿਹਾ ਸੀ। ਠੀਕ ਹੈ। ਅਸੀਂ ਕੋਈ ਲੱਭ ਰਿਹਾ ਸਾਂ ਵੀ ਕੋਈ ਜਗ੍ਹਾ ਕਿਤੇ ਗੁਰਦੁਆਰੇ 'ਚ ਮਿਲ ਜਾਵੇ, ਔਰ ਇੱਕ ਮੁੰਡਾ ਭੱਜਾ ਆਇਆ ਮੇਰੇ ਕੋਲ, ਕਹਿੰਦਾ ਜੀ ਇੱਧਰ ਆ ਜਾਓ, ਇੱਧਰ ਆ ਜਾਓ। ਉਹ ਸਾਨੂੰ ਬਰਾਂਡੇ ਥੱਲੇ ਲੈ ਗਿਆ। ਮੈਂ ਕਿਹਾ ਬੇਟਾ ਮੈਂ ਤੈਨੂੰ ਪਛਾਣਿਆ ਨਹੀਂ, ਤੂੰ ਕੌਣ ਹੈ? ਕਹਿੰਦਾ ਜੀ ਮੈਂ ਅਵਤਾਰ ਸਿੰਘ ਹਾਂ, ਤੇ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਕਲਾਂ ਤੁਹਾਡੇ ਕੋਲ ਅੰਗਰੇਜ਼ੀ ਪੜ੍ਹਦੇ ਹੁੰਦੇ ਸਾਂ। ਓ ਵਾਹ ਜੀ। ਤੇ ਉਹਨੇ ਆਪਣੇ ਮਾਂ ਪਿਓ ਨੂੰ ਦੱਸਿਆ, ਕਹਿੰਦਾ ਜੀ ਅਸੀਂ ਉੱਥੇ ਨਾਲ ਸੱਸ ਸਹੁਰਾ ਸੀ, ਨਾਲ ਉਹਦੇ ਮਾਂ ਪਿਓ ਸੀ। ਕਹਿੰਦਾ ਵੀ ਅਸੀਂ ਕੋਸ਼ਿਸ਼ ਕਰਨੀ ਵੀ ਲੁਕ ਜਾਈਏ, ਕਿਤੇ ਨਾ ਪੀਰੀਅਡ ਲਾਈਏ, ਤੇ ਇਹਨਾਂ ਸੋਟਾ ਫੜ ਕੇ ਸਾਨੂੰ ਘੇਰ ਕੇ ਤੇ ਸਾਨੂੰ ਸਾਡੇ ਪੀਰੀਅਡ ਵਿੱਚ ਲਿਆਉਣਾ। ਠੀਕ ਹੈ ਜੀ ਬਿਲਕੁਲ। ਔਰ ਇੱਥੇ ਮੈਂ ਯੂਨੀਫਾਈਡ ਸਕੂਲ ਡਿਸਟ੍ਰਿਕਟ ਵਿੱਚ ਐਲਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕਟ ਵਿੱਚ 10-12 ਸਾਲ ਪੜ੍ਹਾਇਆ। ਠੀਕ ਹੈ। ਔਰ ਇਹ ਬੜੀ ਪੰਜਾਬੀ ਕਮਿਊਨਿਟੀ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਉਹਨਾਂ ਨੇ 2014 ਦੇ ਵਿੱਚ ਟੀਚਰ ਆਫ ਦਾ ਈਅਰ ਦਾ ਅਵਾਰਡ। ਵਾਹ ਜੀ ਵਾਹ, ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡੇ ਨੇਕ ਜਿਹੜੇ ਇਰਾਦੇ ਸੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਪ੍ਰਗਟ ਜੀ, ਬਹੁਤ ਮਿਹਨਤ ਨੂੰ ਹਮੇਸ਼ਾ ਸਿਜਦਾ ਹੁੰਦੇ ਨੇ ਜੀ। ਬਿਲਕੁਲ ਜੀ, ਔਲਿਆਂ ਦਾ ਖਾਦਾ ਤਾਂ ਸਿਆਣਿਆਂ ਦਾ ਕਿਹਾ ਬਾਅਦ ਚ ਕੰਮ ਆਉਂਦਾ। ਨਿਆਣੇ ਜਦੋਂ ਉਸ ਉਮਰ ਚ ਹੁੰਦੇ ਨੇ ਕਹਿੰਦੇ ਯਾਰ ਐਵੇਂ ਹੀ ਆਖੀ ਜਾਂਦੇ ਆ ਸਾਨੂੰ ਪੜ੍ਹ ਲਓ ਜਾਂ ਏਦਾਂ ਕਰ ਲਓ। ਉਦੋਂ ਏਦਾਂ ਸੀ ਪ੍ਰਵੀਨ, ਜਿਹੜਾ ਹੁਣ ਦੀ ਪੜ੍ਹਾਈ ਤੇ ਉਦੋਂ ਦੀ ਪੜ੍ਹਾਈ 'ਚ ਨਾ ਮੈਂ ਵੀ ਅੰਤਰ ਦੇਖਦਾ। ਉਦੋਂ ਨਾ ਐਕਚੁਅਲ 'ਚ ਜਿਹੜੀ ਪੜ੍ਹਾਈ ਜਿਹੜੀ ਚਲੋ ਸਿਲੇਬਸ ਵਾਲੀ ਉਹ ਤਾਂ ਕਰਨੀ ਹੀ ਕਰਨੀ। ਉਹਨਾਂ ਨੇ ਤੁਹਾਨੂੰ ਜ਼ਿੰਦਗੀ ਦੇ ਤੱਤ ਵੀ ਕਈ ਦੱਸਣੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸਣੀਆਂ, ਜਿਹੜੀਆਂ ਨਾ ਕਿਤੇ ਅਚਨਚੇਤੇ ਤੁਸੀਂ ਉਸ ਦੁਵਿਧਾ 'ਚ ਜਦੋਂ ਕਿਤੇ ਫਸੇ ਹੁੰਦੇ ਆ, ਉਹ ਟੀਚਰ ਦੀ ਗੱਲ ਫਿਰ ਅਚਾਨਕ ਚੇਤੇ ਆਉਂਦੀ, ਯਾਰ ਉਹਨਾਂ ਨੇ ਏਦਾਂ ਕਿਹਾ ਸੀ, ਉਦੋਂ ਕਹਿੰਦੇ ਸੀ ਵੀ ਏਦਾਂ ਵੀ ਹੋ ਜਾਣਾ ਆ। ਉਹੀ ਗੱਲ ਨਾ, ਫਿਰ ਔਲਿਆਂ ਦਾ ਖਾਦਾ ਤੇ ਫਿਰ ਇਹਨਾਂ ਟੀਚਰਾਂ ਦਾ ਸਿਆਣਿਆਂ ਦਾ ਜਿਹੜਾ ਕਿਹਾ ਆ ਉਹ ਬਾਅਦ ਦੇ ਵਿੱਚ ਜਿਹੜਾ ਕੰਮ ਆਉਂਦਾ ਆ। ਸੋ ਦੇਖੋ, ਚਾਹੇ ਸਪੋਰਟਸ ਵਾਲੇ ਹੋਣ ਚਾਹੇ ਪੜ੍ਹਾਈ ਵਾਲੇ ਹੋਣ, ਇਹ ਜਿਹੜੇ ਟੀਚਰ ਆ, ਅਧਿਆਪਕ ਆ, ਕੋਚ ਆ, ਇਹ ਇਕੱਲਾ ਪੜ੍ਹਾਈ ਨਹੀਂ ਕਰਾਉਂਦੇ, ਇਹ ਲਾਈਫ ਦੇ ਕੋਚ ਹੀ ਹੁੰਦੇ ਆ। ਅੱਜ ਦੇ ਜ਼ਮਾਨੇ 'ਚ ਗੱਲ ਹੈ ਕਿ ਤੁਸੀਂ ਆਪ ਕੰਮ ਕਰਨਾ ਬਹੁਤ ਸੌਖਾ, ਪਰ ਕਿਸੇ ਨੂੰ ਸਿਖਾਉਣਾ ਉਹ ਬਹੁਤ ਔਖਾ, ਬਹੁਤ ਟਰਾਮੇ ਵਾਲਾ ਕੰਮ, ਬਹੁਤ ਸਹਿਨਸ਼ੀਲਤਾ ਵਾਲਾ ਕੰਮ, ਕਿਉਂਕਿ ਤਰ੍ਹਾਂ ਦੇ ਬੱਚੇ ਹੁੰਦੇ ਆ। ਕੋਈ ਤੇਜ਼ੀ ਨਾਲ ਸਿੱਖਦਾ, ਕੋਈ ਹੌਲੀ ਸਿੱਖਦਾ, ਕੋਈ ਡੰਡੇ ਨਾਲ ਸਿੱਖਦਾ, ਕੋਈ ਪਿਆਰ ਨਾਲ ਸਿੱਖਦਾ। ਹਾਂ। ਸੋ ਮੇਰੇ ਨਾਲ ਜਾਂਦਿਆਂ ਇੱਕ ਛੋਟੀ ਜਿਹੀ ਗੱਲ ਯਾਦ ਆ ਗਈ। ਮੁੱਖ ਮੰਤਰੀ ਸਾਹਿਬ ਆਪਣੇ ਭਗਵੰਤ ਮਾਨ ਜੀ ਸ਼ਾਇਦ ਆਪਣੇ ਨਾਲ ਕਾਲਰ ਆਪਾਂ ਉਹਨਾਂ ਦੀ ਗੱਲ ਕਰਕੇ ਫਿਰ ਤੁਹਾਡੀ ਗੱਲ ਸੁਣਦੇ ਆ। ਹਾਂਜੀ ਹਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਵਧੀਆ ਟੌਪਿਕ ਚੁਣਿਆ ਜੀ ਅੱਜ। ਪੰਜਾਬੀ ਰੇਡੀਓ ਦਾ ਵੀ ਧੰਨਵਾਦ, ਤੇ ਬਾਕੀ ਜਿਹੜੇ ਟੀਚਰਸ ਡੇ ਮਨਾ ਰਹੇ ਸਾਰੇ ਟੀਚਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਜਿਹੜੇ ਟੀਚਰਾਂ ਦੀਆਂ ਚੰਡਾ ਖਾ ਲਈਆਂ ਉਹ ਤਾਂ ਬਣ ਗਏ। ਹਾਂਜੀ, ਬਣਦੇ ਹੀ ਉਹ ਆ ਜਿਹੜੇ ਨੇ ਖਾ ਲਈਆਂ। ਮੈਨੂੰ ਚੇਤੇ ਆ ਵੀ ਕਿੱਸਾ 4th 5ਵੀਂ ਦੀ ਗੱਲ ਹੈ। ਸਾਡੇ ਮਾਸਟਰ ਹੁੰਦਾ ਸੀ, ਉਹਨੇ ਨਾ ਜਦੋਂ ਖੜੇ ਕਰ ਲੈਣੇ ਬੱਚੇ ਜਿਹੜੇ ਸਾਡੇ ਵਰਗੇ, ਉਹ ਝੱਗਾ ਚੁੱਕਣਾ ਸਾਈਡ ਤੋਂ ਤੇ ਚੂੰਡੀ ਵੜਦਾ ਸੀ ਉਹ। ਅੱਛਾ ਜੀ। ਚੂੰਡੀ ਵੜ ਕੇ ਤਾਂ ਨੂੰ ਚੱਕਣਾ ਉਹਨੇ, ਤੇ ਉਹ ਚੀਕਾਂ ਨਿਕਲ ਜਾਂਦੀਆਂ ਸੀ, ਹਨਾ। ਹਾਂਜੀ, ਚੂੰਡੀ ਤਾਂ ਬਹੁਤ ਤਗੜੀ ਹੁੰਦੀ ਸੀ, ਹਨਾ। ਪਿੱਛੇ ਕਿਤੇ ਜਿਹੜੇ ਤਗੜੇ ਘਰਾਂ ਦੇ ਬੱਚੇ ਹੁੰਦੇ ਸੀਗੇ, ਉਹਨਾਂ ਚ ਤੁਹਾਨੂੰ ਪਤਾ ਕਿੱਥੇ ਸਹਾਰਦੇ ਆ। ਉਹ ਇੱਕ ਮੁੰਡਾ ਪਿੱਛੋਂ ਦੌੜ ਗਿਆ, ਉਹਨੇ ਬੱਸਾ ਬੁੱਸਾ ਛੱਡਿਆ, ਦੌੜ ਗਿਆ, ਪਤਾ ਲੱਗਿਆ ਵੀ ਚੁੰਡੀ ਵੱਜਣੀ ਅੱਜ। ਤੇ ਮਾਸਟਰ ਕਹਿੰਦਾ ਵੀ ਲਾਇਓ ਫੜ ਕੇ। ਤੁਸੀਂ ਦੇਖੋ ਵੀ ਚੁੰਡੀ ਤੋਂ ਡਰਦਿਆਂ ਨੇ ਸਾਰੀ ਕਲਾਸ ਹੀ ਦੌੜ ਪੈਂਦੀ ਸੀ ਉਹਦੇ ਮਗਰ। ਜਦੋਂ ਮਾਸਟਰ ਥੋੜੀ ਕਹਿਣਾ ਵੀ ਤੂੰ ਫੜ ਕੇ ਜਾ, ਵੀ ਉਹ ਸਾਰਿਆਂ ਨੇ ਮਗਰ ਦੌੜ ਪੈਣਾ। ਤੇ ਮਾਸਟਰ ਨੂੰ ਫੜ ਕੇ ਲਿਆਈਏ ਜੀ, ਫੜ ਕੇ ਲਿਆਈਏ। ਤੇ ਏਦਾਂ ਡਰ ਪੈਂਦਾ ਹੁੰਦਾ ਸੀ। ਮੈਂ ਉਹ ਪਿਛਲੀ ਗੱਲ ਹੈਗੀ ਇੱਕ ਪੁਰਾਣੀ, ਦੱਸਦੇ ਹੁੰਦੇ ਸੀ ਵੀ ਕਹਿੰਦੇ ਫਲਾਣੇ ਪਿੰਡ ਮੀਂਹ ਨਹੀਂ ਪੈਂਦਾ ਸੀਗਾ, ਤੇ ਉਹ ਪਿੰਡ ਦੇ ਬੱਚੇ ਇਕੱਠੇ ਕਰਕੇ ਤੇ ਇੱਕ ਪੀਰਾਂ ਦੀ ਜਗ੍ਹਾ ਤੇ ਲੱਗਾ ਪਿੰਡ ਵਾਲੇ। ਠੀਕ ਹੈ। ਤੇ ਉਹ ਜਗ੍ਹਾ ਦਾ ਜਿਹੜਾ ਸੀ ਪੁਜਾਰੀ ਕਹਿੰਦਾ ਕੀ ਗੱਲ ਵੀ ਕੀ ਹੋਇਆ? ਕਹਿੰਦਾ ਜੀ ਇੱਥੇ ਮੀਂਹ ਨਹੀਂ ਪੈ ਰਿਹਾ, ਸੋਕਾ ਬਹੁਤ ਚੱਲ ਗਿਆ, ਤੇ ਸਾਨੂੰ ਪਤਾ ਲੱਗਾ ਵੀ ਜਿਹੜੇ ਬੱਚੇ ਇਹਨਾਂ ਦੀ ਅਰਦਾਸ ਕਰਾਈ ਜਾਵੇ ਤਾਂ ਮੀਂਹ ਪੈ ਸਕਦਾ। ਕਹਿੰਦੇ ਕਿਸੇ ਨੇ ਦੱਸਿਆ। ਉਹ ਕਹਿੰਦਾ ਚੁੱਪ ਕਰਕੇ ਘਰ ਨੂੰ ਜਾਓ, ਜੇ ਏਦਾਂ ਬੱਚਿਆਂ ਦੇ ਕਹਿਣ ਤੇ ਮੀਂਹ ਪੈਣ ਲੱਗ ਗਿਆ ਤਾਂ ਮਾਸਟਰ ਰੋਜ਼ੇ ਮਰੇ ਹੋਣ। ਕਹਿੰਦੇ ਏਦਾਂ ਬੱਚਿਆਂ ਦੇ ਕਹਿਣ ਤੇ ਮੀਂਹ ਪੈਣ ਲੱਗ ਪਣ, ਰੋਜ਼ੇ ਮਰੇ ਹੋਣ। ਕਹਿੰਦਾ ਕੁੱਟ ਤੋਂ ਡਰਦੇ। ਥੈਂਕ ਯੂ ਜੀ, ਥੈਂਕ ਯੂ ਹਰਜੀਤ ਜੀ, ਮਿਹਰਬਾਨੀ। ਇੱਕ ਗੱਲ ਮੈਂ ਰਾਜ ਦੀ ਦੱਸਦਾ, ਜਦੋਂ ਨਾ ਸਵੇਰੇ ਪ੍ਰੇਅਰ ਹੁੰਦੀ ਸੀ, ਪ੍ਰੇਅਰ ਕਹਿੰਦੇ ਸੀ ਸਵੇਰ ਦੀ ਪ੍ਰਾਰਥਨਾ, ਅਸੈਂਬਲੀ। ਹਾਂਜੀ, ਅਸੈਂਬਲੀ ਕਹਿੰਦੇ ਆ। ਉਦੋਂ ਨਿਗਾਹ ਪਤਾ ਕੀ ਹੁੰਦੀ ਸੀ,
ਕਿਹੜੇ ਟੀਚਰ ਆਏ ਆ, ਛੁੱਟੀ ਕਿਹੜੇ ਦੀ। ਹਾਂਜੀ ਕਿਹੜੇ ਛੁੱਟੀ ਤੇ ਅੱਜ ਡੰਡੇ ਕਿਹਦੇ ਖਾਣੇ ਡੰਡੇ, ਆ ਹਾਂ ਤੇ ਚਲੋ ਮਤਲਬ ਕਿਹੜੀ ਕਾਪੀ ਦਾ ਕੰਮ ਨਹੀਂ ਹੋਇਆ। ਇਹ ਨਾ ਪ੍ਰਵੀਨ, ਚਲੋ ਸੌਰੀ ਮੈਂ ਤੁਹਾਨੂੰ ਵਿੱਚ ਟੋਕ ਹਾਂਜੀ, ਰਿਹਾ, ਹਾਂਜੀ। ਇਹ ਚਲੋ ਐਵੇਂ ਕਹਿਣ ਦੀਆਂ ਗੱਲਾਂ, ਡੰਡੇ ਹਰ ਟਾਈਮ ਪੈਂਦੇ ਹਰ ਟਾਈਮ ਪੈਂਦੇ ਨਹੀਂ ਹੁੰਦੇ, ਹਾਂਜੀ ਇਹ ਤਾਂ ਕਦੀ ਪਏ ਆ ਨਾ, ਕਿਉਂਕਿ ਚਲੋ ਨਿਆਣੇ ਨੇ ਸ਼ਰਾਰਤ ਕਿਤੇ ਨਾ ਕਿਤੇ ਕਰ ਕਰਦੇ ਹੀ ਨਹੀਂ ਦੇਣੀ ਤੇ ਹੁੰਦੀ ਦੋ ਚਾਰ ਕਿਤੇ ਨਾ ਕਿਤੇ ਲੱਗ ਹੀ ਲੱਗ ਜਾਣੀ ਹੈ, ਹੀ ਇਸ ਲਈ ਜਾਣੀ, ਐਵੇਂ ਕਈ ਬਦਲਾਵ ਔਰ ਜ਼ਿਆਦਾ ਹੋ ਇਹ ਜਾਂਦੇ। ਬਹੁਤ ਔਖਾ ਵੀ ਕੋਈ ਬੰਦਾ ਹੱਥ ਖੜਾ ਕਰਕੇ ਕਹਦੇ ਮੇਰੇ ਤੇ ਕਦੇ ਪਈਆਂ ਹੀ ਨਹੀਂ, ਹਾਂ। ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ। ਸੋ ਕਈ ਸਹੀ ਵਾਰੀ ਗੱਲ ਜਿਹੜੀ ਆ। ਕਾਪੀ ਦਾ ਕੰਮ ਨਾ ਕੀਤਾ ਹੋਣਾ, ਸਮਾਜਿਕ ਸਿੱਖਿਆ, ਸਰੀਰਕ ਸਿੱਖਿਆ ਘਰੇ ਰਹਿ ਗਈ। ਹਨਾ, ਡਰਾਇੰਗ ਵਾਲੀ, ਤੇ ਉਹ ਕਿਉਂਕਿ ਮਾਸਟਰਾਂ ਨੂੰ ਪਤਾ ਹੁੰਦਾ ਵੀ ਇਹ ਯਾਰ ਬਹਾਨੇਬਾਜ਼ੀ ਹੈ ਨਾ, ਉਹ ਵੀ ਇਸ ਉਮਰੋਂ ਲੰਘੇ ਹੀ ਆ। ਲੰਘੇ ਹੀ ਹੁੰਦੇ ਆ ਹਨਾ, ਹਾਂਜੀ, ਤੇ ਹਾਂ। ਉਹਨਾਂ ਨੇ ਕਹਿਣਾ ਕਿ ਯਾਰ ਨਿਗਾਹ ਹੋਣੀ ਵੀ ਕਿਹੜੇ ਮਾਸਟਰ ਆਏ ਆ, ਕਿਹੜੀਆਂ ਭੈਣ ਜੀਆਂ ਨਹੀਂ ਆਈਆਂ। ਵੀ ਜੇ ਹਾਂ ਕਿਤੇ ਐ ਹੋਣਾ ਨਾ ਵੀ ਮੰਨ ਲਓ ਅੱਜ ਇਹਦਾ ਕੰਮ ਨਹੀਂ ਸੀ ਕੀਤਾ, ਮੰਨ ਲਓ ਕਿਸੇ ਵੀ ਕਾਪੀ ਦਾ, ਇਤਿਹਾਸ ਦੀ ਦਾ ਲਾ ਲਓ ਜਾਂ ਡਰਾਇੰਗ ਦੀ, ਉਹਦੇ ਇਤਫਾਕ ਨੂੰ ਟੀਚਰ ਵੀ ਨਹੀਂ ਆਇਆ, ਤੇ ਉਹਦੇ ਕਹਿਣਾ ਕਿ ਅੱਜ ਤਾਂ ਰੱਬਾ ਨੇੜੇ ਹੋ ਗਈ ਸੀ, ਨੇੜੇ ਹੋ ਕੇ ਕੁਝ ਹੋਰ ਹੀ ਮੰਗ ਲੈਂਦੇ। ਹਾਂਜੀ। ਸੋ ਇਹ ਸੀ, ਮੈਂ ਗੱਲ ਛੇੜੀ ਸੀ ਮੁੱਖ ਮੰਤਰੀ ਸਾਹਿਬ ਦੀ। ਹਾਂ ਮਾਨ ਸਾਹਿਬ ਜਦੋਂ ਕਮੇਡੀ ਦੇ ਵਿੱਚ ਹੁੰਦੇ ਸੀ ਨਾ, ਤੇ ਉਦੋਂ ਇਹਨਾਂ ਦਾ ਇੱਕ ਉਹ ਚੁਟਕਲਾ ਬੜਾ ਮਸ਼ਹੂਰ ਹੋਇਆ ਸੀ ਕਿ ਜੀ ਮਾਸਟਰ ਕੋਈ ਟੱਕਰ ਗਏ ਮੈਨੂੰ, ਤੇ ਮੈਨੂੰ ਕੰਮ ਕਰਦੇ ਨੂੰ ਕਹਿੰਦੇ ਵੀ ਤੂੰ ਇੱਥੇ ਫਿਰਦਾ, ਕਹਿੰਦਾ ਜੀ ਮੈਂ ਕਿਹਾ ਵੀ ਹੋਰ ਤੁਹਾਡੇ ਪੜ੍ਹਾਇਆ ਨੇ DC ਲੱਗਣਾ ਸੀਗਾ। ਵੀ ਕਈ ਵੇਲੜ ਵੀ ਹੁੰਦੇ ਸੀ ਸਾਡੇ ਟੀਚਰ ਹਨਾ, ਤੇ ਸਾਡੇ ਜਿਹੜੇ ਮਾਸਟਰ ਹੁੰਦੇ ਸੀ ਨਾ, ਇੱਕ ਵਿੱਚ DP ਮਾਸਟਰ, ਉਹ ਮਤਲਬ ਹਸਮੁਖ ਸੁਭਾਅ ਦੇ ਸੀ, ਉਹ ਪੜ੍ਹਾਈ ਨੂੰ ਪੂਰੇ ਸਮਰਪਣ ਹੀ ਸੀਗਾ ਸਿਰੇ ਦਾ ਹੀ ਮਤਲਬ, ਤੇ ਪੀਰੀਅਡ ਲਾਉਣਾ ਉਹਨਾਂ ਨੂੰ ਬਹੁਤ ਔਖਾ ਸੀਗਾ, ਇੰਨਾ ਸਮਰਪਣ ਸੀਗਾ ਉਹਨਾਂ ਚ। ਤੇ ਜਦੋਂ ਖੇਡਦੇ, ਤੇ ਕਿਉਂਕਿ ਹੁਣ 12ਵੀਂ ਚ ਮੁੰਡੇ ਆ ਬਰਾਬਰ ਦੀ ਹੋ ਜਾਂਦੇ, ਹਾਂਜੀ ਥੋੜਾ ਜਿਹਾ ਖੁੱਲ ਵੀ ਜਾਂਦਾ ਟੀਚਰ ਵੀ, ਚੱਲ ਯਾਰ ਮੁੰਡੇ ਜਵਾਨ ਨੇ। ਖੇਡਦੇ ਸਾਡੀ ਕਲਾਸ ਚ ਇੱਕ ਸ਼ਰਾਰਤੀ ਮੁੰਡਾ ਸੀ, ਉਹਨੇ ਪੁੱਛ ਲਿਆ, ਕਹਿੰਦਾ ਸਰ ਜੀ ਭਗਵੰਤ ਮਾਨ ਨਾਲ ਹੈਗੀ ਹੈ ਬਹਿਣੀ ਉੱਠਣੀ? ਕਹਿੰਦਾ ਜੀ ਨਹੀਂ। ਕਹਿੰਦਾ ਤੂੰ ਕਿਵੇਂ ਪੁੱਛਿਆ ਆਏ? ਉਹ ਥੋੜੇ ਏਦਾਂ ਹੀ ਬੋਲਦੇ, ਕਹਿੰਦਾ ਜੀ ਮੈਂ ਕਿਹਾ ਕੀ ਤੁਹਾਨੂੰ ਵੇਖ ਕੇ ਉਹਨੇ ਚੁਟਕਲਾ ਲਿਖਿਆ ਹੋਵੇ ਵੀ ਤੁਹਾਡੇ ਭਰਾ ਨੇ ਉਹਦੇ ਪਈਆਂ ਹੋਣੀਆਂ। ਹਾਂਜੀ। ਉਹ ਕਹਿੰਦਾ ਯਾਰ ਤੁਸੀਂ, ਕਹਿੰਦਾ ਐਸੀ ਤੇ ਅਸੀਂ ਨਾ ਕਰਿਆ ਕਰੋ, ਸਾਡੀ ਘੱਟੋ ਮੈਡਮਾਂ ਮੂਹਰੇ ਇੱਜ਼ਤ ਕਰ ਲਿਆ ਕਰੋ। ਇਹੋ ਜਿਹੀ ਚੰਗੀਆਂ ਯਾਦਾਂ ਸਕੂਲਾਂ ਦੀਆਂ ਜੁੜੀਆਂ ਨੇ, ਪਰ ਸਦਕੇ ਜਾਈਏ ਉਹਨਾਂ ਟੀਚਰ ਦੇ ਜਿਨ੍ਹਾਂ ਨੇ ਚੰਗੀ ਜ਼ਿੰਦਗੀ। ਬਿਲਕੁਲ ਜੀ, ਆਪਣਾ ਜਿਹੜਾ ਜੀਵਨ ਦੇ ਵਿੱਚੋਂ ਚੰਗੀਆਂ ਸਿੱਖਿਆਵਾਂ ਸਾਡੇ ਲਈ ਜਿਹੜੀਆਂ ਉਹਨਾਂ ਨੇ ਰੱਖੀਆਂ, ਕੌੜੇ ਐਕਸਪੀਰੀਅੰਸਾਂ ਦੇ ਵਿੱਚੋਂ ਸਾਨੂੰ ਚੰਗਾ ਸਬਕ ਕਿੱਦਾਂ ਦੇਣਾ, ਕਿੱਦਾਂ ਹੋਣਾ ਹੈ, ਕਿੱਦਾਂ ਕਿਹੜੀ ਚੀਜ਼ ਤੁਹਾਡੇ ਫਾਇਦੇਮੰਦ ਆ, ਉਹ ਉਹਨਾਂ ਨੇ ਸਾਡੇ ਲਈ ਜਿਹੜੀ ਉਹ ਕੀਤੀ। ਸਾਰੇ ਟੀਚਰਾਂ ਦਾ ਜਿਨ੍ਹਾਂ ਨੇ ਹੁਣ ਤੱਕ ਪੜ੍ਹਾਇਆ, ਦੇਖੋ ਇੱਕ ਦਾ ਨਾਮ ਤਾਂ ਕੀ ਲੈਣਾ, ਸਾਰਿਆਂ ਦਾ ਹੀ, ਜਿੰਨੇ ਵੀ ਸਾਡੇ ਸਕੂਲ ਕਾਲਜਾਂ ਦੇ ਜਿਨ੍ਹਾਂ ਨੇ ਵੀ ਇੱਥੇ ਤੱਕ ਪਹੁੰਚਾਉਣ 'ਚ ਕਾਮਯਾਬੀ ਹਾਸਲ ਕਰਨ ਦੇ ਵਿੱਚ ਯੋਗਦਾਨ ਪਾਇਆ ਸੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਸਾਰੇ ਅਧਿਆਪਕ ਵਰਗ ਨੂੰ, ਕਾਲਜ ਦਾ ਵੀ ਧੰਨਵਾਦ, ਆਪਦੇ ਵਿਦਿਆਰਥੀਆਂ ਨੂੰ, ਆਪਦੇ ਟੀਚਰਸ ਨੂੰ ਯਾਦ ਕੀਤਾ। ਤੇ ਸਾਰੀ ਜਿਹੜੇ ਅਧਿਆਪਕ ਵਰਗ ਨੂੰ ਸਮੂਹ ਪੰਜਾਬੀ ਰੇਡੀਓ ਯੂਨੀਵਰਸਿਟੀ ਟੀਮ ਵੱਲੋਂ ਅੱਜ ਦੇ ਅਧਿਆਪਕ ਦਿਵਸ ਦੀਆਂ, ਅਧਿਆਪਕ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਇੱਕ ਚੀਜ਼ ਆਪਾਂ ਭੁੱਲ ਗਏ ਵੀ ਇਹ ਜਿਹੜੇ ਟੀਚਰ ਆਈ ਥਿੰਕ ਰਾਧਾ ਕ੍ਰਿਸ਼ਨਨ ਜਿਹੜੇ ਹੁੰਦੇ ਸੀ, ਉਹਨਾਂ ਦੇ ਨਾਂ ਦੇ ਉੱਤੇ ਇਹ ਜਿਹੜਾ ਭਾਰਤ ਦੇ ਵਿੱਚ ਇਹ ਜਿਹੜਾ ਟੀਚਰਸ ਡੇ ਉੱਥੇ ਮਨਾਇਆ ਜਾਂਦਾ ਹੁੰਦਾ ਸੀਗਾ। ਸੋ ਪ੍ਰੈਜ਼ੀਡੈਂਟ ਵੀ ਜਿਹੜੇ ਇੱਕ ਟਾਈਮ ਦੇ ਉੱਤੇ ਜਿਹੜੇ ਰਹੇ ਸੀਗੇ, ਸੋ ਉਹਨਾਂ ਦੇ ਟੀਚਰ, ਉਹਨਾਂ ਦੇ ਵਿਦਿਆਰਥੀ ਕਹਿੰਦੇ ਸੀ ਵੀ ਤੁਹਾਡਾ ਜਨਮ ਦਿਨ ਮਨਾਉਣਾ, ਕਹਿੰਦਾ ਛੱਡੋ ਮੇਰਾ ਕੀ ਮਨਾਉਣਾ, ਆਪਾਂ ਸਾਰੇ ਟੀਚਰਾਂ ਦਾ ਮਨਾਉਣਾ ਸ਼ੁਰੂ ਕਰ ਲੈਂਦੇ ਹਾਂ। ਚਲੋ ਫਿਰ ਵੀ ਸਾਰੇ ਟੀਚਰਾਂ ਨੂੰ ਉਹਨਾਂ ਨੇ ਯਾਦ ਰੱਖਿਆ। ਤੇ ਇੱਕ ਵਾਰੀ ਫਿਰ ਸਭ ਨੂੰ ਲੇਬਰ ਡੇ ਦੀਆਂ ਵੀ ਬਹੁਤ ਬਹੁਤ ਵਧਾਈਆਂ, ਤੇ ਟੀਚਰਸ ਡੇ ਦੀਆਂ ਵੀ ਬਹੁਤ ਬਹੁਤ ਵਧਾਈਆਂ। ਤੇ ਹੁਣ ਲੈਂਦੇ ਜੀ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।